ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 8 ਤਰੀਕ ਆ ਤੇ ਦਿਨ ਸ਼ਨਿਚਰਵਾਰ ਆ। ਤੁਹਾਡੇ ਲਈ ਜਿਹੜਾ ਆ ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਹੁੰਦਾ ਆ, ਉਹ ਲੈ ਕੇ ਹਾਜ਼ਰ ਹੋਏ ਆ ਤੇ ਸਾਡੇ ਨਾਲ ਅਟਾਰਨੀ ਜੇ ਤਿਰਕੀਆਣਾ ਜੀ ਜੁੜੇ ਹੋਏ ਆ। ਜੇ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਸੋ ਆਪਾਂ ਸਰੋਤਿਓ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਕੁਛ ਕੁ ਆਪਾਂ ਜਿਹੜੀਆਂ ਪਹਿਲਾਂ ਨਿਊਜ਼ ਆ, ਕੀ ਕੁਝ ਵਾਪਰਿਆ ਪਿਛਲੇ ਦਿਨਾਂ ਦੇ ਵਿੱਚ, ਉਹ ਡਿਸਕਸ ਕਰਾਂਗੇ। ਉਸ ਤੋਂ ਬਾਅਦ ਫਿਰ ਤੁਹਾਡੀਆਂ ਜਿਹੜੀਆਂ ਕਾਲਸ ਆ ਉਹ ਲਵਾਂਗੇ ਤੇ ਕਾਲ ਲੈਣ ਦੇ ਲਈ ਨੰਬਰ ਹੈਗਾ 408 272 5200 4082725200। 20 ਮਿੰਟ ਆਪਾਂ ਜਿਹੜੀਆਂ ਆ ਖਬਰਾਂ ਉਹ ਡਿਸਕਸ ਕਰਦੇ ਆ। ਜੀ। ਸੋ ਆਪਾਂ ਆਈਏ ਤੇ CIS ਨੇ ਨਵਾਂ ਇੱਕ ਆਨਲਾਈਨ ਰੀਸਕੇਜੂਲ ਕੀਤਾ ਹੈਗਾ ਬਾਇਓਮੈਟ੍ਰਿਕਸ ਅਪਾਇੰਟਮੈਂਟਸ ਦਾ। ਜੀ, ਇਹਨਾਂ ਨੇ ਬਾਇਓਮੈਟ੍ਰਿਕਸ ਆਪਣੇ ਫਿੰਗਰਪ੍ਰਿੰਟਸ ਨੂੰ ਕਹਿੰਦੇ ਆ, ਜਿਹੜੇ ਕਈ ਵਰਕ ਪਰਮਿਟ ਅਪਲਾਈ ਕਰਦੇ ਆ ਜਾਂ ਹੋਰ ਐਪਲੀਕੇਸ਼ਨ ਅਪਲਾਈ ਕਰਦੇ ਆ, ਸਿਟੀਜ਼ਨਸ਼ਿਪ ਤੋਂ ਲੈ ਕੇ 485 ਤੇ ਕਈ ਸਾਰੀਆਂ ਐਪਲੀਕੇਸ਼ਨਾਂ ਦੇ ਤਾਂ ਪੁਰਾਣੇ ਉਹ ਜਿਹੜੇ ਫਿੰਗਰਪ੍ਰਿੰਟ ਹੋਏ ਆ, ਕਈ ਵਾਰੀ ਉਹ ਯੂਜ਼ ਕਰ ਲੈਂਦੇ ਆ, ਕਈ ਵਾਰੀ ਉਹ ਤੁਹਾਨੂੰ ਕਹਿੰਦੇ ਆ ਕਿ ਦੁਬਾਰਾ ਨਵੇਂ ਫਿੰਗਰਪ੍ਰਿੰਟ ਜਿਹੜੇ ਕਰਾਣੇ ਪੈਂਦੇ ਆ। ਸੋ ਇਹਦਾ ਕਈ ਵਾਰੀ ਬਹੁਤ ਸ਼ਾਰਟ ਨੋਟਿਸ ਦਿੰਦੇ ਸੀਗੇ। ਬੰਦਾ ਹੁਣ ਜਿਹੜੇ ਸਪੈਸ਼ਲੀ ਟਰੱਕਰਸ ਆ, ਸਾਡੇ ਕਈ ਕਲਾਇੰਟ ਆ, ਦੱਸਦੇ ਉਹਨਾਂ ਦੇ ਮਿਸ ਹੋ ਜਾਂਦੇ ਸੀਗੇ ਕਈ ਵਾਰੀ। ਬਿਲਕੁਲ। ਤੇ ਕਿਉਂਕਿ ਉਹਨਾਂ ਦੀ ਰਿਹਾਇਸ਼ ਦੇ ਹਿਸਾਬ ਨਾਲ ਉਹ ਜਿਹੜੇ ਉਹਨਾਂ ਨੂੰ ਲੋਕੇਸ਼ਨ ਦਿੰਦੇ ਸੀਗੇ ਤੇ ਟਾਈਮ ਦਿੰਦੇ ਸੀਗੇ। ਜੀ। ਹੁਣ ਉਹਨਾਂ ਨੇ ਜਿਹੜਾ ਇੱਕ ਨਵਾਂ ਟੂਲ ਬਣਾਇਆ, USCIS ਦੀ ਜਿਹੜੀ ਉਹਨਾਂ ਦੀ ਐਪ ਆਪਣੀ, ਉਹਦੇ ਵਿੱਚ ਉਹ ਇੱਕ ਉਹਨਾਂ ਨੇ ਆਪਸ਼ਨ ਦਿੱਤੀ ਹੈ ਕਿ ਤੁਸੀਂ ਇਹ ਜਿਹੜਾ ਆਪਣਾ ਰੀਸ਼ੈਡਿਊਲ ਕਰ ਸਕਦੇ ਆ ਜੇ ਤੁਸੀਂ ਉਹ ਡੇਟ ਤੇ ਨਹੀਂ ਆ ਸਕਦੇ। ਤੇ ਜਿਹੜੀ ਸਰਕਾਰ ਆ, ਹੁਣ ਜਿੱਦਾਂ ਤੁਸੀਂ ਦੇਖੋ ਕਿ ਇਲੈਕਸ਼ਨ ਦਾ ਟਾਈਮ ਆ, ਰਾਈਟ, ਸੋ ਇਦਾਂ ਦੀਆਂ ਛੋਟੀਆਂ ਚੀਜ਼ਾਂ ਨੂੰ ਵੀ ਉਹ ਹੁਣ ਕਾਫੀ ਹਾਈਲਾਈਟ ਕਰ ਰਿਹਾ ਕਿ ਆਪਾਂ ਤੁਹਾਡੀ ਹੈਲਪ ਕਰ ਰਹੇ ਆ ਇਮੀਗ੍ਰੈਂਟਸ ਦੀ, ਤੇ ਆਪਾਂ ਇਮੀਗ੍ਰੇਸ਼ਨ ਸਿਸਟਮ ਨੂੰ ਬੈਟਰ ਬਣਾ ਰਹੇ ਆ। ਤੇ ਨੋ ਡਾਊਟ ਬੈਟਰ ਬਣਿਆ ਵੀ ਆ। ਹੁਣ ਜਿੱਦਾਂ ਕੋਰਟ ਸਿਸਟਮ ਸੀਗਾ, ਸਾਡਾ ਜਿਹੜੇ ਅਸਾਈਲਮ ਵਾਲੇ ਕੇਸ ਆ, ਕੋਰਟ ਸਿਸਟਮ ਦੇ ਵਿੱਚ ਕਾਫੀ ਜਿਹੜਾ ਆਲਰੇਡੀ ਉਹ ਆਨਲਾਈਨ ਜਿਹੜਾ ਫਾਈਲਿੰਗ ਸਾਰੀਆਂ ਜਾ ਚੁੱਕੀਆਂ। ਪਹਿਲਾਂ ਪੇਪਰ ਫਾਈਲਿੰਗ ਜਿਹੜੀਆਂ ਚੱਲਦੀਆਂ ਸੀਗੀਆਂ, ਸੋ ਸਾਲ ਕੁ ਦੇ ਅੰਦਰ ਪਿਛਲਾ ਇਹਨਾਂ ਨੇ ਸਾਰੇ ਜਿਹੜੇ ਨਵੇਂ ਕੇਸ ਆ ਉਹ ਪੇਪਰ ਫਾਈਲਿੰਗ ਦੀ ਜਗ੍ਹਾ ਹੁਣ ਇਲੈਕਟ੍ਰੋਨਿਕ ਰੈਕੋਰਡ ਆਫ ਈਰੋਪ ਫਾਈਲਿੰਗ, ਇਲੈਕਟ੍ਰੋਨਿਕ ਰੈਕੋਰਡ ਆਫ ਪ੍ਰੋਸੈਸਿੰਗ, ਈਰੋਪ ਫਾਈਲਿੰਗ 'ਚ ਚੱਲ ਗਏ ਆ। ਸੋ ਇਦਾਂ ਹੀ ਜਿਹੜੇ ਹੁਣ ਬਾਇਓਮੈਟ੍ਰਿਕਸ ਆ, ਇਹਦੇ ਵਿੱਚ ਜਿਹੜਾ ਬੰਦਾ ਆਪ ਆ ਜਿਹਦੇ ਫਿੰਗਰਪ੍ਰਿੰਟ ਹੋਣੇ ਆ, ਜਾਂ ਉਹਦਾ ਜਿਹੜਾ ਵੀ ਵਕੀਲ ਆ, ਏਜੰਟ ਆ, ਉਹ USCIS ਨੂੰ ਪਹਿਲਾਂ ਤਾਂ ਕਾਲ ਕਰਕੇ ਜਿਹੜੀ ਰੀਸ਼ੈਡਿਊਲ ਕਰਦਾ ਸੀਗਾ, ਹੁਣ ਇਸ ਟੂਲ ਰਾਹੀਂ ਉਹ ਸਿੱਧੇ ਜਿਹੜਾ ਆਪਣੀ ਅਪਾਇੰਟਮੈਂਟ ਰੀਸ਼ੈਡਿਊਲ ਕਰ ਸਕਦੇ ਆ। ਤੇ 2-3 ਚੀਜ਼ਾਂ ਮੇਨ ਆ ਇਹਦੇ ਵਿੱਚ ਕਿ 2 ਤੋਂ ਜ਼ਿਆਦਾ ਵਾਰੀ ਨਹੀਂ, ਇਹ 2 ਵਾਰੀ ਮੈਕਸਿਮਮ ਤੁਸੀਂ ਇਹ ਟੂਲ ਨੂੰ ਯੂਜ਼ ਕਰਕੇ ਰੀਸ਼ੈਡਿਊਲ ਕਰ ਸਕਦੇ ਆ। ਜੇ 2 ਤੋਂ ਵੱਧ ਤੁਹਾਨੂੰ ਲੋੜ ਪਈ ਤਾਂ ਫਿਰ ਤੁਹਾਨੂੰ ਕਾਲ ਕਰਨੀ ਪੈਣੀ ਹੈ। ਤੇ 12 ਘੰਟੇ ਤੋਂ ਵੱਧ ਟਾਈਮ ਜਿਹੜਾ ਪਿਆ ਹੋਣਾ ਚਾਹੀਦਾ। ਇਹ ਨਹੀਂ ਕਿ ਇੱਕ ਦਿਨ ਪਹਿਲਾਂ ਤੁਸੀਂ ਕਹਿਣਾ ਮੈਂ ਚੇਂਜ ਕਰ ਲੈਣੀ ਆਪਣੀ ਅਪਾਇੰਟਮੈਂਟ। ਤੇ ਜਿਹੜੀ ਤੁਹਾਡੀ ਅਪਾਇੰਟਮੈਂਟ ਉਹਦਾ ਟਾਈਮ, ਮਤਲਬ ਅਪਾਇੰਟਮੈਂਟ ਤੁਹਾਡੀ ਵੈਲਿਡ ਹੋਣੀ ਚਾਹੀਦੀ ਹੈ। ਇਹ ਨਹੀਂ ਕਿ ਅਪਾਇੰਟਮੈਂਟ ਤੁਹਾਡੀ ਨਿਕਲ ਗਈ ਤੇ ਫਿਰ ਤੁਸੀਂ ਕਹੋ ਮੈਂ ਟਰਾਈ ਕਰ ਰਿਹਾ ਹੈਗਾ ਸਕੈਜੂਲ ਕਰਨ ਦੀ। ਸੋ 12 ਘੰਟੇ ਤੋਂ ਪਹਿਲਾਂ ਹੀ ਇਹ ਜਿਹੜੀ ਹੋ ਸਕਦੀ ਹੈ। ਤੇ ਹੁਣ ਇਹਦੇ ਵਿੱਚ ਰੂਲ ਇਹ ਹੁੰਦਾ ਕਿ ਜਦੋਂ ਕੋਈ ਬੰਦਾ ਆਪਣੀ ਅਪਾਇੰਟਮੈਂਟ ਮਿਸ ਕਰ ਦਿੰਦਾ ਸੀਗਾ, ਸਪੈਸ਼ਲੀ ਕੋਵਿਡ ਦੇ ਵਿੱਚ, ਤਾਂ ਉਹਨਾਂ ਨੇ ਕਿਹਾ ਸੀਗਾ ਕਿ ਤੁਹਾਨੂੰ ਆਪਾਂ ਮਾਫੀ ਦੇ ਦਾਂਗੇ ਜੇ ਤੁਸੀਂ ਸਾਨੂੰ ਦੱਸ ਸਕੋ ਕਿ ਕੋਈ ਤੁਹਾਡੀ ਮਜਬੂਰੀ ਸੀਗੀ, ਗੁੱਡ ਕਾਜ਼ ਐਗਜ਼ਿਸਟ ਕਰਦੀ ਸੀਗੀ। ਤੇ ਹੁਣ ਇਹਨਾਂ ਨੇ ਆਟੋਮੈਟਿਕਲੀ ਇਹ ਕਹਿ ਦਿੱਤਾ ਕਿ ਜੇ ਤੁਸੀਂ ਆਨਲਾਈਨ ਰੀਸ਼ੈਡਿਊਲ ਕਰ ਲੈਂਦੇ ਉਹਨੂੰ ਆਪਾਂ ਗੁੱਡ ਕਾਜ਼ ਮੰਨਾਂਗੇ। ਤੇ ਗੁੱਡ ਕਾਜ਼ ਦਾ ਜਿਹੜਾ ਰੀਜ਼ਨ ਹੁੰਦਾ ਟਿਪੀਕਲੀ ਜਿਹੜਾ ਲਾਅ ਦੇ ਵਿੱਚ ਉਹ ਹੁੰਦਾ ਕਿ ਜੇ ਤੁਸੀਂ ਬਿਮਾਰ ਆ ਜਾਂ ਹਸਪੀਟਲਾਈਜੇਸ਼ਨ ਹੋ ਗਈ ਹੈ ਤੁਹਾਡੀ, ਜਾਂ ਤੁਸੀਂ ਕਿਤੇ ਪਹਿਲਾਂ ਹੀ ਹੋਰ ਟਰੈਵਲ ਪਲਾਨ ਕੀਤਾ ਸੀਗਾ, ਜਾਂ ਤੁਹਾਡੇ ਕੋਈ ਫਿਊਨਰਲ ਆ ਗਿਆ, ਵਿਆਹ ਆ ਗਿਆ, ਗ੍ਰੈਜੂਏਸ਼ਨ ਸੈਰਮਨੀ ਆ ਗਈ, ਜਾਂ ਫਿਰ ਤੁਹਾਨੂੰ ਰਾਈਡ ਨਹੀਂ ਮਿਲੀ, ਕੋਈ ਇਦਾਂ ਦੀ ਜਿਹੜੀ ਇੰਪੋਰਟੈਂਟ ਚੀਜ਼ ਆ, ਜਾਂ ਤੁਹਾਡਾ ਜਿਹੜਾ ਇੰਪਲੋਇਰ ਆ ਉਹ ਤੁਹਾਨੂੰ ਛੁੱਟੀ ਨਹੀਂ ਦੇ ਸਕਦਾ, ਜਾਂ ਕਿਤੇ ਤੁਹਾਡੀ ਜੂਰੀ ਡਿਊਟੀ ਆ, ਤੁਹਾਡੀ ਕੋਈ ਲੀਗਲ ਪ੍ਰੈਜ਼ੈਂਸ ਰਿਕੁਆਇਰਡ ਆ। ਸੋ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਉਹਨੂੰ ਗੁੱਡ ਕਾਜ਼ ਇਹ ਮੰਨਦੇ ਸੀਗੇ। ਸੋ ਹੁਣ ਇਹ ਕਹਿੰਦੇ ਆ ਕਿ ਆਨਲਾਈਨ ਜਦੋਂ ਤੁਸੀਂ ਜੇ ਟਾਈਮਲੀ ਰੀਸ਼ੈਡਿਊਲ ਕਰ ਦਿਓ ਤੇ ਉਹ ਫਿਰ ਤੁਹਾਡੇ ਜਿਹੜੇ ਗੁੱਡ ਕਾਜ਼ ਦੇ ਵਿੱਚ ਜਿਹੜਾ ਉਹ ਰਿਕੁਐਸਟ ਆਊਗੀ। ਜੀ। ਸੋ ਬਿਲਕੁਲ ਸਰੋਤਿਓ, ਇਹ ਬੜੀ ਖੁਸ਼ੀ ਵਾਲੀ ਖਬਰ ਆ ਵੀ ਬਹੁਤ ਵਾਰ ਮਿਸ ਕਰ ਜਾਂਦੇ ਆ ਜਾਂ ਕੋਈ ਐਮਰਜੈਂਸੀ ਪੈ ਜਾਂਦੀ ਆ। ਤੁਹਾਡੀ ਅਪਾਇੰਟਮੈਂਟ ਜਿਹੜੀ ਬਾਇਓਮੈਟ੍ਰਿਕਸ ਦੀ ਹੁੰਦੀ ਸੀ, ਉਹਨੂੰ ਤੁਸੀਂ ਹੁਣ ਰੀਸ਼ੈਡਿਊਲ ਕਰ ਸਕਦੇ ਆ ਜੇ ਕੋਈ ਐਮਰਜੈਂਸੀ, ਜਿਸ ਤਰ੍ਹਾਂ ਜੇ ਹੁਣੀ ਦੱਸਿਆ ਹੈਗਾ 12 ਘੰਟੇ ਤੋਂ ਪਹਿਲਾਂ, ਰਾਈਟ ਜੀ। ਜੀ। ਤੇ ਅੱਗੇ ਚਲੀਏ, ਇਮੀਗ੍ਰੇਸ਼ਨ ਵਰਕਫੋਰਸ ਬਹੁਤ ਕਹਿੰਦੇ ਰੈਕਡ ਲੈਵਲ ਤੇ ਪਹੁੰਚ ਚੁੱਕੀ ਹੈ।
ਜੀ, ਬਿਲਕੁਲ। ਸੋ ਇਹਦੇ ਵਿੱਚ ਕੋਈ ਸ਼ੱਕ ਨਹੀਂ। ਕਈ ਵਾਰੀ ਤਾਂ ਇਹ EMPLOYER ਦੀ ਮਾਰਕੀਟ ਹੁੰਦੀ ਹੈ, ਜਿੱਦਾਂ ਆਪਾਂ ਕੋਵਿਡ 'ਚ ਦੇਖਿਆ। ਜੀ, ਤੇ ਛੋਟੇ ਬਿਜ਼ਨਸ ਨਾਲ ਗੱਲ ਕਰੋ, ਤੇ ਉਦੋਂ ਬੰਦੇ ਜਿਹੜੇ ਸੀਗੇ ਇਮੀਗ੍ਰੈਂਟਸ ਆਉਣੇ ਬੰਦ ਹੋ ਗਏ ਸੀ। ਤੇ ਜਿਹੜੇ ਵੀ ਸਟੋਰਾਂ ਵਾਲੇ ਆ, ਲਿਕਰ ਸਟੋਰਾਂ ਵਾਲੇ ਆ, ਗੈਸ ਸਟੇਸ਼ਨ ਵਾਲੇ ਆ, ਉਹਨਾਂ ਨੂੰ ਵਰਕਰ ਨਹੀਂ ਲੱਭਦੇ ਸੀ। ਜੀ, ਤੇ ਉਹਨਾਂ ਸਟੋਰਾਂ ਤੇ ਆਪਾਂ ਜਿੱਦਾਂ ਸੁਣਿਆ ਕਿ ਜਿਹੜੀਆਂ ਸੈਲਰੀਆਂ ਸੀਗੀਆਂ EMPLOYEES ਦੀਆਂ 4-4 5-5 ਹਜ਼ਾਰ ਜਿਹੜੀ ਪਰ ਮੰਥ ਆਮ ਹੋ ਗਈ ਸੀ ਗੱਲਬਾਤ। ਜੀ। ਤੇ ਉਸ ਤੋਂ ਪਹਿਲਾਂ ਜਦੋਂ ਤੁਸੀਂ ਜੇ ਗੱਲ ਸੁਣੋ ਉਹਨਾਂ ਦੀ, ਤਾਂ ਤੁਹਾਨੂੰ ਦੱਸਦੇ ਸੀਗੇ 2200-2500 ਹਨਾ, ਏਦਾਂ ਸੈਲਰੀਜ਼ ਹੁੰਦੀਆਂ ਸੀ ਡਬਲ। ਮਿਨੀਮਮ ਜਿੰਨੀ ਵੇਜਸ ਹੁੰਦੀ, ਖਾਸ ਕਰਕੇ ਇਕੱਲੇ ਇਹ ਨਹੀਂ, ਮੈਂ ਰੈਸਟੋਰੈਂਟਾਂ 'ਚ ਵੀ ਬਹੁਤ ਦੇਖਿਆ। ਰੈਸਟੋਰੈਂਟ ਵਾਲੇ ਕਹਿੰਦੇ ਵੀ ਸਾਤੋਂ $7,000 ਨੂੰ ਵੀ ਬੰਦਾ ਲੱਭਦਾ ਨਹੀਂ ਸੀ, ਹਨਾ, ਜਿੱਥੇ ਜੀ। ਵੇਜ $15 ਜਾਂ $20 ਹੁੰਦੀ ਹੈ, ਰਾਈਟ। ਜੀ, ਤੇ ਜਿਹੜੇ ਸਪੈਸ਼ਲੀ ਹਨਾ ਨਵੇਂ ਬੰਦੇ, ਸੋ ਟਾਈਮਿੰਗ ਐਵਰੀਥਿੰਗ ਹੈ। ਤੇ ਉਸ ਜੀ, ਤੋਂ ਪਹਿਲਾਂ ਆਪਾਂ ਮਾੜੇ ਟਾਈਮ ਵੀ ਸੁਣੇ ਕਈ ਵਾਰੀ ਕਿ ਬੰਦਾ ਸਾਡੇ ਹੁਣ ਆਪਣੇ ਯਾਰ ਦੋਸਤ ਕੱਲ ਹੀ ਕਿਤੇ ਬੈਠੇ ਸੀਗੇ, ਤੇ ਉਹ ਬੰਦਾ ਦੱਸਦਾ ਸੀ, ਕਹਿੰਦਾ ਯਾਰ ਹੁਣ ਲਿਕਰ ਸਟੋਰ ਆ, ਬੰਦੇ ਤਾਂ ਆਹੀ ਚਾਹੀਦੇ, 2-4 ਹੀ ਚਾਹੀਦੇ ਹੁੰਦੇ। ਕਹਿੰਦਾ ਹੁਣ ਇੰਨੇ ਬੰਦੇ, ਕਹਿੰਦਾ ਆ ਕੇ ਪੁੱਛਦੇ ਆ ਕਈ ਵਾਰੀ, ਕਹਿੰਦਾ ਮਾੜਾ ਵੀ ਲੱਗਦਾ ਹਨਾ, ਕਿ ਉਹ ਕਹਿੰਦੇ ਕੰਮ ਹੈ ਨੀਗਾ, ਲੋਕੀ ਜੀ, ਬਹੁਤ ਜ਼ਿਆਦਾ ਆ ਗਏ ਆ। ਜੀ, ਤੇ ਲੋਕੀ ਵਾਕਈ ਆਏ ਵੀ ਬਾਰਡਰ ਦੇ ਵਿੱਚ ਬਹੁਤ ਜ਼ਿਆਦਾ ਵਾ। ਸੋ ਹੁਣ ਕੀ ਸੀਗਾ ਕਿ ਇਹਨਾਂ ਨੇ ਡਿਪਾਰਟਮੈਂਟ ਆਫ ਲੇਬਰ ਨੇ ਆਪਣੇ ਜਿਹੜੇ ਨੰਬਰ ਰਿਲੀਜ਼ ਕੀਤੇ ਆ ਕਿ ਰੈਕਡ ਹਾਈ, ਮਤਲਬ ਕਿ ਇਮੀਗ੍ਰੈਂਟ ਵਰਕਫੋਰਸ ਸਭ ਤੋਂ ਜ਼ਿਆਦਾ। ਇਹਦੇ ਨਾਲ ਦੱਸੀਏ ਕਿ ਜਿਹੜੇ ਹੁਣ ਕਈ ਦੇਸ਼ ਆ, ਯੂਕਰੇਨ ਜਿੱਦਾਂ ਸੀਗਾ, ਟੈਂਪਰੇਰੀ ਪ੍ਰੋਟੈਕਟਡ ਸਟੇਟਸ ਉੱਥੋਂ ਮਿਲਦਾ ਸੀਗਾ। ਕਾਫੀ ਲੋਕੀ ਜਿਹੜੇ ਐਮਰਜੈਂਸੀ ਦੇ ਵਿੱਚ ਆਏ, ਸਪੈਸ਼ਲੀ ਪੜ੍ਹਾ ਲਿਖਿਆ ਤੁਬਕਾ ਵੀ ਆਇਆ, ਬਿਨਾਂ ਦੂਜਾ ਤੁਬਕਾ ਜੀ, ਵੀ ਆਇਆ, ਜਿਹੜੇ ਨਹੀਂ, ਜਿਹੜੇ ਨਾਰਮਲ ਕੰਮਕਾਰ ਕਰਨੇ ਸੀਗੇ, ਉਹਨਾਂ ਨੂੰ ਵੀ ਵਰਕ ਪਰਮਿਟ ਉਹਨਾਂ ਨੂੰ ਦਿੱਤੇ ਹਨਾ, ਯੂਕਰੇਨ ਵਾਲਿਆਂ ਨੂੰ, ਜੀ, ਅਫਗਾਨਿਸਤਾਨ ਵਾਲਿਆਂ ਨੂੰ, ਜਿਹੜੇ ਆਹ 4-5 ਕੰਟਰੀਆਂ, ਹੇਟੀ ਹੋ ਗਿਆ, ਉਹਦੇ ਵਿੱਚ ਸਾਊਥ ਅਮਰੀਕਨ ਕੰਟਰੀ ਜਿਹੜੇ ਆ ਗਏ। ਹੁਣ ਇਹ ਜਦੋਂ ਇੰਨੀ ਵਰਕਫੋਰਸ ਆਂਦੀ ਆ ਵਰਕ ਪਰਮਿਟਾਂ ਦੇ, ਤੇ ਇਹ ਹੁਣ ਆਪਣੀ ਉੱਥੇ ਦੇਸ਼ਾਂ ਦੇ ਵਿੱਚ ਇਹਨਾਂ ਦੀ ਲੜਾਈ ਚੱਲਦੀ, ਸਪੈਸ਼ਲੀ ਯੂਕਰੇਨ ਦੇ। ਸੋ ਜੀ, ਇਹ ਸਾਰੇ ਜਿਹੜੇ ਹੁਣ ਉਹਨਾਂ ਦੇ ਸਾਰਾ ਕੁਝ ਕੱਲ ਰੁਲ ਗਿਆ ਇੱਕ ਤਰ੍ਹਾਂ। ਇਹ ਹੁਣ ਕੰਮ ਹੀ ਕਰਨ ਆਏ, ਕੋਈ ਇੱਥੇ ਵਿਹਲੀਆਂ ਮਾਰਨ ਨਹੀਂ ਆਏ ਹਨਾ। ਜੀ, ਉਹ ਕਹਿੰਦੇ ਕਿ ਜਿਹੜੀ ਨਰਸਿੰਗ ਦੀਆਂ ਪੋਜੀਸ਼ਨਾਂ ਸੀਗੀਆਂ ਉਹ, ਕਿਉਂਕਿ ਹੁਣ ਇਹ ਜਿਹੜੇ ਇੰਨੇ ਜ਼ਿਆਦਾ ਲੋਕੀ, ਸਪੈਸ਼ਲੀ ਫੀਮੇਲ ਜਿਹੜੀਆਂ ਉੱਥੋਂ ਦੀ ਛੱਡ ਕੇ ਉਹਨਾਂ ਨੂੰ ਆਉਣਾ ਪਿਆ ਸੀ ਯੂਕਰੇਨ, ਤੇ ਕਾਫੀ ਜ਼ਿਆਦਾ ਜਿਹੜੀ ਮਾਰਕੀਟ ਆ ਉਹ ਇਮੀਗ੍ਰੈਂਟਾਂ ਦੇ ਨਾਲ ਹੁਣ ਇਸ ਵੇਲੇ ਭਰੀ ਹੈ। ਤੇ ਜੀ, ਕਾਫੀ ਜ਼ਿਆਦਾ ਜਿਹੜਾ ਆਲ ਟਾਈਮ ਕਹਿੰਦੇ ਹਾਈ ਹੈ। ਤੇ ਇਹ ਜਿਹੜੀ ਕਹਾਣੀ ਹੁਣ ਹੈਗੀ ਆ, ਇੱਕ ਇਮੀਗ੍ਰੈਂਟ ਵਰਕਰ ਦੀ ਆ, 46 ਸਾਲ ਦੀ ਉਮਰ ਆ, ਟਸ਼ੀਕਾ ਵਾਲਿਸ ਇਹਦਾ ਨਾਮ ਆ। ਇਹਦੀ ਸਟੋਰੀ ਆ ਇਹ। ਇਹ ਅਸਿਸਟੈਂਟ ਮੈਨੇਜਰ ਹੈਗੀ ਇੱਕ ਇਟਾਲੀਅਨ ਰੈਸਟੋਰੈਂਟ ਹੈਗਾ ਵਾਸ਼ਿੰਗਟਨ ਡੀਸੀ ਦੇ ਵਿੱਚ, ਪੈਕੀ ਟਰਟੋਰੀਆ। ਇਹ ਸਿਲਵਰ ਸਪ੍ਰਿੰਗ ਮੈਰੀਲੈਂਡ ਵਾਲੇ ਇਲਾਕੇ 'ਚ ਪੈਂਦਾ। ਇਹਦੀ ਕਹਾਣੀ ਇਹ ਹੈ ਕਿ ਇਹ ਜਮੈਕਾ ਤੋਂ ਆਈ ਸੀਗੀ ਜਦੋਂ 7 ਸਾਲ ਦੀ ਸੀਗੀ। ਤੇ ਹੁਣ ਇਹ ਕਹਿੰਦੀ ਆ ਕਿ ਇਹਦੇ ਰੈਸਟੋਰੈਂਟ ਦੇ ਵਿੱਚ 20% ਵਰਕਫੋਰਸ, 1/5 ਜਿਹੜੀ ਹੈਗੀ ਆ, ਉਹ ਇਮੀਗ੍ਰੈਂਟ ਹੈਗੀ ਆ। ਜੀ, ਕਿਉਂਕਿ ਜਿਹੜੀਆਂ ਜੌਬਸ ਆ, ਹਾਰਡ ਟੂ ਫਿਲ ਜੌਬਸ ਹੁੰਦੀਆਂ, ਜਿੱਦਾਂ ਕੁੱਕ ਦੀਆਂ, ਡਿਸ਼ ਵਾਸ਼ਰ ਦੀਆਂ, ਉਹ ਜੌਬਸ ਜਿਹੜੀਆਂ ਔਖੀਆਂ ਥੋੜ੍ਹੀਆਂ ਕਰਨੀਆਂ, ਜਿਹੜੇ ਅਮਰੀਕਨਸ ਆ, ਤੇ ਜ਼ਿਆਦਾਤਰ ਉਹ ਹੱਥ ਨਹੀਂ ਪਾਉਂਦੇ ਉਹਨਾਂ ਨੂੰ। ਤੇ ਇਮੀਗ੍ਰੈਂਟਸ ਨੂੰ ਜਿਹੜੀਆਂ ਉਹ ਚੀਜ਼ਾਂ, ਜਿਹੜੀਆਂ ਕਟਿੰਗ ਦਾ ਕੰਮ ਹੋ ਗਿਆ, ਡਿਸ਼ ਵਾਸ਼ਰ ਦਾ ਕੰਮ ਹੋ ਗਿਆ, ਅਸਿਸਟੈਂਟ ਕੁੱਕ ਦਾ ਕੰਮ ਹੋ ਗਿਆ, ਉਹ ਕਰਨਾ ਪੈਂਦਾ। ਤੇ ਲੌਂਗ ਆਵਰਸ ਸਾਰਿਆਂ ਨੂੰ ਪਤਾ, ਕੰਮ ਕਰਨਾ ਪੈਂਦਾ। ਗਰਮੀ ਕਾਫੀ ਹੁੰਦੀ ਜਿੱਥੇ ਕਿਚਨ ਵਗੈਰਾ ਦੇ ਵਿੱਚ। ਤੇ ਕਹਿੰਦੀ ਇਹ ਕਾਫੀ ਜਿਹੜਾ ਸਟ੍ਰੈਸਫੁਲ এনवायरमेंट ਆ। ਇਹ ਰੈਸਟੋਰੈਂਟ ਦਾ ਜਿਹੜਾ ਮਾਲਕ ਆ, ਸ਼ਪੀਰੋ ਗੋਡੀਅਸ, ਇਹਦੇ ਇੱਕ ਹੋਰ ਕਹਿੰਦੇ ਡਾਊਨਟਾਊਨ ਵਾਸ਼ਿੰਗਟਨ 'ਚ ਰੈਸਟੋਰੈਂਟ ਆ। ਤੇ ਉਹ ਕਹਿੰਦਾ ਕਿਸੇ ਟਾਈਮ ਤੱਕ, ਕਹਿੰਦਾ ਬਹੁਤ ਘੱਟ ਜਿੱਦਾਂ ਇਮੀਗ੍ਰੈਂਟ ਮੇਰੀ ਵਰਕਫੋਰਸ ਦਾ ਹਿੱਸਾ ਹੁੰਦੇ ਸੀਗੇ। ਜੀ, 5-10 ਸਾਲ ਪਹਿਲਾਂ ਕਹਿੰਦਾ ਸਿਰਫ 5% ਕਹਿੰਦਾ 5-7% ਲੋਕੀ ਜਿਹੜੇ ਸੀਗੇ ਉਹ ਇਮੀਗ੍ਰੈਂਟ ਸੀਗੇ। ਹੁਣ ਕਹਿੰਦਾ ਇਹ 20% ਤੋਂ ਉੱਤੇ ਜਿਹੜਾ ਸਟਾਫ ਆ ਮੇਰਾ ਇਮੀਗ੍ਰੈਂਟ ਆ। ਤੇ ਜੇ ਕਹਿੰਦਾ ਇਮੀਗ੍ਰੈਂਟ ਨਾ ਆਉਣ ਤਾਂ ਕਹਿੰਦਾ ਆਪਣਾ ਜਿਹੜਾ ਰੈਸਟੋਰੈਂਟ ਦਾ ਬਿਜ਼ਨਸ ਆ ਉਹ ਚੱਲ ਨਹੀਂ ਸਕਦਾ। ਤੇ ਕਹਿੰਦਾ ਉਹਦੇ ਨਾਲ ਵੀ ਕਈ ਵਾਰੀ ਮੁਸ਼ਕਿਲ ਹੋ ਜਾਂਦਾ। ਲੇਬਰ ਸ਼ਾਰਟੇਜ ਦੀ ਜਿਹੜੀ ਪ੍ਰੋਬਲਮ ਆ ਉਹ ਕਾਫੀ ਜਿਹੜੀ ਹਿਸਟੋਰਿਕਲੀ ਰਹੀ ਹੈ। ਤੇ ਹੁਣ ਜਿਹੜਾ ਡਿਪਾਰਟਮੈਂਟ ਆਫ ਲੇਬਰ ਆ ਉਹ ਕਹਿੰਦਾ ਕਿ ਜਿਹੜੇ ਫੋਰਨ ਬੋਰਨ EMPLOYEE ਹੈਗੇ ਆ ਅਮਰੀਕਾ ਦੀ 18% ਜਿਹੜੀ ਵਰਕਫੋਰਸ ਆ ਉਹ ਫੋਰਨ ਬੋਰਨ EMPLOYEE ਜਿਹੜੇ ਹੈਗੇ ਆ। ਜੀ, ਇਹਨਾਂ ਦੀ ਹੁਣ ਆਪਣੇ ਜੇ ਸੋਚ ਕੇ ਦੇਖੋ, 18% ਬਹੁਤ ਵੱਡਾ ਨੰਬਰ ਹੈ ਕਿ ਜਨਸੰਖਿਆ ਦੇ ਵਿੱਚ, ਕਿ ਜੇ 18% ਨੰਬਰ ਉਹ ਕਹਿ ਰਹੇ। ਤੇ ਜਿਹੜਾ ਇਹ ਨੰਬਰ ਆ 17.4% ਸੀਗਾ 2021 ਦੇ ਵਿੱਚ, ਤੇ ਹੁਣ 18% ਹੋ ਗਿਆ। ਇਹ ਨੰਬਰ ਜਿਹੜਾ ਬੜੀ ਤੇਜ਼ੀ ਨਾਲ ਜਿਹੜਾ ਵੱਧ ਰਿਹਾ। 2022 ਜਦੋਂ ਪੈਂਡੇਮਿਕ ਮੁੱਕਾ ਤੇ 2023 ਦੇ ਵਿੱਚ ਬਹੁਤ ਜ਼ਿਆਦਾ ਬੰਦੇ ਜਿਹੜੇ ਸੀਗੇ ਲੀਗਲ ਤਰੀਕੇ ਨਾਲ, ਇਲੀਗਲ ਤਰੀਕੇ ਨਾਲ ਜਿਹੜੇ ਆ ਗਏ ਆ। ਤੇ ਇਮੀਗ੍ਰੈਂਟ ਜਿਹੜੇ ਹੁਣ ਹੈਗੇ ਆ, ਉਹ ਇੱਕ ਤਾਂ ਜਿਹੜੀ ਸ਼ਾਰਟੇਜ ਸੀਗੀ ਨੇਟਿਵ ਬੋਰਨ ਵਰਕਰ, ਜਿਹੜੇ ਅਮਰੀਕੀ ਜੀ, ਕੰਮ ਕਰਦੇ ਹਾਰਡ ਜੌਬਾਂ, ਐਗਰੀਕਲਚਰ ਵਾਲੀਆਂ, ਟਰੱਕਿੰਗ ਵਾਲੀਆਂ, ਰੈਸਟੋਰੈਂਟ ਵਾਲੀਆਂ, ਤੇ ਹੋਰ ਕਈ ਜਿਹੜੀਆਂ ਸੀਜ਼ਨਲ ਜੌਬਸ ਆ, ਵਿਨਯਾਰਡਸ ਦੇ ਵਿੱਚ, ਖੇਤੀਬਾੜੀ ਦੇ ਕਿੱਤਿਆਂ ਦੇ ਵਿੱਚ, ਸਵਿਮਿੰਗ ਪੂਲ ਵਾਲੇ ਵਰਕਰ ਹੋ ਗਏ।
ਤੇ ਇਹ ਸਾਰੀਆਂ ਜਿਹੜੀਆਂ ਸ਼ਾਰਟੇਜ ਜਿਹੜੀਆਂ ਸੀਗੀਆਂ ਰਿਜ਼ੋਰਟ ਤੇ ਹਸਪਿਟੈਲਿਟੀ ਇੰਡਸਟਰੀ ਦੇ ਵਿੱਚ, ਨਰਸਿੰਗ ਦੇ ਵਿੱਚ, ਜਿਹੜਾ ਮਰਜ਼ੀ ਕਿੱਤਾ ਲੈ ਲਓ, ਹੁਣ ਉਹ ਕਹਿੰਦੇ ਕਿ ਇਮੀਗ੍ਰੈਂਟਸ ਜਿਹੜੇ ਹੈਗੇ ਆ ਹਰੇਕ ਪ੍ਰੋਫੈਸ਼ਨ ਦੇ ਵਿੱਚ ਇਸ ਵੇਲੇ ਟੌਪ ਡਾਊਨ ਤੋਂ ਬਾਟਮ ਤੱਕ ਜਾ ਚੁੱਕੇ ਆ। ਜੀ, ਤੇ ਕਈ ਜਿਹੜੇ ਅਮਰੀਕਨ ਵਰਕਫੋਰਸ ਦਾ ਡੇਟਾ ਇਹ ਸੀਗਾ ਕਿ ਕਈ ਲੋਕੀ ਜਿਹਨਾਂ ਨੇ ਨੌਕਰੀਆਂ ਕੋਵਿਡ ਦੇ ਦੌਰਾਨ ਛੱਡੀਆਂ ਇਹ ਪੈਂਡੇਮਿਕ ਦੇ ਅਜੇ ਵੀ ਛੁੱਟੀ ਮਨਾ ਰਹੇ ਆ, ਅਜੇ ਵੀ ਕਈ ਲੋਕੀ ਮੂਡ 'ਚ ਨਹੀਂ ਆਏ ਕਿ ਉਹਨਾਂ ਨੇ ਵਾਪਸ ਆ ਕੇ ਜਿਹੜਾ ਕੰਮ ਉਹ ਕਰਨਾ ਵਾ। ਤੇ ਇਮੀਗ੍ਰੈਂਟਸ ਦੀ ਉਹ ਕਹਿੰਦੇ ਕਿ ਲੋੜ ਤੁਹਾਨੂੰ ਰਹਿੰਦੀ ਆ ਹਮੇਸ਼ਾ ਜਦੋਂ ਤੁਹਾਡੀ ਡਿਮਾਂਡ ਸਪਲਾਈ ਜਿਹੜੀ ਕਿ ਗੁੱਡਸ ਤੇ ਸਰਵਿਸਿਜ਼ ਦੀ ਡਿਮਾਂਡ ਸਟਰੋਂਗ ਹੋਵੇ। ਤੇ ਉਹ ਕਹਿੰਦੇ ਕਿ ਹੁਣ ਇਹ ਉਦਾਂ ਦਾ ਇਤਿਹਾਸਿਕ ਦੌਰ ਜਿਹੜਾ ਚੱਲ ਰਿਹਾ ਅਮਰੀਕਾ ਦਾ ਕਿ ਜਿੱਦਾਂ 20 ਸਾਲ ਪਹਿਲਾਂ ਇਮੀਗ੍ਰੈਂਟਾਂ ਨੇ ਬੜਾ ਇੱਕ ਰੋਲ ਬਣਾਇਆ ਸੀਗਾ ਬਿਲਡ ਅਪ ਕਰਨ ਦੇ ਵਿੱਚ ਅਮਰੀਕਾ ਦਾ, ਉਹੀ ਹਿਸਾਬ ਕਿਤਾਬ ਹੁਣ ਆ ਗਿਆ ਕਿ ਇਮੀਗ੍ਰੈਂਟਸ ਦੀ ਲੋੜ ਹੈ ਇਸ ਵੇਲੇ ਅਮਰੀਕਾ ਨੂੰ, ਕਿਉਂਕਿ ਜਿਹੜੀ ਗੁੱਡ ਸਰਵਿਸਿਜ਼ ਦੀ ਡਿਮਾਂਡ ਆ ਉਹ ਆਲ ਟਾਈਮ ਹਾਈ ਆ। ਆਪਾਂ ਟਰੱਕਿੰਗ ਦੇ ਵਿੱਚ ਵੀ ਜਿਹੜਾ ਸੀਗਾ ਬੂਮ ਦੇਖਿਆ, ਹੁਣ ਤਾਂ ਚਲੋ ਥੋੜਾ ਜੀ, ਡਿਫਰੈਂਟ ਹਿਸਾਬ ਕਿਤਾਬ ਆ। ਤੇ ਇਹਨੂੰ ਹੁਣ ਜੇ ਖਬਰ ਨੂੰ ਖਤਮ ਕਰੀਏ ਤਾਂ ਇਹ ਕਹਿੰਦੇ ਆ ਕਿ ਮੇਨ ਪ੍ਰੋਬਲਮ ਇਹ ਆ ਕਿ ਜਿਹੜੇ ਬੇਬੀ ਬੂਮਰ ਸੀਗੇ ਉਹ ਰਿਟਾਇਰ ਹੋ ਰਹੇ ਆ। ਜੀ, ਤੇ ਇਸ ਲਈ ਜਿਹੜੇ ਬੇਬੀ ਬੂਮਰ ਕਿਉਂਕਿ ਰਿਟਾਇਰ ਹੋ ਰਹੇ ਆ ਤੇ ਐਲਡਰ ਕੇਅਰ ਜਿਹੜਾ ਸੈਕਟਰ ਹੈਗਾ, ਹੁਣ ਬੇਬੀ ਬੂਮਰ ਜਿਹਨਾਂ ਨੂੰ ਨਹੀਂ ਪਤਾ ਬੇਬੀ ਬੂਮਰ ਕੀ ਹੁੰਦਾ, ਕਿ ਜਦੋਂ ਇਹਨਾਂ ਨੇ ਜਨਰੇਸ਼ਨਸ ਡਿਫਾਈਨ ਕੀਤੀਆਂ ਹੋਈਆਂ ਕਿ ਬੇਬੀ ਬੂਮਰ ਇਹ ਉਹ ਕਹਿੰਦੇ ਆ ਜਿਹੜੇ ਵਰਲਡ ਵਾਰ 2 ਤੋਂ ਬਾਅਦ 'ਚ ਤੇ 1960s ਦੇ ਵਿੱਚ ਜਿਹੜੇ ਮਿਡ 1960s ਦੇ ਵਿੱਚ ਜਿਹੜੇ ਲੋਕੀ ਪੈਦਾ ਹੋਏ ਉਹਨੂੰ ਇਹ ਬੇਬੀ ਬੂਮਰ ਕਹਿੰਦੇ ਆ। ਜੀ, ਬੇਬੀ ਬੂਮਰ ਉਹਦਾ ਨਾਮ ਇਸ ਕਰਕੇ ਆ ਕਿ ਜਿਹੜਾ ਇਹ ਵਾਲਾ ਦੌਰ ਸੀਗਾ ਵਰਲਡ ਵਾਰ 2 ਵਾਲਾ, ਇਹਦੇ ਵਿੱਚ ਅਮਰੀਕਾ ਦੀ ਜਿੱਤ ਹੋਈ ਸੀਗੀ, ਮਤਲਬ ਫਾਈਨੈਂਸ਼ੀਅਲ ਵਿਨਰ ਜਿਹੜਾ ਸੀਗਾ ਵਰਲਡ ਵਾਰ 2 ਦਾ ਉਹ ਅਮਰੀਕਾ ਸੀਗਾ। ਬਾਕੀ ਸਾਰੇ ਜਿਹੜੇ ਰਸ਼ੀਆ ਇਹਨਾਂ ਨੇ ਗਰਾਊਂਡ ਲੈਵਲ ਤੇ ਫਾਈਟ ਕੀਤੀ ਸੀਗੀ, ਉਹ ਵੀ ਵਿਨਰ ਸੀਗੇ, ਪਰ ਉਹਨਾਂ ਨੂੰ ਨੁਕਸਾਨ ਬਹੁਤ ਜ਼ਿਆਦਾ ਹੋਇਆ ਸੀਗਾ। ਸੋ ਫਾਈਨੈਂਸ਼ੀਅਲ ਗੇਨ ਸਭ ਤੋਂ ਜ਼ਿਆਦਾ ਅਮਰੀਕਾ ਨੂੰ ਹੋਇਆ ਸੀਗਾ। ਸੋ ਜਿਹੜੇ ਲੋਕੀ ਵਰਲਡ ਵਾਰ 2 ਤੋਂ ਬਾਅਦ 1945 1964 ਦੇ ਦਹਾਕੇ ਦੇ ਵਿੱਚ ਪੈਦਾ ਹੋਏ ਉਹਨੂੰ ਬੇਬੀ ਬੂਮਰ ਕਹਿੰਦੇ ਆ, ਕਿਉਂਕਿ ਜਿਹੜੀ ਉਹਨਾਂ ਨੇ ਸਭ ਤੋਂ ਜ਼ਿਆਦਾ ਜਿਹੜੀ ਪ੍ਰੋਸਪੈਰਿਟੀ ਦੇਖੀ, ਇਕਨੋਮਿਕ ਪ੍ਰੋਸਪੈਰਿਟੀ, ਇਸ ਕਰਕੇ ਜਿਹੜੀ ਬੇਬੀ ਬੂਮਰ ਜਨਰੇਸ਼ਨ ਉਹਨਾਂ ਨੇ ਪੈਸਾ ਬਣਾਇਆ, ਉਹ ਸਭ ਤੋਂ ਜ਼ਿਆਦਾ ਇਨਫਲੂਐਂਸ਼ੀਅਲ ਜਨਰੇਸ਼ਨ ਅਮਰੀਕਾ ਦੇ ਵਿੱਚ। ਉਹਨਾਂ ਨੇ ਸਾਰੇ ਕਿੱਤਿਆਂ ਦੇ ਵਿੱਚ ਇਨਵੈਸਟਮੈਂਟ ਕੀਤੀ, ਅਮਰੀਕਾ ਨੂੰ ਉੱਪਰ ਲੈ ਕੇ ਗਏ। ਸੋ ਤੁਸੀਂ ਇਹ ਦੇਖ ਲਓ ਇਹ ਹੁਣ ਇਹਨਾਂ ਦੀ ਉਮਰ ਵੀ ਜਿਹੜੀ ਉਹ ਹੋ ਗਈ ਹੈ, ਰਿਟਾਇਰਮੈਂਟ ਏਜ ਤੇ ਆ ਗਏ ਆ ਇਹ। ਜੀ, ਕਿਉਂਕਿ ਅੱਗੇ ਖੁਸ਼ਹਾਲੀ ਦੇਖੀ ਹੈ ਇਹਨਾਂ ਦੇ, ਹੁਣ ਜਿੱਦਾਂ ਆਪਾਂ ਦੇਖਦੇ ਹਾਂ ਕਿ ਸੋਸ਼ਲ ਸਿਕਿਉਰਿਟੀ ਦੇ ਵਿੱਚ ਕਹਿੰਦੇ ਪੈਸਾ ਨਹੀਂ ਰਹਿਣਾ, ਰਿਟਾਇਰਮੈਂਟ ਇਹਨਾਂ ਦੀ ਕਿੱਦਾਂ ਚੱਲੂਗੀ, ਤੇ ਉਹ ਇਹਨਾਂ ਨੂੰ ਜਿਹੜਾ ਚੈਲੰਜ ਉਹ ਬਣਿਆ ਪਿਆ। ਤੇ ਨਵੀਆਂ ਜਿਹੜੀਆਂ ਜਨਰੇਸ਼ਨ ਉਹਨਾਂ ਦੀ ਸਟੱਡੀ ਇਹ ਹੈ ਕਿ ਇੰਨੀਆਂ ਇਨਫਲੂਐਂਸ਼ੀਅਲ ਨਹੀਂ, ਇੰਨੀ ਉਹ ਗੋਲ ਡਰਿਵਨ ਨਹੀਂ ਹੈਗੇ ਕਿ ਘਰ ਲੈਣੇ, ਕਰੀਅਰ ਬਣਾਉਣੇ। ਤੇ ਜਿਹਨੂੰ ਆਪਾਂ ਸੌਖੇ ਅੱਖਰਾਂ 'ਚ ਕਹਿ ਦਿੰਦੇ ਆ ਕਿ ਨਵੀਂ ਜਿਹੜੀ ਜਨਰੇਸ਼ਨ ਆ ਕੰਮ ਨਹੀਂ ਇੰਨਾ ਕਰਨਾ ਚਾਹੁੰਦੀ, ਹੈ ਨਾ, ਜਿਹੜੇ ਛੋਟੇ ਉਮਰ ਦੇ ਹੁਣ ਜਵਾਕ ਆ। ਸੋ ਜਿਹੜੇ ਬੇਬੀ ਬੂਮਰ ਸੀਗੇ ਇਹਨਾਂ ਦੇ ਜਿਹੜੇ ਵਰਕ ਐਥਿਕ ਵਗੈਰਾ ਉਹਨਾਂ ਨੇ ਕਾਫੀ ਸਟੱਡੀ ਕੀਤੀਆਂ ਕਿ ਇਹ ਸਭ ਤੋਂ ਜ਼ਿਆਦਾ ਇਹਨਾਂ ਨੇ ਜਿਹੜਾ ਰੋਲ ਪਲੇ ਕੀਤਾ ਇਕਨੋਮੀ ਐਕਸਪੈਂਸ਼ਨ ਦੇ ਵਿੱਚ। ਜੀ, ਤੇ ਬੇਬੀ ਬੂਮਰ ਇਹਨਾਂ ਨੂੰ ਤਾਂ ਕਿਹਾ ਜਾਂਦਾ ਕਿਉਂਕਿ ਜਦੋਂ ਹੁਣ ਲੜਾਈ ਮੁੱਕ ਗਈ ਸੀ, ਕਾਫੀ ਸਾਰੇ ਜਿਹੜਾ ਫੌਜੀ ਵਗੈਰਾ ਘਰ ਆ ਗਏ, ਅਡਲਟ ਮੇਲ, ਉਦੋਂ ਮੈਂਡੇਟਰੀ ਡਰਾਫਟ ਵਗੈਰਾ ਹੁੰਦਾ ਸੀਗਾ। ਤੇ ਉਦੋਂ ਜਿਹੜਾ ਅਮਰੀਕਾ ਦਾ ਇੱਕ ਦੌਰ ਸੀਗਾ ਉਹਦੇ ਵਿੱਚ ਜਿਹੜਾ ਬਰਥ ਰੇਟ ਸੀ ਉਹਦੇ ਵਿੱਚ ਬਹੁਤ ਜ਼ਿਆਦਾ ਬੂਮ ਹੋਇਆ ਸੀ, ਮਤਲਬ ਕਿ ਵਾਧਾ ਹੋਇਆ ਸੀਗਾ। ਤਾਂ ਕਰਕੇ ਜਿਹੜੇ ਇਹ ਜਨਰੇਸ਼ਨ ਇਹਨੂੰ ਇਹ ਬੇਬੀ ਬੂਮਰ ਜਨਰੇਸ਼ਨ ਕਹਿੰਦੇ ਆ। ਤੇ ਜੀ, ਹੁਣ ਇਹ ਬੇਬੀ ਬੂਮਰ ਜਨਰੇਸ਼ਨ ਇਹਦੀ ਵਰਕਫੋਰਸ ਤੋਂ ਇਹ ਬਾਹਰ ਨਿਕਲਦੇ ਆ, ਨਵੇਂ ਜਿਹੜੇ ਲੋਕੀ ਇੱਥੇ ਦੇ ਟ੍ਰੇਨਡ ਆ ਉਹ ਕੰਮ ਕਰਨਾ ਨਹੀਂ ਚਾਹੁੰਦੇ। ਉਹ ਤਾਂ ਤੁਸੀਂ ਜਿਹੜੇ ਹੁਣ ਭਾਵੇਂ ਪੰਜਾਬੀ ਹਾਊਸ ਹੋਲਡ ਵੀ, ਇੰਡੀਅਨ ਹਾਊਸ ਹੋਲਡ ਉਹਨਾਂ ਕੋਲ ਵੀ ਕਰੋ, ਸਾਰੇ ਤੁਹਾਨੂੰ ਬਿਜ਼ਨਸਮੈਨ ਇਹੀ ਕਰੂਗੇ ਕਿ ਯਾਰ ਜਵਾਕ ਆਪਣੇ ਕੰਮਾਂ ਕਾਰਾਂ 'ਚ ਆਉਣਾ ਨਹੀਂ ਚਾਹੁੰਦੇ, ਇੰਨਾ ਉਹਨਾਂ ਦਾ ਪੈਸੇ ਨੂੰ, ਫਾਈਨੈਂਸ ਨੂੰ ਵੇਖਣ ਦਾ ਨਜ਼ਰੀਆ ਜਿਹੜਾ ਉਹ ਹੋਰ ਆ। ਤੇ ਹੁਣ ਉਹਨਾਂ ਦੀ ਜਿਹੜੀ ਸਟੱਡੀਜ਼ ਆ ਉਹ ਇਹ ਹੈ ਕਿ ਹੁਣ ਇਹ ਉਹ ਵਾਲਾ ਟਾਈਮ ਆ ਗਿਆ ਜਦੋਂ ਕਿ ਇਮੀਗ੍ਰੈਂਟ ਜਿਹੜਾ ਹੈਗਾ ਉਹ ਜਿਹੜਾ ਰੋਲ ਬਣਾਊਗਾ, ਜਿਹੜਾ ਬੇਬੀ ਬੂਮਰਸ ਨੇ ਕਿ ਇਨਫਲੂਐਂਸ਼ੀਅਲ ਜਨਰੇਸ਼ਨ ਸੀਗੀ, ਬਿਜ਼ਨਸਾਂ ਨੂੰ ਕਾਬੂ ਕਰੂਗਾ ਸਾਰਾ। ਤੇ ਤੁਸੀਂ ਜੇ ਫੀਲਡ ਦੇ ਵਿੱਚ ਜਾਓ ਤੁਹਾਨੂੰ ਪਤਾ ਲੱਗੂਗਾ ਕਿ ਹੋ ਵੀ ਇਦਾਂ ਹੀ ਰਿਹਾ, ਜਿਹੜਾ ਬੰਦਾ ਜੀ, ਬਾਹਰੋਂ ਆ ਰਿਹਾ ਉਹ ਜ਼ਿਆਦਾ ਬਿਜ਼ਨਸ ਕਰਨ ਦੇ ਉਹਦੇ ਜਿਹੜੇ ਪਰਸੈਂਟੇਜ odds ਹੈਗੇ ਆ ਐਂਟਰਪ੍ਰੈਨਿਓਰ ਬਣਨ ਦੇ ਉਹ ਜ਼ਿਆਦਾ ਹੈਗੇ ਆ, ਕਿਉਂਕਿ ਉਹ ਹਾਰਡ ਵਰਕਿੰਗ ਹੈਗਾ। ਜੀ। ਸੋ ਬਿਲਕੁਲ ਇਸੇ ਤਰ੍ਹਾਂ ਇੰਡੀਆ ਵਾਲੇ ਹਮੇਸ਼ਾ ਕਹਿੰਦੇ ਆ ਵੀ ਸਾਡੇ ਕੋਲ ਜਿਹੜੀ ਯੰਗ ਜਨਰੇਸ਼ਨ ਵਰਕਫੋਰਸ ਆ 18 ਸਾਲ ਤੋਂ ਲੈ ਕੇ 35 ਸਾਲ ਤਾਈਂ ਦੁਨੀਆ ਸਭ ਤੋਂ ਜ਼ਿਆਦਾ ਆ। ਪਰ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਕਿਹਾ ਵੀ ਮੇਰੀ ਕੰਟਰੀ 'ਚ ਹੁਣ ਜਿਹੜੀ ਵਰਕਫੋਰਸ ਆ ਐਥੀਕਲ ਤੇ ਜਿਨ੍ਹਾਂ ਨੂੰ ਇੰਗਲਿਸ਼ ਵੀ ਵਧੀਆ ਆਉਂਦੀ ਆ, ਆਪਾਂ ਦੇਖੇ ਵੀ ਉੱਥੇ ਬਹੁਤ ਇਮੀਗ੍ਰੈਂਟਸ ਆਏ ਆ। ਉਹ ਕਹਿੰਦੇ ਵੀ ਹੁਣ ਸਾਡੇ ਕੋਲ ਕੈਨੇਡਾ ਦੁਨੀਆ ਦਾ ਇੱਦਾਂ ਦਾ ਮੁਲਕ ਆ ਜਿਹਦੇ 'ਚ ਯੰਗ ਜਨਰੇਸ਼ਨ ਜਿਹੜੀ ਬਾਹਰੋਂ ਇਮੀਗ੍ਰੈਂਟਸ ਆਏ ਆ, ਵਰਕਫੋਰਸ ਬਹੁਤ ਤਕੜੀ ਹੈਗੀ ਆ। ਸੋ ਅਮਰੀਕਾ ਵਾਲਿਆਂ ਨੂੰ ਵੀ ਕਹਿੰਦੇ ਵੀ ਜਿਹੜੇ ਤੁਸੀਂ ਇੰਡੀਆ 'ਚ ਜਾ ਕੇ ਇਨਵੈਸਟ ਕਰਨਾ ਉਹ ਇੱਥੇ ਕਰੋ ਸਾਡੇ ਕੋਲ। ਤੇ ਅਗਲਾ ਇੱਕ ਬਹੁਤ ਵੱਡਾ ਇਸ਼ੂ ਪਿਛਲੇ ਕੁਝ ਮਹੀਨਿਆਂ ਤੋਂ ਬਣਿਆ ਹੋਇਆ ਫਲੋਰੀਡਾ ਨੂੰ ਲੈ ਕੇ, ਟੈਕਸਸ ਨੂੰ ਲੈ ਕੇ, ਜਦੋਂ ਇਮੀਗ੍ਰੈਂਟਸ ਜਿਹੜੇ ਅਨਡਾਕੂਮੈਂਟਡ ਉੱਥੇ ਪਹੁੰਚਦੇ ਤੇ ਉਹਨੀ ਬੱਸਾਂ ਭਰ ਕੇ ਸੈਕਰਾਮੈਂਟੋ ਸੈਂਡ ਕਰ ਦਿੱਤੀਆਂ ਸੀਆਂ। ਉਹਨੂੰ ਲੈ ਕੇ ਹੁਣ ਡਿਪਾਰਟਮੈਂਟ ਆਫ ਜਸਟਿਸ ਨੂੰ ਇਨਵੈਸਟੀਗੇਸ਼ਨ ਕਰਨ ਦੇ ਲਈ ਪੁੱਛਿਆ ਗਿਆ।
ਜੀ, ਬਿਲਕੁਲ। ਸੋ ਕੈਲੀਫੋਰਨੀਆ ਤੇ ਟੈਕਸਸ ਦੇ ਜਿਹੜੀ ਅਫੀਸ਼ੀਅਲਸ ਹੈਗੇ ਆ, ਉਹਨਾਂ ਨੇ ਬਾਈਡਨ ਸਰਕਾਰ ਨੂੰ ਕਿਹਾ ਕਿ ਇਨਵੈਸਟੀਗੇਸ਼ਨ ਕਰੋ ਫਲੋਰੀਡਾ ਦੇ ਖਿਲਾਫ, ਕਿਉਂਕਿ ਫਲੋਰੀਡਾ ਨੇ ਜਿਹੜੇ ਹੁਣ ਸਾਡੇ ਪ੍ਰੋਗਰਾਮ ਨਾਲ ਜੁੜੇ, ਆਪਾਂ ਕਈ ਚਿਰਾਂ ਤੋਂ ਹੁਣ ਦੱਸ ਰਹੇ ਹਾਂ ਕਿ ਉਹ ਬੱਸਾਂ ਭਰ ਕੇ ਲੋਕੀ ਭੇਜ ਰਹੇ ਆ ਕੈਲੀਫੋਰਨੀਆ ਦੇ ਵਿੱਚ ਤੇ ਮੈਸਾਚੂਸੈਟਸ ਦੇ ਵਿੱਚ। ਤੇ ਕੈਲੀਫੋਰਨੀਆ ਦਾ ਗਵਰਨਰ ਤੇ ਅਟਰਨੀ ਜਨਰਲ ਤੇ ਸ਼ੈਰਿਫ ਟੈਕਸਸ ਦਾ, ਉਹਨਾਂ ਨੇ ਆਪਣੀ ਜਿਹੜੀ ਇੱਕ ਲੈਟਰ ਲਿਖੀ ਹੈ ਡਿਪਾਰਟਮੈਂਟ ਆਫ ਜਸਟਿਸ ਨੂੰ। ਉਹ ਕਹਿੰਦੇ ਕਿ ਜਿਹੜੇ ਤਰੀਕੇ ਨਾਲ ਤੁਸੀਂ ਲੋਕਾਂ ਨੂੰ ਝੂਠ ਬੋਲ ਕੇ ਕਿ ਤੁਹਾਨੂੰ ਨੌਕਰੀਆਂ, ਤੁਹਾਨੂੰ ਉੱਥੇ ਰਹਿਣ ਦੀ ਪਰਮਿਸ਼ਨ ਆ, ਤੁਹਾਡੇ ਬੱਚਿਆਂ ਨੂੰ ਸਕੂਲ ਭੇਜ ਦੇਣਾ, ਏਦਾਂ ਦੇ ਝੂਠੇ ਜਿਹੜੇ ਲਾਰੇ ਦੇ ਕੇ ਬੱਸਾਂ 'ਤੇ ਬਿਠਾ ਰਹੇ ਕਿ ਇਹ ਚੀਜ਼ ਜਿਹੜੀ ਆ ਗਲਤ ਆ। ਤੇ ਇਹ ਜਿਹੜੀ ਲੈਟਰ ਸੀਗੀ, ਇਹਨਾਂ ਨੇ ਫਿਰ ਡਿਪਾਰਟਮੈਂਟ ਆਫ ਜਸਟਿਸ ਨੂੰ ਕਿਹਾ ਕਿ ਇਹ ਫੈਡਰਲ ਲਾਅ ਦੀ ਜਿਹੜੀ ਵਾਇਓਲੇਸ਼ਨ ਹੋਈ ਆ, ਕਿਉਂਕਿ ਇਹ ਇੱਕ ਸਕੀਮ ਆ ਲੋਕਾਂ ਨੂੰ ਇਲੀਗਲੀ ਇੱਕ ਥਾਂ ਤੋਂ ਦੂਜੀ ਥਾਂ ਭੇਜਣ ਦੀ। ਇਹ ਜਿਹੜੀ ਲੈਟਰ ਹੈ ਆਲਰੇਡੀ ਗਵਰਨਰ ਜਿਹੜਾ ਗੈਵਨ ਨਿਊਸਮ ਉਹਨੇ ਸਾਈਨ ਕਰ ਦਿੱਤੀ ਹੈ, ਤੇ ਅਟਰਨੀ ਜਨਰਲ ਰੌਬ ਬੋਂਟਾ ਤੇ ਸ਼ੈਰਿਫ ਹਾਵੀਅਰ ਸੈਲਜ਼ਾਰ, ਇਹਨਾਂ ਨੇ ਆਪਣੇ ਕਿਹਾ ਕਿ ਭਾਵੇਂ ਇਹ ਲੋਕਲ ਜੁਰਿਸਡਿਕਸ਼ਨ ਦੀ ਗੱਲ ਹੋ ਰਹੀ ਆ, ਕਿ ਕਈ ਵਾਰੀ ਨਾਨ ਗਵਰਨਮੈਂਟ ਐਨਜੀਓ ਜਿਹੜੇ ਨਾਨ ਪ੍ਰੋਫਿਟ ਹੈਗੇ ਆ, ਉਹ ਲੋਕਾਂ ਦੀ ਹੈਲਪ ਵੀ ਕਰਦੇ ਆ ਉਹਨਾਂ ਨੂੰ ਮੂਵ ਕਰਨ ਦੇ ਵਿੱਚ, ਪਰ ਜਿਹੜੀ ਫਲੋਰੀਡਾ ਸਟੇਟ ਆ ਇਹ ਹੈਲਪ ਨਹੀਂ ਕਰ ਰਹੀ, ਇਹ ਲੋਕਾਂ ਨਾਲ ਜਿਹੜਾ ਹੈਗਾ ਸਕੀਮ ਖੇਡ ਰਹੀ ਆ। ਤੇ ਇਹ ਜਿਹੜੀ ਸਕੀਮ ਆ, ਕਿਉਂਕਿ ਇਹਨਾਂ ਨੇ ਰਿਕਰੂਟਰ ਹਾਇਰ ਕੀਤੇ ਸੀ, ਇਹਨਾਂ ਨੂੰ ਜਿਹੜੀ ਹੁਣ ਇਨਫੋਰਮੇਸ਼ਨ ਇਕੱਠੀ ਹੋਈ ਆ ਕਿ ਇਹਨਾਂ ਨੇ ਝੂਠ ਬੋਲ ਕੇ ਉਹਨਾਂ ਨੂੰ ਜਿਹੜੇ ਅਸਾਈਲਮ ਲੋਕੀ ਲੱਭਣ ਆਏ ਆ, ਉਹਨਾਂ ਨੂੰ ਬੱਸਾਂ ਭਰ ਕੇ ਨਿਊਯਾਰਕ, ਮੈਸਾਚੂਸੈਟਸ, ਕੈਲੀਫੋਰਨੀਆ ਜਿਹੜਾ ਭੇਜਤਾ, ਤੇ ਇਹਨਾਂ ਨੂੰ ਹਾਊਸਿੰਗ ਦੀ ਵੀ ਉਹਨਾਂ ਨੇ ਪ੍ਰੋਮਿਸ ਕੀਤੀ ਸੀ। ਕਈ ਸਾਰੇ ਇਦਾਂ ਦੇ ਝੂਠੇ ਜਿਹੜੇ ਵਾਅਦੇ ਜਿਹੜੇ ਉਹ ਕੀਤੇ ਆ। ਤੇ ਮਾਰਥਾ ਵਿਨਿਆਰਡ ਜਿਹੜਾ ਇੱਕ ਬੜਾ ਹਾਈਲੀ ਇਨਫਲੂਐਂਸ਼ੀਅਲ ਅਮੀਰ ਨੇਬਰਹੁੱਡ ਆ, ਉੱਥੋਂ ਦੀ ਇਹ ਜਿਹੜੀ ਸਾਰੀ ਗੱਲਬਾਤ ਚੱਲੀ ਸੀ ਕਿ ਪਹਿਲਾਂ ਇਹਨਾਂ ਨੇ ਬੱਸਾਂ ਭਰ ਕੇ ਉੱਥੇ ਭੇਜੀਆਂ, ਉਹ ਨਿਊਜ਼ ਦੇ ਵਿੱਚ ਆਇਆ। ਤੇ ਜਿਹੜਾ ਡੀਸੈਂਟਿਸ ਆ, ਇਹ ਰਿਪਬਲਿਕਨ ਹੈਗਾ, ਪ੍ਰੈਜ਼ੀਡੈਂਟ ਲਈ ਹੁਣ ਰਨ ਕਰ ਰਿਹਾ, ਤੇ ਇਹਨੇ ਜਿਹੜੀ ਜ਼ਿੰਮੇਵਾਰੀ ਚੱਕੀ ਸੀਗੀ ਕਿ ਫਲਾਈਟਾਂ ਮੈਂ ਜਿਹੜੀਆਂ ਭੇਜੀਆਂ ਵਾ, ਪਰ ਕਹਿੰਦਾ ਕਿ ਜਿਹੜੇ ਲੋਕੀ ਉਹ ਆਪਣੀ ਮਰਜ਼ੀ ਨਾਲ ਗਏ ਸੀ, ਮੈਂ ਕਿਸੇ ਨੇ ਧੱਕਾ ਨਹੀਂ ਕੀਤਾ। ਤੇ ਇਹਦੇ ਕਰਕੇ ਹੁਣ ਜਿਹੜਾ ਡੀਸੈਂਟਿਸ ਤੇ ਜਿਹੜਾ ਕੈਲੀਫੋਰਨੀਆ, ਡੀਸੈਂਟਿਸ ਫਲੋਰੀਡਾ ਦਾ ਤੇ ਨਿਊਸਮ ਜਿਹੜਾ ਕੈਲੀਫੋਰਨੀਆ ਦਾ, ਉਹਨਾਂ ਦੇ ਵਿੱਚ ਕਾਫੀ ਝੜਪ ਵੀ ਆਪਾਂ ਇੰਟਰਨੈਟ ਤੇ ਸੋਸ਼ਲ ਮੀਡੀਆ ਤੇ ਦੇਖਿਆ ਹੋਗੀ। ਤੇ ਜਿਹੜਾ ਕੈਲੀਫੋਰਨੀਆ ਦਾ ਗਵਰਨਰ ਆ, ਉਹ ਕਹਿੰਦਾ ਕਿ ਜਿਹੜਾ ਫਲੋਰੀਡਾ ਦਾ ਡੀਸੈਂਟਿਸ ਆ, ਕਹਿੰਦਾ ਇੱਕ ਸਮਾਲ ਤੇ ਪੈਥੈਟਿਕ ਮੈਨ ਆ, ਤੇ ਕਹਿੰਦਾ ਇਹਦੇ ਉੱਤੇ ਕਹਿੰਦਾ ਕਿਡਨੈਪਿੰਗ ਦੇ ਚਾਰजेस ਕਹਿੰਦਾ ਲਾਉਣੇ ਚਾਹੀਦੇ ਆ। ਤੇ ਜਿਹੜਾ ਬੋਂਟਾ ਤੇ ਸ਼ੈਰਿਫ ਡਿਪਾਰਟਮੈਂਟ ਹੈਗੇ ਆ, ਉਹਨਾਂ ਨੇ ਪਬਲਿਕ ਰੈਕੋਰਡ ਦੀ ਰਿਕੁਐਸਟ ਕੀਤੀ ਹੈ ਕਿ ਇਹ ਪਬਲਿਕ ਰੈਕੋਰਡ ਭੇਜੇ ਜਾਣ ਆਸਟ੍ਰੇਲੀਆ, ਆਪਣੇ ਫਲੋਰੀਡਾ ਦੇ, ਜੀ। ਕਿ ਕਿਹੜੇ ਮੈਥਡ ਇਹਨਾਂ ਨੇ ਜਿਹੜੇ ਸੀਗੇ ਅਪਣਾਏ ਸੀਗੇ। ਤੇ ਲਾਅ ਐਨਫੋਰਸਮੈਂਟ ਦੀ ਕਹਿੰਦਾ ਇਹ ਇਨਵੈਸਟੀਗੇਸ਼ਨ ਜਿਹੜੀ ਖੋਲ੍ਹਤੀ ਉਹਨਾਂ ਨੇ ਆਪਣੀਆਂ ਕਾਉਂਟੀਆਂ ਦੇ ਵਿੱਚ, ਤੇ ਉਹ ਕਹਿੰਦੇ ਕਿ ਇਹ ਇੱਕ ਕ੍ਰਿਮੀਨਲ ਐਕਟ ਆ, ਤੇ ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ। ਤੇ ਲੋਕਾਂ ਨਾਲ ਜਿਹੜਾ ਧੋਖਾ ਹੋਇਆ, ਉਹਨਾਂ ਨੂੰ ਝੂਠੇ ਜਿਹੜੇ ਸਰਕਾਰੀ ਲੈਵਲ ਤੇ ਵਾਅਦੇ ਕੀਤੇ ਪਏ ਆ। ਤੇ ਜਦੋਂ ਉਹ ਕੈਲੀਫੋਰਨੀਆ ਜਾਂ ਮੈਸਾਚੂਸੈਟਸ ਗਏ ਸੀਗੇ, ਤੇ ਇਦਾਂ ਦੀਆਂ ਕੋਈ ਨੌਕਰੀਆਂ ਜਾਂ ਹਾਊਸਿੰਗ ਅਵੇਲੇਬਲ ਨਹੀਂ ਸੀ। ਤੇ ਹੁਣ ਜਿੱਦਾਂ ਇਹ ਕਈ ਵਾਰੀ ਕਹਿੰਦੇ ਆ ਕਿ ਬਾਈਡਨ ਨੂੰ ਇੰਪੀਚ ਕਰਨਾ ਵਾ, ਉਹ ਕਹਿੰਦੇ ਟਰੰਪ ਦੀ ਇਨਵੈਸਟੀਗੇਸ਼ਨ ਕਰੋ। ਸੋ ਉਦਾਂ ਹੀ ਇਹ ਹੁਣ ਜਿਹੜਾ ਪੋਲਿਟਿਕਸ ਵਾਲਾ ਕਿ ਡੀਸੈਂਟਿਸ ਨੇ ਜਿਹੜਾ ਕਹਿ ਲਓ ਕਿ 15 ਮਿੰਟ ਫੇਮ ਦੇ ਹੁੰਦੇ ਆ, ਉਹ ਤਾਂ ਬਹੁਤ ਫੱਟ ਲਏ ਇਮੀਗ੍ਰੈਂਟ ਨੂੰ ਭੇਜ ਕੇ, ਪਰ ਹੁਣ ਨਾਲ ਇਦਾਂ ਕਿ ਐਂਡ ਆਫ ਦਾ ਡੇ ਜਦੋਂ ਫਿਰ ਕ੍ਰਿਮੀਨਲ ਇਨਵੈਸਟੀਗੇਸ਼ਨਾਂ ਹੁੰਦੀਆਂ ਵਾ, ਤੇ ਤੁਸੀਂ ਉਹ ਚੱਕਰ 'ਚ ਫਸਦੇ ਆ, ਫਿਰ ਟੈਨਸ਼ਨ ਵੀ ਨਾਲ ਜਿਹੜੀ ਵਾਧੂ ਉਹ ਪੈਂਦੀ ਹੈ। ਸੋ ਹੁਣ ਇੱਕ ਪਾਸੇ ਇਹ ਪ੍ਰੈਜ਼ੀਡੈਂਟ ਲਈ ਲੜੂਗਾ, ਦੂਜੇ ਪਾਸੇ ਇਹਨੂੰ ਜਿਹੜਾ ਹੈਗਾ ਕ੍ਰਿਮੀਨਲ ਇਨਵੈਸਟੀਗੇਸ਼ਨ ਇਹਦੇ ਉੱਤੇ ਚੱਲਣੀਆਂ ਨਾਲ। ਜੀ। ਅਗਲੀ ਖਬਰ ਵੱਲ ਚਲੀਏ। ਫਲੋਰੀਡਾ ਨੇ ਜੁਲਾਈ 1 ਤੋਂ ਇੱਕ ਲਾਅ ਪਾਸ ਕਰ ਦਿੱਤਾ, ਖਾਸ ਕਰਕੇ ਜੇ ਅਨਡਾਕੂਮੈਂਟਡ ਬੰਦਿਆਂ ਨੂੰ ਕੋਈ ਹਾਇਰ ਕਰਦਾ ਆ ਤੇ ਬਹੁਤ ਵੱਡਾ ਫਾਈਨ ਆ, ਜਿਨ੍ਹਾਂ ਦੇ 25 ਤੋਂ ਵੱਧ ਇੰਪਲਾਈਜ਼ ਹੈਗੇ ਆ। ਜੇ ਕੋਈ ਡਰਾਈਵ ਕਰਦਾ ਆ, ਉਹਨੂੰ ਉਹ ਫੜ ਸਕਦੇ ਆ ਜਿਨ੍ਹਾਂ ਦੇ ਕੋਲ ਵੈਲਿਡ ਲਾਇਸੈਂਸ ਨਹੀਂ। ਜੋ ਹੌਸਪੀਟਲਸ ਆ, ਉਹਨਾਂ ਨੂੰ ਕਿਹਾ ਗਿਆ ਵੀ ਕੋਈ ਵੀ ਬੰਦਾ ਜਿਹੜਾ ਤੁਹਾਡੇ ਕੋਲ ਅਨਡਾਕੂਮੈਂਟਡ ਇਲਾਜ ਕਰਾਉਣ ਆਦਾ, ਉਹਦੀ ਪੂਰੀ ਇਨਫੋਰਮੇਸ਼ਨ ਲਓ। ਸੋ ਫਲੋਰੀਡਾ, ਕਿਉਂਕਿ ਕਈ ਸਟੇਟਸ ਦੇ ਵਿੱਚ ਜਿਹੜੇ ਅਨਡਾਕੂਮੈਂਟਡ ਲੋਕ ਆ, ਉਹ ਡਰਾਈਵਿੰਗ ਲਾਇਸੈਂਸ ਲੈ ਸਕਦੇ, ਜਿਸ ਤਰ੍ਹਾਂ ਸਾਡੀ ਜਿਹੜੀ ਸਟੇਟ ਆ ਕੈਲੀਫੋਰਨੀਆ ਦੇ ਵਿੱਚ ਵੀ। ਤੇ ਫਲੋਰੀਡਾ ਨੇ ਹੁਣ ਇਹ ਕਿਹਾ ਆ ਵੀ ਉਹ 5 ਸਟੇਟਾਂ ਦੇ ਜਿਹੜੇ ਲਾਇਸੈਂਸ ਆ, ਉਹ ਨਹੀਂ ਐਕਸੈਪਟ ਕਰਨਗੇ, ਤਾਂ ਕਿ ਇਮੀਗ੍ਰੇਸ਼ਨ ਕ੍ਰੈਕਡਾਊਨ ਕੀਤਾ ਜਾ ਸਕੇ। ਜੀ ਬਿਲਕੁਲ। ਸੋ ਜਿਹੜੀਆਂ 5 ਸਟੇਟਾਂ ਦੇ ਲਾਇਸੈਂਸ ਉਹਨਾਂ ਨੇ ਨਹੀਂ ਐਕਸੈਪਟ ਕਰਨੇ, ਉਹ ਹੈਗੀਆਂ ਪਹਿਲਾਂ ਖਬਰ ਦੱਸ ਦਈਏ, ਸਾਰੇ ਲਾਇਸੈਂਸ ਨਹੀਂ, ਲਿਮਿਟਿਡ ਲਾਇਸੈਂਸ ਜਿੱਦਾਂ ਹੁੰਦੇ ਆ। ਕੈਲੀਫੋਰਨੀਆ ਦਾ ਜਿੱਦਾਂ AB60 ਸੀਗਾ, ਜੀ। ਜਿਹੜਾ ਹੁਣ ਫਲੋਰੀਡਾ ਉਹ ਕੀ ਕਹਿੰਦਾ, ਉਹ ਈਸਟ ਕੋਸਟ ਵਾਲੇ ਪਾਸੇ ਲੱਗਦਾ। ਤੇ ਕਨੈਟੀਕਟ, ਡੈਲਾਵੇਅਰ, ਹਵਾਈ, ਰੋਡ ਆਈਲੈਂਡ ਤੇ ਵਰਮੌਂਟ, ਇਹ ਜਿਹੜੀਆਂ 5 ਸਟੇਟਾਂ ਵਾ, ਫਿਲਹਾਲ ਇਹਨਾਂ ਦੀ ਇਹਨਾਂ ਲਿਸਟ ਕੱਢੀ ਹੈ। ਕਨੈਟੀਕਟ, ਡੈਲਾਵੇਅਰ, ਹਵਾਈ, ਰੋਡ ਆਈਲੈਂਡ ਤੇ ਵਰਮੌਂਟ, ਇਹਨਾਂ ਦੇ ਲਾਇਸੈਂਸ ਕਹਿੰਦਾ ਜੇ ਉਹਦੇ ਉੱਤੇ ਲਿਖਿਆ ਕਿ ਨਾਟ ਫॉर ਫੈਡਰਲ ਆਇਡੈਂਟੀਫਿਕੇਸ਼ਨ, ਲਿਮਿਟਿਡ ਪਰਪਸ ਡਰਾਈਵਰ ਲਾਇਸੈਂਸ, ਨਾਟ ਫॉर ਰੀਅਲ ਆਈਡੀ ਪਰਪਸਸ, ਡਰਾਈਵਰਸ ਪ੍ਰਿਵਿਲੇਜ ਕਾਰਡ, ਇਹ ਜੇ ਤੁਹਾਡੇ ਲਿਮਿਟਿਡ ਲਾਇਸੈਂਸ ਜਿਹੜੇ ਹੈਗੇ ਆ ਇਨ ਡਾਕੂਮੈਂਟਾਂ ਨੂੰ ਮਿਲਦੇ ਆ ਇਹਨਾਂ ਸਟੇਟਾਂ ਦੇ ਵਿੱਚ। ਤੇ ਇਹ ਜਿਹੜੇ ਡਰਾਈਵਰ ਲਾਇਸੈਂਸ ਜਿਹੜੇ ਹੁੰਦੇ ਆ ਨਾ, ਤੇ ਇਦਾਂ ਦੀ ਐਨੋਟੇਸ਼ਨ ਵੀ ਲਿਖੀ ਹੁੰਦੀ ਹੈ ਕਿ ਲਿਮਿਟਿਡ ਡਰਾਈਵਰ ਲਾਇਸੈਂਸ ਹੈਗੇ ਆ। ਜੀ। ਡੈਲਾਵੇਅਰ, ਹਵਾਈ, ਰੋਡ ਆਈਲੈਂਡ, ਵਰਮੌਂਟ,
ਇਹਨਾਂ ਦੇ ਜੁਲਾਈ 1 ਤੋਂ ਬਾਅਦ ਜਿਹੜੇ ਲਾਇਸੈਂਸ ਸੀਗੇ ਉਹ ਇਨਵੈਲਿਡ ਆ। ਜੀ। ਇਹ ਡਰਾਈਵ ਨਹੀਂ ਕਰ ਸਕਦੇ। ਤੇ ਫਲੋਰੀਡਾ ਨੇ ਜਦੋਂ ਦੱਸਿਆ ਕਿ ਹੁਣ ਇਹਨੇ ਪ੍ਰੈਜ਼ੀਡੈਂਟ ਬਣਨਾ ਵਾ, ਇਹਦੇ ਉੱਤੇ ਟਰੰਪ ਦੇ ਵਿੱਚ ਤਾਂ ਹੁਣ ਤੁਸੀਂ ਦੇਖੋਗੇ ਆਉਣ ਵਾਲੇ ਮਹੀਨਿਆਂ 'ਚ ਇਹ ਡਿਬੇਟ ਚੱਲਣਾ। ਉਹਨੇ ਕਹਿਣਾ ਕਿ ਮੈਂ ਜ਼ਿਆਦਾ ਇਮੀਗ੍ਰੈਂਟਾਂ ਨੂੰ ਟੰਗਦਾ, ਇਹਨੇ ਕਹਿਣਾ ਮੈਂ ਜ਼ਿਆਦਾ ਇਮੀਗ੍ਰੈਂਟਾਂ ਨੂੰ ਟੰਗਦਾ। ਜੀ। ਤੇ ਦੋਨਾਂ 'ਚ ਹੁਣ ਰੇਸ ਰਿਪਬਲਿਕਨਾਂ ਦੀ ਇਹ ਲੱਗ ਗਈ ਹੈ ਕਿ ਦੋਨਾਂ 'ਚੋਂ ਜ਼ਿਆਦਾ ਸਟ੍ਰਿਕਟ ਕੌਣ ਆ, ਜ਼ਿਆਦਾ ਕਿਹਨੇ ਟੰਗਿਆ ਇਮੀਗ੍ਰੈਂਟਾਂ ਨੂੰ। ਸੋ ਤੇ ਫਾਰ ਜੀ ਮੈਂ ਦੇਖ ਰਿਹਾ ਵੀ ਜਿਹੜੇ ਡਿਸੈਂਟਿਸ ਆ ਇਹ ਟਰੰਪ ਨਾਲੋਂ ਵੀ ਕਾਫੀ ਜ਼ਿਆਦਾ ਜਿਹੜੇ ਆ ਸਖਤ ਨਜ਼ਰ ਆ ਰਿਹਾ ਇਮੀਗ੍ਰੇਸ਼ਨ ਦੇ ਮਾਮਲੇ 'ਚ। ਇਦਾਂ ਹੀ ਹੁੰਦਾ ਫਿਰ ਜੀ। ਆਪਣਾ ਕਹਿ ਲਓ ਕਿ ਸਟੂਡੈਂਟ ਫਿਰ ਗੁਰੂ ਨੂੰ ਮਾਤ ਦੇ ਦਿੰਦਾ ਇੱਕ ਵਾਰੀ, ਉਹ ਵਾਲਾ ਹਿਸਾਬ ਹੁਣ ਜਿਹੜਾ ਹੋ ਗਿਆ ਵਾ। ਸਹੀ ਗੱਲ ਆ ਜੀ। ਤੇ ਉਹ ਕਹਿੰਦਾ ਕਿ ਸਾਡੀ ਕੰਟਰੀ 'ਚ ਕਹਿੰਦਾ ਜਿਹੜਾ ਵੀ ਕਹਿੰਦਾ ਇਲੀਗਲੀ ਆਇਆ, ਜਿਹਨੇ ਲਾਅ ਵਾਇਲੇਟ ਕੀਤੇ ਆ, ਉਹਨੂੰ ਕਹਿੰਦਾ ਸਟੇਟ ਦੀ ਆਈਡੀ ਊਡੀ ਕੁਛ ਨਹੀਂ ਮਿਲਣੀ ਚਾਹੀਦੀ, ਨਾ ਹੀ ਕਹਿੰਦਾ ਸਟੇਟ ਦੀ ਕੋਈ ਵੀ ਫੰਡਡ ਸਰਵਿਸ ਆ। ਜਿਹੜੇ ਕਿ ਸਾਡੇ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰਾਂ ਨੂੰ ਹੱਕ ਆ, ਉਹਨਾਂ ਨੂੰ ਇਦਾਂ ਦੇ ਕੋਈ ਹੱਕ ਨਹੀਂ ਮਿਲਣੇ ਚਾਹੀਦੇ। ਤੇ ਜਿਹੜੀ ਬਾਈਡਨ ਸਰਕਾਰ ਆ ਉਹ ਕਹਿੰਦਾ ਕਿ ਇਹ ਆਪਣੀ ਰਿਸਪੌਂਸਿਬਿਲਟੀ ਕਰ ਨਹੀਂ ਰਹੀ ਪੂਰੀ, ਤੇ ਬਾਰਡਰ ਨੂੰ ਪ੍ਰੋਟੈਕਟ ਨਹੀਂ ਕਰ ਪਾ ਰਹੀ। ਇਸ ਲਈ ਸਾਡੀ ਜ਼ਿੰਮੇਵਾਰੀ ਹੈ ਕਿ ਆਪਾਂ ਫਲੋਰੀਡਾ ਦੇ ਬਾਰਡਰ ਨੂੰ ਜਿਹੜਾ ਉਹ ਪ੍ਰੋਟੈਕਟ ਕਰੀਏ, ਤੇ ਆਪਾਂ ਆਪਣੇ ਸਿਟੀਜ਼ਨ ਜਾਂ ਸਟੇਟ ਦੇ ਜਾਂ ਕੰਟਰੀ ਦੇ ਜਿਹੜੇ ਸਾਰੇ ਨਾਗਰਿਕ ਆ, ਸਾਡੀ ਜ਼ਿੰਮੇਵਾਰੀ ਬਣਦੀ ਆ। ਤੇ ਇਹਨੇ ਜਿਹੜਾ ਸੀਗਾ ਆਪਾਂ ਰੇਡੀਓ ਤੇ ਵੀ ਡਿਸਕਸ ਕੀਤਾ ਸੀਗਾ, SB 1718 ਜਿਹੜਾ ਲਾਅ ਇਹਨੇ ਮਈ ਦੇ ਵਿੱਚ ਪਾਸ ਕੀਤਾ ਸੀਗਾ, ਉਹਦੇ ਥੱਲੇ ਜਿਹੜਾ ਵੀ ਬੰਦਾ ਅਨਡਾਕੂਮੈਂਟ ਬੰਦੇ ਨੂੰ, ਜਿਹੜਾ ਕੱਚਾ ਬੰਦਾ ਉਹਨੂੰ ਰਾਈਡ ਰੂਡ ਦਿੰਦਾ ਤੇ ਫੜਿਆ ਗਿਆ, ਉੱਤੇ ਫੈਲਨੀ ਚਾਰजेस ਆ 15 ਸਾਲ ਤੋਂ ਵੱਧ ਦੀ ਕਹਿੰਦਾ ਜੇਲ੍ਹ ਦੇਣੀ ਹੈ। ਤੇ ਜੀ। ਜਿੰਨੇ ਵੀ 25 ਤੋਂ ਜ਼ਿਆਦਾ EMPLOYEE ਵਾਲੇ ਜਿਹੜੇ ਬਿਜ਼ਨੈਸਿਸ ਹੈਗੇ ਆ, ਉਹਨਾਂ ਨੂੰ ਕਹਿੰਦਾ ਕਿ ਸਾਰਿਆਂ ਦਾ ਸਿਟੀਜ਼ਨ ਸਟੇਟਸ ਤੇ ਇਮੀਗ੍ਰੇਸ਼ਨ ਸਟੇਟਸ ਜਿਹੜਾ ਉਹ ਵੈਰੀਫਾਈ ਕਰਨਾ। ਤੇ ਸਭ ਤੋਂ ਮਾੜੀ ਜਿਹੜੀ ਇਸ ਲਾਅ ਦੇ ਵਿੱਚ ਗੱਲ ਇਹ ਸੀਗੀ ਕਿ ਜਿਹੜੇ ਹਸਪਤਾਲ ਹੈਗੇ ਆ, ਉਹਨਾਂ ਨੇ ਆਪਣੇ ਫਾਰਮ ਦੇ ਉੱਤੇ ਇਮੀਗ੍ਰੇਸ਼ਨ ਸਟੇਟਸ ਦੀ ਇਨਕੁਆਇਰੀ ਕਰਨੀ ਆ ਕਿ ਇਹ ਕੱਚੇ ਆ ਕਿ ਪੱਕੇ ਆ, ਤੇ ਉਹਨਾਂ ਨੂੰ ਸਰਵਿਸ ਵੀ ਡਿਨਾਈ ਕਰ ਸਕਦੇ ਆ, ਤੇ ਇਮੀਗ੍ਰੇਸ਼ਨ ਅਥਾਰਟੀਜ਼ ਨੂੰ ਵੀ ਹੁਣ ਨੋਟੀਫਾਈ ਕਰ ਸਕਦੇ ਆ। ਸੋ ਕਹਿਣ ਦਾ ਮਤਲਬ ਹੁਣ ਜੇ ਕੋਈ ਬੰਦਾ ਵਿਚਾਰਾ ਐਕਸੀਡੈਂਟ ਹੋ ਗਿਆ ਜਾਂ ਕੁਛ ਹੋ ਗਿਆ, ਤੇ ਫਲੋਰੀਡਾ ਦੇ ਵਿੱਚ ਤਾਂ ਹੁਣ ਉਹਨੂੰ ਉਹ ਕਹੋਗੇ ਕਿ ਪਹਿਲਾਂ ਆਪਣਾ ਇਮੀਗ੍ਰੇਸ਼ਨ ਸਟੇਟਸ ਦੱਸ ਕਿ ਕੀ ਹੈਗਾ। ਤੇ ਇਹਨੂੰ ਜਿਹੜਾ ਸਿਵਲ ਲਾਈਟ ਗਰੁੱਪ ਹੈਗੇ ਕਾਫੀ, ਸਭ ਤੋਂ ਸਪੈਸੀਫਿਕਲੀ ਸਦਰਨ ਪਾਵਰਟੀ ਲਾਅ ਸੈਂਟਰ ਤੇ ਜਿਹੜਾ ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ ਹੈਗਾ ਫਲੋਰੀਡਾ ਦਾ ਚੈਪਟਰ, ਉਹਨਾਂ ਨੇ ਕਿਹਾ ਕਿ ਆਪਾਂ ਇਹਦੇ ਉੱਤੇ ਜਿਹੜਾ ਹੈਗਾ ਲਾਅ ਸੂਟ ਹੁਣ ਆਪਾਂ ਜਿਹੜੀ ਸ਼ੁਰੂ ਕੇ ਪੁੱਛ ਸਕਦੀ ਹੈ ਕਿ ਤੂੰ ਆਪਣਾ ਲਾਇਸੈਂਸ ਦਿਖਾ, ਤੇ ਉਹਨਾਂ ਨਾਲ ਧੱਕਾ ਕਰ ਸਕਦੀ ਆ। ਤੇ ਇਹਦੇ ਨਾਲ ਜਿਹੜਾ ਹੈਗਾ ਕਾਫੀ ਹਰਾਸਮੈਂਟ ਵਾਲਾ, ਡਿਸਕ੍ਰਿਮੀਨੇਸ਼ਨ ਵਾਲਾ, ਫੀਮੇਲਸ ਦੀ ਸੈਕਸ਼ੂਅਲ ਹਰਾਸਮੈਂਟ ਦੇ ਜਿਹੜੇ ਸਿਨੈਰੀਓ ਆ ਉਹ ਬਹੁਤ ਜ਼ਿਆਦਾ ਜਿਹੜੇ ਵੱਧ ਜਾਣੇ ਆ। ਤੇ ਉਹ ਕਹਿੰਦੇ ਕਿ ਇਹਨੂੰ ਜਿਹੜਾ ਚੈਲੰਜ ਕਰਨਾ ਉਹ ਜ਼ਰੂਰੀ ਆ। ਹੁਣ ਇਹਨੂੰ ਜੇ ਬ੍ਰੇਕਡਾਊਨ ਖਤਮ ਕਰੀਏ ਤਾਂ ਫਲੋਰੀਡਾ ਦੇ ਵਿੱਚ ਜਿਹੜੇ ਹੁਣ EMPLOYER ਆ ਉਹ ਕਹਿੰਦੇ ਕਿ ਸਾਡੇ ਵਰਕਰ, ਉਹਨਾਂ ਨੇ ਇੱਥੋਂ ਆਲਰੇਡੀ ਭੱਜਣਾ ਸ਼ੁਰੂ ਕਰਤਾ, ਕਿਉਂਕਿ ਉਹ ਕਹਿੰਦੇ ਜੇ ਆਪਾਂ ਰਹਿ ਹੀ ਨਹੀਂ ਸਕਦੇ, ਆਪਾਂ ਕੰਮ ਤੇ ਗੱਡੀ ਨਹੀਂ ਚਲਾ ਸਕਦੇ, ਤੇ ਆਪਾਂ ਹਸਪਤਾਲ ਨਹੀਂ ਜਾ ਸਕਦੇ, ਸਾਨੂੰ ਫਾਇਦਾ ਕੀ ਹੈ ਇਸ ਸਟੇਟ ਦੇ ਵਿੱਚ ਰਹਿਣ ਦਾ। ਸੋ ਜਿਹੜੇ ਫਲੋਰੀਡਾ ਵਾ ਉਹਦਾ ਦੱਸ ਦਈਏ ਕਿ ਉੱਥੇ ਵੀ ਕਾਫੀ ਜਿਹੜੇ ਲੋਕੀ ਰਿਟਾਇਰੀ ਜਿਹੜੇ ਮੂਵ ਹੋਏ ਸੀਗੇ, ਤੇ ਉੱਥੇ ਜਿੱਦਾਂ ਰੈਸਟੋਰੈਂਟ ਇੰਡਸਟਰੀ, ਹੌਸਪਿਟੈਲਿਟੀ ਇੰਡਸਟਰੀ, ਟੂਰਿਜ਼ਮ ਵਗੈਰਾ ਕਾਫੀ ਜਿਹੜਾ ਚੱਲਦਾ। ਪਰ ਹੁਣ ਗੱਲ ਇਹ ਹੈ ਕਿ ਲਾਅ ਤਾਂ ਤੁਸੀਂ ਇੱਦਾਂ ਦਾ ਪਾਸ ਕਰ ਦਿਓ, ਪਰ ਕੰਮ ਕਿਹਨੇ ਕਰਨਾ? ਤੇ ਜਿਹੜੇ ਉੱਥੇ ਰੈਸਟੋਰੈਂਟਾਂ ਵਾਲੇ ਆ, ਆਲਰੇਡੀ ਸਮਾਲ ਬਿਜ਼ਨਸ ਜਿਹੜੇ ਹੈਗੇ ਆ, ਉਹ ਕਹਿੰਦੇ ਕਿ ਇਹ ਤਾਂ ਸਾਡਾ ਜਿਹੜਾ ਕਾਰੋਬਾਰ ਆ ਉਹ ਠੱਪ ਹੋ ਜਾਣਾ ਫਲੋਰੀਡਾ ਦੇ ਵਿੱਚ ਸਾਰਾ, ਕਿ ਇਕੋਨਮੀ ਨੂੰ ਨੁਕਸਾਨ ਬਹੁਤ ਜ਼ਿਆਦਾ ਪਹੁੰਚਣਾ। ਤੇ ਹੁਣ ਜਿਹੜੇ ਉੱਥੇ ਦੇ ਲੋਕੀ ਆ, ਗਵਰਨਰ ਤੋਂ ਇਲਾਵਾ ਹੁਣ ਇਹਦਾ ਤਾਂ ਇਰਾਦਾ ਹੈਗਾ ਇਹਨੂੰ ਤਾਂ ਪ੍ਰੈਜ਼ੀਡੈਂਟ ਬਣਨਾ, ਇਹ ਤਾਂ ਆਪਣੀ ਸੋਚਣ ਦੇ ਆ ਇਸ ਵੇਲੇ। ਜੀ। ਤੇ ਜਿਹੜੇ ਬਾਕੀ ਲੋਕੀ ਆ, ਈਵਨ ਰੈਜ਼ੀਡੈਂਟਸ ਨੇ, ਉਹ ਕਹਿੰਦੇ ਕਿ ਸਾਡੇ ਤਾਂ ਜਿਹੜੀ ਸਰਵਿਸ ਹੁੰਦੀਆਂ ਵਾ ਉਹੀ ਨਹੀਂ ਸਾਨੂੰ ਹੁਣ ਮਿਲਣੀਆਂ, ਕੰਮ ਕੌਣ ਕਰੂਗਾ ਸਟੋਰਾਂ ਤੇ। ਸੋ ਇਹ ਦੇਖਦੇ ਹੁਣ ਫਲੋਰੀਡਾ ਦਾ ਇਹਨੇ ਹੁਣ ਦੇਖੋ, ਇਹਦੇ ਬਾਰੇ ਗੱਲ ਕਰ ਰਹੇ ਆ ਅੱਜ ਰੇਡੀਓ ਤੇ, ਇਹਦੇ ਬਾਰੇ ਹੁਣ ਕਿੰਨੇ ਮਹੀਨੇ ਦੇ ਉੱਤੇ ਸਾਨੂੰ ਹੋ ਗਿਆ। ਮੈਂ ਤਾਂ ਇਹਦਾ ਨਾਂ ਵੀ ਨਹੀਂ ਸੁਣਿਆ ਸੀਗਾ, ਪਤੰਦਰ ਦਾ ਹੈ ਕੌਣ ਆ ਇਹ, ਜੀ। ਕਿੰਨੀਆਂ ਸਟੇਟਾਂ ਲੱਗਦੀਆਂ ਹਨਾ। ਜੀ। ਤੇ ਇਹਨੇ ਹੁਣ ਦੇਖ ਲਓ ਇਹਦਾ ਨਾਂ ਸਾਰਿਆਂ ਨੂੰ ਪਤਾ ਕਿੱਦਾਂ ਵਾ। ਤੇ ਉਹਨਾਂ ਦੇ ਹੁਣ ਜਿੱਦਾਂ ਪੋਲ ਕਈ ਆਏ ਆ, ਪੋਲ ਉਹਨਾਂ ਦੇ ਇਹ ਆ ਕਿ ਜਿਹੜੇ ਇਮੀਗ੍ਰੈਂਟ ਪੱਕੇ ਹੋ ਜਾਂਦੇ ਆ, ਸਪੈਸ਼ਲੀ ਹਿਸਪੈਨਿਕ ਕਮਿਊਨਿਟੀ, ਤੇ ਇਹ ਜਿਹੜਾ ਪੋਲ ਹੋਇਆ ਸੀਗਾ, ਤੇ ਆਪਣੇ ਵੀ ਜਿਹੜੇ ਪੰਜਾਬੀ ਕਮਿਊਨਿਟੀ ਵਾਲੇ ਵੀ, ਉਹਨਾਂ ਦਾ ਪੋਲ ਇਹ ਆ ਕਿ ਇਮੀਗ੍ਰੈਂਟ ਜਿਹੜੇ ਹੈਗੇ ਆ ਇੱਕ ਵਾਰੀ ਜਦੋਂ ਪੱਕੇ ਹੋ ਜਾਂਦੇ ਆ, ਫਿਰ ਉਹ ਤੋਂ ਬਾਅਦ ਉਹ ਜ਼ਿਆਦਾਤਰ ਬਿਜ਼ਨਸਾਂ ਵਗੈਰਾ ਵਿੱਚ ਜਾਂਦੇ ਆ, ਤੇ ਉਹ ਰਿਪਬਲਿਕਨਾਂ ਨੂੰ ਜਿਹੜੀ ਸਪੋਰਟ ਜਿਹੜੀ ਜ਼ਿਆਦਾ ਕਰਦੇ ਆ। ਜੀ। ਜਿਹੜਾ ਇਹ ਡੀਸੈਂਟਿਸ ਆ, ਇਹਦੀ ਹੁਣ ਰੇਟਿੰਗ ਇਹਦੀ ਹਾਈ ਆ, ਇਹ ਕੋਈ ਏਦਾਂ ਨਹੀਂ ਕਿ ਇਹਨੂੰ ਪਤਾ ਨਹੀਂ ਹੈ, ਇਹ ਇੱਕ ਵਾਕਈ ਇੱਕ ਕੰਟੈਂਡਰ ਹੈਗਾ ਇਮੀਗ੍ਰੈਂਟਾਂ ਨੂੰ ਨੱਪ ਕੇ ਇਹ ਅੱਗੇ ਜਿਹੜਾ ਜਾ ਰਿਹਾ ਵਾ, ਤੇ ਇਹਦੀ ਜਿਹੜੀ ਸਪੋਰਟ ਵੀ ਕਰਨ ਵਾਲੇ ਇਮੀਗ੍ਰੈਂਟ ਤਬਕਾ ਇਹਦੀ ਸਪੋਰਟ ਵੀ ਬੜੀ ਕਰ ਰਿਹਾ ਹੈਗਾ। ਜੀ। ਸੋ ਬਿਲਕੁਲ ਆਪਾਂ ਪਿਛਲੇ ਵੀਕ ਵੀ ਡਿਸਕਸ ਕੀਤਾ ਸੀ ਵੀ ਕਿੱਦਾਂ ਬਹੁਤ ਸਾਰੇ ਜਿਹੜੇ ਇਮੀਗ੍ਰੈਂਟ ਆ, ਖਾਸ ਕਰਕੇ ਸਾਊਥ ਅਮਰੀਕਨ ਆ, ਉਹ ਹੈ ਤਾਂ ਕੰਜ਼ਰਵੇਟਿਵ ਹੋ ਜਾਂਦੇ, ਚੇਂਜ ਰਿਪਬਲਿਕਨ, ਪਰ ਹੁਣ ਸਭ ਤੋਂ ਵੱਡੀ ਪ੍ਰੋਬਲਮ ਫਲੋਰੀਡਾ ਦੀ ਮੈਂ ਇਹ ਦੇਖ ਰਿਹਾ ਸੀ, ਆਪਾਂ ਅਪਡੇਟ ਅਮਰੀਕਾ 'ਚ ਬਹੁਤ ਡਿਸਕਸ ਕਰਦੇ ਰਹਿੰਦੇ ਆ, ਜਿਹੜੇ ਸਮਾਲ ਬਿਜ਼ਨੈਸਿਸ ਆ ਉਹ ਬਹੁਤ ਹਰਟ ਹੋ ਰਹੇ ਆ।
ਕਿਉਂਕਿ ਜਿਹੜੇ ਅਨਡਾਕੂਮੈਂਟਡ ਲੋਕ ਕੰਮ ਕਰਦੇ ਸੀ ਜਾਂ ਈਵਨ ਡਾਕੂਮੈਂਟਡ ਵੀ, ਉਹ ਵੀ ਬਹੁਤ ਡਰੇ ਹੋਏ ਆ। ਤੁਹਾਨੂੰ ਪਤਾ ਹਮੇਸ਼ਾ ਹੀ ਜਿਹੜਾ ਬੰਦਾ ਇਮੀਗ੍ਰੈਂਟ ਹੁੰਦਾ ਨਾ, ਉਹ ਡਰਦਾ ਰਹਿੰਦਾ, ਇੱਕ ਪੁਲਿਸ ਤੋਂ, ਇੱਕ ਇਮੀਗ੍ਰੇਸ਼ਨ ਤੋਂ। ਸੋ ਬਹੁਤ ਸਾਰੇ ਮੂਵ ਹੋ ਗਏ ਆ ਵਾਸ਼ਿੰਗਟਨ 'ਚ, ਕੈਲੀਫੋਰਨੀਆ, ਉੱਥੇ ਲੋਕਾਂ ਨੂੰ ਕੰਮ ਕਰਨ ਲਈ ਬੰਦੇ ਨਹੀਂ ਲੱਭ ਰਹੇ ਹੈਗੇ। ਕੰਸਟਰਕਸ਼ਨ ਇੰਡਸਟਰੀ 'ਚ, ਹੋਟਲ ਇੰਡਸਟਰੀ 'ਚ, ਰੈਸਟੋਰੈਂਟ ਇੰਡਸਟਰੀ ਦੇ ਵਿੱਚ। ਤੇ ਇੱਕ ਜਾਂਦੇ ਜਾਂਦੇ ਹੋਰ ਖਬਰ ਸਾਂਝੀ ਕਰਨੀ ਆ ਮੈਂ, ਪਤਾ ਨਹੀਂ ਤੁਹਾਨੂੰ ਪਤਾ ਕਿ ਨਹੀਂ, ਆਪਾਂ ਕੱਲ ਵੀ ਸਾਂਝੀ ਕੀਤੀ ਸੀ ਵੀ ਕੱਲਾ ਜਿਹੜੇ ਪੋਲੀਟੀਸ਼ੀਅਨ ਆ ਇਹ ਨਹੀਂ ਹੁੰਦੇ ਵੀ ਜਿਹੜੇ ਇਹ ਆਪਣੇ ਆਪ ਨੂੰ ਜਿਹੜਾ ਜਿੱਤਣ ਦੇ ਲਈ ਇਦਾਂ ਦੇ ਜਿਹੜੀ ਇਹ ਬਿਆਨਬਾਜ਼ੀ ਕਰਦੇ ਆ। ਇਮੀਗ੍ਰੇਸ਼ਨ ਕਸਟਮ ਆਫਿਸਰ ਵੱਲੋਂ ਵੀ ਇੱਕ ਸ਼ਿਕਾਗੋ ਦੇ ਵਿੱਚ ਇਨਵੈਸਟੀਗੇਸ਼ਨ ਚੱਲ ਰਹੀ ਆ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵਾਲਿਆਂ ਦੇ ਇੱਕ ਬੰਦੇ ਨੇ, ਇੱਕ ਨਹੀਂ ਇੱਕ ਤੋਂ ਵੱਧ ਜਿਹੜੇ ਬੰਦੇ, ਉਹਨਾਂ ਨੇ ਇੱਕ ਟੀਨੇਜਰ ਬੱਚੀ ਸੀ ਉਹਦੇ ਨਾਲ ਰੇਪ ਤੱਕ ਕਰ ਦਿੱਤਾ, ਜਿਹੜੀ ਅਨਡਾਕੂਮੈਂਟਡ ਸੀ, ਉਹਦੀ ਹੁਣ ਇਨਵੈਸਟੀਗੇਸ਼ਨ ਚੱਲਦੀ ਆ। ਸੋ ਇਦਾਂ ਦੇ ਜਿਹੜੇ ਗੰਦੇ ਕਈ ਬੰਦੇ ਹੁੰਦੇ ਆ, ਉਹ ਜਿਹੜੇ ਜੌਬ ਕਰਦੇ ਉਹਨਾਂ ਦੇ ਵਿੱਚ ਵੀ ਹੁੰਦੇ ਹੈਗੇ ਆ। ਬਿਲਕੁਲ ਹੁੰਦੇ ਆ ਜੀ। ਉਹ ਤਾਂ ਹੁਣ ਜਿਹੜੀ ਇਹ ਤਾਂ ਹੁਣ ਜਿਹੜਾ ਇਨਸਾਨ ਆ ਉਹਦੀ ਫਿਤਰਤ ਆ ਜੀ, ਕਿ ਜਦੋਂ ਤੁਹਾਨੂੰ ਪਾਵਰ ਦਿੱਤੀ ਗਈ ਆ, ਬੜੇ ਲੋਕੀ ਆ ਆਪਣੇ ਅੱਖੇ ਮੂਹਰੇ ਕਈ ਦੇਖਿਆ ਹੁਣ, ਕਿ ਉਹਨਾਂ ਨੂੰ ਜਦੋਂ ਮਾੜੀ ਜਿਹੀ ਉਹਨਾਂ ਦੀ ਪਾਵਰ ਆ ਗਈ, ਉਹ ਤੁਸੀਂ ਆਪਣੇ ਤੋਂ ਜਿਹੜਾ ਥੱਲੇ ਵਾਲਾ ਬੰਦਾ ਵਿਅਕਤੀ ਆ, ਜਿਹੜਾ ਹੁਣ ਨਵਾਂ ਇਮੀਗ੍ਰੈਂਟ ਆਇਆ ਜਿਹਦੇ ਕੋਲ ਨਹੀਂ ਕੁਛ, ਰੂਮਮੇਟ ਸਿਚੁਏਸ਼ਨ 'ਚ ਹੀ ਆਪਾਂ ਦੇਖਿਆ ਜਿਹੜੇ ਕਈ ਵਾਰੀ ਦੁਖੀ ਹੋ ਜਾਂਦੇ ਬੰਦੇ। ਸੋ ਇਦਾਂ ਹੈ ਕਿ ਕਈ ਵਾਰੀ ਬਹੁਤ ਜ਼ਿਆਦਾ ਵਾਰੀ ਜਿਹੜੇ ਲੋਕੀ ਆ, ਇਨਸਾਨ ਕੋਲ ਪਾਵਰ ਜਿਹੜੀ ਆ ਉਹ ਰਿਸਪੌਂਸਿਬਿਲਟੀ ਨਾਲ ਹੈਂਡਲ ਨਹੀਂ ਹੁੰਦੀ, ਜੀ ਤੇ ਉਹ ਕਈ ਵਾਰੀ ਜਿਹੜਾ ਗਰੀਬ ਵਿਅਕਤੀ ਆ ਉਹਨੂੰ ਨੱਪਦਾ ਵਾ। ਸੋ ਇਹ ਜਿਹੜੀ ਪਬਲਿਕ ਆਫਿਸਰ ਆ, ਕੋਈ ਪੁਲਿਸ ਦੀ ਨੌਕਰੀ ਹੋ ਗਈ, ਅਫਸਰਸ਼ਾਹੀ ਹੋ ਗਈ, ਇਹ ਤੇ ਹੁਣ ਜਿੱਦਾਂ ਸਾਡੇ ਦੇਸ਼ਾਂ 'ਚ ਤੁਸੀਂ ਦੇਖ ਲਓ, ਇਹਨਾਂ ਦਾ ਤਾਂ ਮਤਲਬ ਹੀ ਲੋਕੀ ਇਹੀ ਹੈ ਕਿ ਅਫਸਰ ਲੱਗ ਗਿਆ ਇਹਨੂੰ ਸਲਾਮ ਕਰੋ। ਤੇ ਉਹ ਜਿਹੜੀ ਸਲਾਮ ਵਾਲੀ ਮੈਂਟੈਲਿਟੀ ਆ ਕਿ ਮੈਨੂੰ ਸਲਾਮ ਹੋਵੇ, ਮੇਰੀ ਬੱਲੇ ਬੱਲੇ ਹੋਵੇ, ਉਹ ਵਾਲੀ ਜਿਹੜੀ ਮੈਂਟੈਲਿਟੀ ਆ, ਉਹ ਸੇਮ ਚੀਜ਼ ਹੀ ਇੱਥੇ ਵੀ ਹੈਗੀ ਆ, ਕਿ ਜਦੋਂ ਹੁਣ ਉਹ ਐਡੀ ਪਾਵਰ ਉਹਨਾਂ ਕੋਲ ਆ ਗਈ, ਉਹਨਾਂ ਨੂੰ ਪਤਾ ਕਿ ਇਮੀਗ੍ਰੈਂਟ ਕੁੜੀ ਕੋ ਕੋਈ ਹੱਕ ਹੀ ਨਹੀਂ ਹੈਗੇ। ਸੋ ਫਲੋਰੀਡਾ ਦੇ ਵਿੱਚ ਵੀ ਹੁਣ ਉਹੀ ਹੋਣਾ, ਕਿ ਹੁਣ ਜਦੋਂ ਤੁਹਾਨੂੰ ਪਤਾ ਜੇ ਤੁਹਾਡੀ ਤੁਸੀਂ ਇਦਾਂ ਦੇ ਇਨਸਾਨ ਹੈਗੇ ਆ, ਤੁਹਾਨੂੰ ਪਤਾ ਕਿ ਕੋਈ ਬੰਦਾ ਕੱਚਾ ਵਾ, ਤੁਸੀਂ ਉਹਦਾ ਫਾਇਦਾ ਚੱਕ ਸਕਦੇ ਆ ਨਾ। ਸੋ ਜਿਹੜੇ ਲਾਸੂਟ ਵਗੈਰਾ ਹੋਣੇ, ਉਹ ਵੀ ਇਸ ਚੀਜ਼ ਨੂੰ ਹੈ ਕਿ ਪ੍ਰੋਟੈਕਟ ਕਰਦੇ ਆ। ਇਹ ਤਾਂ ਹੁਣ ਆਪਣਾ ਤੁਸੀਂ ਜੇ ਦੇਖੋ, ਨਿਊ ਓਰਲੀਨਸ ਦੇ ਵਿੱਚ ਜਦੋਂ ਕੈਟਰੀਨਾ ਵਗੈਰਾ ਆਇਆ ਸੀਗਾ, ਜੀ ਜੀ ਅਹ, ਉਦੋਂ ਜਿਹੜੀ ਲਾਅ ਐਂਡ ਡਿਸਆਰਡਰ ਦੀ ਸਿਚੁਏਸ਼ਨ, ਲੁੱਟ ਖੋਹ, ਮਾਰਾਮਾਰੀ ਜਿਹੜੀ ਸੀਗੀ, ਮਰਡਰ ਰੇਪ ਉੱਥੇ ਸ਼ੁਰੂ ਹੋ ਗਏ ਸੀਗੇ। ਸੋ ਜੀ ਇਹ ਕਹਿਣਾ ਸੌਖਾ ਕਿ ਪੁਲਿਸ ਨੂੰ ਤੁਸੀਂ ਹਟਾ ਦਿਓ ਜਾਂ ਪੁਲਿਸ ਮਾੜੀ ਹੁੰਦੀ ਆ, ਪਰ ਇਦਾਂ ਹੈ ਕਿ ਜਿਹੜੇ ਹੁਣ ਸ਼ਹਿਰ ਦੀ ਤੁਸੀਂ ਬੱਤੀ ਬੰਦ ਕਰ ਦਿਓ, ਹਫ਼ਤੇ ਲਈ ਦੇਖ ਲਓ ਕਿੱਦਾਂ ਲੁੱਟਮਾਰ। ਕੋਵਿਡ ਦੇ ਵਿੱਚ ਆਪਾਂ ਦੇਖਿਆ, ਈਵਨ ਬੇ ਏਰੀਆ ਦੇ ਵਿੱਚ ਕਿੱਦਾਂ ਮਾਲ-ਮੂਲ ਜਿਹੜੇ ਸੀਗੇ ਲੁੱਟਣੇ, ਲੁੱਟ-ਖੋਹ ਜਿਹੜੀ ਸ਼ੁਰੂ ਹੋ ਗਈ ਸੀਗੀ। ਸੈਨ ਫਰਾਂਸਿਸਕੋ 'ਚ ਦੇਖ ਲਓ, ਦਿਨ ਦਿਹਾੜੇ ਜਿਹੜੇ ਹੁਣ ਖਬਰਾਂ ਛਪਦੀਆਂ ਕਿ ਟੂਰਿਸਟ ਉਹਨਾਂ ਦੇ ਮੂਹਰੇ ਹੀ, ਪਹਿਲਾਂ ਤਾਂ ਏਦਾਂ ਸੀਗਾ ਕਿ ਚੁੱਪ-ਚਪੀਤੇ ਲੁੱਟਦੇ ਸੀ, ਹੁਣ ਉਹਨਾਂ ਦੇ ਮੂਹਰੇ ਹੀ ਆ ਕੇ ਸ਼ਰੇਆਮ ਹੀ ਜਿੱਦਾਂ ਗੱਡੀਆਂ ਤੋੜ ਕੇ ਹੱਥਾਂ 'ਚੋਂ ਖੋਹ-ਖੋਹ ਕੇ ਹੀ ਜਿਹੜਾ ਲਈ ਜਾਂਦੇ ਆ ਨਾ, ਤੇ ਕੋਈ ਡਰ ਨਹੀਂ ਉਹਨਾਂ ਨੂੰ, ਆਪਣਾ ਲਾਇਸੈਂਸ ਪਲੇਟਾਂ ਉਹਨਾਂ ਦੀਆਂ ਗੱਡੀਆਂ ਦੀਆਂ ਟੈਪ ਹੋਈਆਂ। ਤੇ ਜਦੋਂ ਸਟੇਟ ਨੇ ਫਿਰ ਲਾਅ ਹੀ ਬਣਾ ਦਿੱਤਾ ਕਿ ਕਿਸੇ ਨੂੰ ਰੋਕਣਾ ਨਹੀਂ, $1000 ਤੋਂ ਥੱਲੇ ਪਨਿਸ਼ਮੈਂਟ ਨਹੀਂ ਦੇਣੀ, ਤੇ ਫਿਰ ਦੇਖ ਲਓ ਤੁਸੀਂ ਕਿ ਲੋਕੀ ਵੀ ਉਨਾ ਕੁ ਰਹਿੰਦੇ ਕਿ ਲਾਅ ਦੇ ਡਰ ਤੋਂ ਚੱਲਦੇ ਆ, ਜਿੱਥੇ ਕੁ ਪਾਵਰ ਮਿਲੇ ਉੱਥੇ ਅਬਿਊਜ਼ ਵੀ ਕਰ ਲੈਂਦੇ ਆ। ਜੀ। ਸੋ ਸਰੋਤਿਓ, ਆਪਾਂ ਇੱਕ ਬ੍ਰੇਕ ਲਵਾਂਗੇ ਤੇ ਬ੍ਰੇਕ ਤੋਂ ਬਾਅਦ ਤੁਹਾਡੇ ਜਿਹੜੀਆਂ ਕਾਲਸ ਆ ਉਹ ਲਵਾਂਗੇ। ਤੁਸੀਂ ਕਾਲ ਕਰ ਸਕਦੇ ਹੋ 408 272 5200 ਦੇ ਉੱਤੇ, ਤੇ ਤੁਸੀਂ ਆਪਣਾ ਜਿਹੜਾ ਕੁਐਸਚਨ ਆ ਉਹ YouTube ਤੇ Facebook ਦੇ ਉੱਤੇ ਵੀ ਕਮੈਂਟ ਕਰ ਸਕਦੇ ਆ। ਜਿੰਨੇ ਵੀ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਆ ਆਲ ਓਵਰ ਦੀ ਵਰਲਡ, ਉਹਨਾਂ ਨੂੰ ਕਹੋ ਪੰਜਾਬੀ ਰੇਡੀਓ USA ਦਾ YouTube ਚੈਨਲ ਸਬਸਕ੍ਰਾਈਬ ਕਰ ਲਓ। ਇੱਕ ਤਾਂ ਅਟਾਰਨੀ ਜੇ ਤਿਰਕੀਆਣਾ ਉਹਨਾਂ ਦੀਆਂ ਜਿੰਨੀਆਂ ਵੀ ਜਿੰਨੇ ਸਾਲਾਂ ਤੋਂ ਲੱਗੇ ਹੋਏ ਆ, ਹਰ ਇੱਕ ਵੀਡੀਓਜ਼ ਉੱਤੇ ਪਈਆਂ ਆ। ਮੋਸਟਲੀ ਉਹਨਾਂ 'ਚ ਆਨਸਰ ਹੁੰਦੇ ਆ ਤੇ ਤੁਹਾਨੂੰ ਨੌਲੇਜ ਮਿਲਦਾ ਹੈ। ਜੇ ਤੁਸੀਂ ਕਿਸੇ ਤਰ੍ਹਾਂ ਦੀ ਵੀ ਜਿਹੜੀ ਇਮੀਗ੍ਰੇਸ਼ਨ ਆ, ਚਾਹੇ ਉਹ ਲੀਗਲ ਆ, ਚਾਹੇ ਉਹ H1 ਵਾਲੀ ਆ, ਕੋਈ ਅਡੋਪਸ਼ਨ ਵਾਲੀ ਆ, ਜਿਹੜਾ EB-5 ਵੀਜ਼ਾ ਆ, ਬਿਜ਼ਨਸ ਵੀਜ਼ਾ, ਉਹ ਸਾਰੀਆਂ ਉੱਤੇ ਪਈਆਂ ਹੈਗੀਆਂ। ਤੇ ਹੁਣ ਆਪਾਂ ਇੱਕ ਬ੍ਰੇਕ ਲੈਂਦੇ ਆ ਤੇ ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਜਿਹੜੇ ਕੁਐਸਚਨਸ ਆ ਉਹਨਾਂ ਦੇ ਆਨਸਰ ਵਕੀਲ ਸਾਹਿਬ ਦੇਣਗੇ, ਤੇ ਲੈਂਦੇ ਆ ਇੱਕ ਬ੍ਰੇਕ। ਜੀ।
ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਇੱਕ ਵਾਰੀ ਫੇਰ ਬ੍ਰੇਕ ਤੋਂ ਬਾਅਦ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਸੋ ਸਰੋਤਿਓ, ਆਪਾਂ ਹੁਣ ਤੁਹਾਡੀਆਂ ਕਾਲਸ ਲਵਾਂਗੇ, ਤੁਹਾਡੇ ਜਿਹੜੇ ਕਮੈਂਟਸ ਹੈਗੇ ਆ YouTube ਦੇ ਉੱਤੇ ਉਹਨਾਂ ਨੂੰ ਵੀ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਜੀ ਗੱਲ ਕੀ ਆ ਭਈ, ਬਹੁਤ ਲੰਮੇ ਸਮੇਂ ਤੋਂ, ਮੈਨੂੰ ਵੀ ਕਾਫੀ ਸਮਾਂ ਹੋ ਗਿਆ USA ਦੇ ਵਿੱਚ ਆਇਆਂ ਨੂੰ, 35 ਸਾਲ ਦੇ ਕਰੀਬ ਹੋ ਚੁੱਕੇ ਆ। ਵੀ ਪਹਿਲਾਂ ਆਪਾਂ ਦੇਖੇ ਸੀ ਵੀ ਬਹੁਤ ਸਾਰੇ ਜਿਹੜੇ ਅਟਾਰਨੀ ਆ, ਉਹ ਜਿਹੜਾ ਵੀ ਆ ਜਾਏ ਬੰਦਾ, ਆ ਜਾਓ ਜੀ ਆ ਜਾਓ, ਤੁਸੀਂ ਕੋਈ ਨਹੀਂ, ਇੱਥੇ ਭਰ ਲਾਂਗੇ ਆਪਾਂ ਐਪਲੀਕੇਸ਼ਨ, ਸਟੋਰੀ ਬਣਾ ਲਾਂਗੇ, ਪੈਸੇ ਲਓ, ਜੇਬ 'ਚ ਪਾਓ ਤੇ ਸ਼ੁਰੂ ਕਰ ਦੋ। ਮੈਂ ਪਿਛਲੇ ਕੁਝ ਕੁ ਹਫ਼ਤਿਆਂ ਤੋਂ ਤੁਹਾਡੀਆਂ ਬਹੁਤ ਸਾਰੀਆਂ TikTok, YouTube ਦੇਖਦਾ ਵੀ ਬਹੁਤੇ ਤੁਹਾਡੇ ਜਿਹੜੇ ਕਸਟਮਰ ਆ ਉਹ ਹੋਰ ਵਕੀਲਾਂ ਤੋਂ ਮੂਵ ਹੋ ਕੇ ਆਉਂਦੇ ਆ ਸਾਰੇ ਹੀ। ਬਹੁਤੇ। ਸੋ ਉਹ ਕੀ ਕਾਰਨ ਆ, ਕਿੱਦਾਂ ਦੀਆਂ ਜਿਹੜੀਆਂ ਸਿਚੁਏਸ਼ਨਸ ਆ ਉਹ ਕਾਹਤੇ ਮੂਵ ਹੁੰਦੇ ਆ, ਕੀ ਉਹਨਾਂ ਨੂੰ ਹੈਲਪ ਨਹੀਂ ਮਿਲਦੀ, ਕੀ ਸਿਚੁਏਸ਼ਨ ਆ? ਇਹ ਤਾਂ ਜੀ ਹੁਣ ਦੱਸਣ ਬੈਠੇ ਤੁਹਾਨੂੰ ਕਿ ਐਵਰੀ ਡੇ ਕੀ ਹੁੰਦਾ ਹੈਗਾ, ਮੇਰਾ ਸਾਰਾ ਦਿਨ ਉਸੇ ਕੰਮ ਨੂੰ ਲੰਘ ਜਾਣਾ ਹੈ ਜੀ। ਇੱਕ ਦੱਸਦੇ ਬੰਦੇ ਦੀ ਗੱਲ, ਇਹਨੇ ਕਿਸੇ ਨੇ ਕਮੈਂਟ ਪਾਇਆ, ਅਮਿਤ ਰਾਹੁਲ ਆ ਕੋਈ, ਕਹਿੰਦਾ ਚੇਂਜ ਯੋਰ ਸਟੂਪਿਡ ਸਟਾਫ। ਪਹਿਲਾਂ ਤਾਂ ਬੰਦੇ ਦੀ ਸੋਚ ਦੇਖੋ ਕਿ ਭਾਈ ਤੂੰ ਕਿਸੇ ਨੂੰ ਕਹਿ ਰਿਹਾ ਸਟੂਪਿਡ ਸਟਾਫ, ਉਹੀ ਜਿੱਦਾਂ ਬੰਦਾ ਨਵਾਂ ਇੰਡੀਆ ਤੋਂ ਉਤਰਿਆ, ਕਹਿੰਦਾ ਅਦਰਵਾਈਜ਼ ਦਿਸ ਨੇਮ ਫੇਮ ਵੈਰੀ ਫਾਸਟ ਗੋ ਡਾਊਨ, ਦੇयर ਆਰ ਮੈਨੀ ਅਟਰਨੀਜ਼ ਕਮ ਐਂਡ ਗੋ। ਤੇ ਬੰਦਾ ਕਹਿੰਦਾ ਕਿ ਮੇਰੀ ਗੱਲ ਕਰਾਓ ਇਹਨਾਂ ਨਾਲ ਨਾ, ਉਹ ਕਹਿੰਦਾ ਨਹੀਂ ਤੇਰਾ ਕੇਸ ਆ ਜਾਂ ਇਨਟੇਕ ਕਰ ਲਾ, ਕਹਿੰਦਾ ਨਹੀਂ ਮੈਂ ਡਿਮਾਂਡ ਨਹੀਂ ਜਿੱਦਾਂ ਬੰਦਾ ਕਰਦਾ ਹੁੰਦਾ ਕਿ ਮੈਂ ਗੱਲ ਕਰਨੀ ਹੈ ਇਹਨਾਂ ਨਾਲ ਜੀ। ਤੇ ਹੁਣ ਸਿਸਟਮ ਬਣਾਇਆ ਕਿਸੇ ਆਫਿਸ ਨੇ, ਉਹਦੇ ਸਿਸਟਮ ਦੇ ਨਾਲ ਤੁਹਾਨੂੰ ਚੱਲਣਾ ਪੈਂਦਾ ਹੈ ਨਾ ਜੀ। ਸਾਡੇ ਤੇ ਸਾਨੂੰ ਕੀ ਹੁੰਦਾ ਵੀ ਸਾਨੂੰ ਕਲਾਇੰਟ ਆ ਕੇ ਕਹਿੰਦੇ ਕਿ ਬਈ ਤੁਸੀਂ ਨਾ ਜਦੋਂ ਬੰਦਾ ਪਹਿਲਾ ਬੰਦਾ ਜਦੋਂ ਆਫਿਸ ਲੱਭਦਾ ਵਾ ਵਕੀਲ ਦਾ, ਤੁਸੀਂ ਸਾਡੀ ਫਸਟ ਚੋਇਸ ਨਹੀਂ ਹੈਗੇ। ਬਿਲਕੁਲ ਜੀ। ਸਾਨੂੰ ਪਤਾ ਵਾ ਇਸ ਗੱਲ ਦਾ, ਪਰ ਏਦਾਂ ਜਦੋਂ 9-10 ਮਹੀਨੇ ਬੀਤਦੇ ਆ, ਕੇਸ ਜਦੋਂ ਨੇੜੇ ਆਉਂਦਾ, ਫਿਰ ਟੈਕਨੀਕਲ ਢਾਂਦੀਆਂ, ਫਿਰ ਏਦਾਂ ਕਿ ਫਿਰ ਉਹੀ ਬੰਦੇ ਕਈ ਵਾਰੀ ਮੈਂ ਦੇਖਦਾ ਕਿ ਪਹਿਲਾਂ ਵੀ ਉਹਨਾਂ ਨੇ ਕੰਸਲਟੇਸ਼ਨ ਕੀਤੀ ਸੀ ਜਾਂ ਗਏ ਸੀਗੇ, ਜਿਹੜੇ ਕਹਿ ਕੇ ਗਏ ਸੀ ਕਿ ਨਹੀਂ ਬਈ ਤੁਸੀਂ ਤਾਂ ਕਹਾਣੀ ਨਹੀਂ ਲਿਖਦੇ, ਤੁਸੀਂ ਤਾਂ ਮੈਨੂੰ ਸੱਚ ਲਿਖਣ ਲਈ ਕਹਿ ਰਹੇ ਕਿ ਯੂਰਪ ਦਾ ਲਿਖਦੇ, ਉਹ ਲਿਖਦੇ। ਉਹ ਬੰਦੇ ਬਾਅਦ 'ਚ ਵਾਪਸ ਆ ਕੇ ਜਦੋਂ ਹੁਣ ਬਾਕੀ ਦੇਖਦੇ ਆ ਕਿ ਦੂਜੇ ਬੰਦੇ ਦਾ ਪਾਸ ਹੋ ਗਿਆ, ਕਿ ਸੱਚ ਬੋਲ ਕੇ ਵੀ ਤਾਂ ਪਾਸ ਹੋ ਹੀ ਗਿਆ, ਝੂਠ ਬੋਲਣ ਦੀ ਲੋੜ ਨਹੀਂ ਸੀਗੀ। ਜੀ। ਬੰਦੇ ਹੁਣ ਏਦਾਂ ਦੇ ਵੀ ਆਏ ਕਿ ਜਦੋਂ ਯੂਰਪ ਵਾਲਾ ਮਸਲਾ ਸੀਗਾ ਤੇ ਉਹਨਾਂ ਦੇ ਨਾ ਜਵਾਕ ਯੂਰਪ 'ਚ ਪੈਦਾ ਹੋਇਆ, ਉਹਨਾਂ ਨੂੰ ਕਿਸੇ ਨੇ ਕਹਿ ਦਿੱਤਾ ਕਿ ਨਹੀਂ ਤੁਹਾਡਾ ਕੇਸ ਅਪਰੂਵ ਨਹੀਂ ਹੋਣਾ, ਏਦਾਂ ਦਾ ਕੋਈ ਹੈ ਨਹੀਂ, ਹਨਾ। ਸਾਰੀ ਕਮਿਊਨਿਟੀ 'ਚ ਏਦਾਂ ਹੀ ਸੀਗਾ। ਜੀ। ਜਦੋਂ ਉਰੇ ਆਏ ਆਪਾਂ ਪਹਿਲਾਂ ਸੀਗਾ ਕਿ ਜੇ ਜੋ ਵੀ ਰੱਖਣਾ ਸੱਚ ਦੱਸਣਾ, ਫਲਾਈਟ ਪੈਟਰਨ ਕੋਲ ਟਰੈਕ ਟਰੂਕ ਹੋ ਜਾਂਦੇ ਆ। ਸੋ ਹੁਣ ਉਹੀ ਚੀਜ਼ ਹੋਈ ਕਿ ਉਹ ਜਿਹੜੇ ਸਰਕਾਰੀ ਵਕੀਲ ਸੀ ਉਹਨਾਂ ਨੂੰ ਪਤਾ ਯੂਰਪ ਤੋਂ ਮਾਈਗ੍ਰੇਸ਼ਨ ਹੋਈ ਆ, ਉਹੀ ਬੰਦੇ ਜਿਹੜੇ ਬਾਅਦ 'ਚ ਆ ਕੇ ਹੁਣ ਸਾਲ 1.5 ਸਾਲ ਬਾਅਦ ਮੈਂ ਤਾਂ ਕਿਸੇ ਹੋਰ ਦੇ ਆਖੇ ਲੱਗ ਗਿਆ, ਮੈਂ ਤਾਂ ਗਲਤ ਜਵਾਕਾਂ ਦੇ ਬਰਥ ਸਰਟੀਫਿਕੇਟ ਬਣਾ ਲਏ ਆ ਕਿ ਤੁਸੀਂ ਸਹੀ ਸੀਗੇ। ਸੋ ਏਦਾਂ ਕਿ ਐਂਡ ਆਫ ਦਾ ਡੇ 2-3 ਚੀਜ਼ਾਂ ਇਹਦੇ ਵਿੱਚ, ਪਹਿਲਾਂ ਤਾਂ ਏਦਾਂ ਕਿ ਆਪਾਂ ਹੈਲਪ ਕਮਿਊਨਿਟੀ ਦੀ ਕਰਨਾ ਚਾਹੁੰਦੇ ਹਾਂ, ਆਪਾਂ ਆਪ ਟਰਬਲ 'ਚ ਨਹੀਂ ਫਸਣਾ ਚਾਹੁੰਦੇ। ਬੰਦਾ ਹੁਣ ਮੂੰਹ ਤੇ ਸਾਨੂੰ ਕਹੇ ਜਾਵੇ ਮੇਰਾ ਕੇਸ ਨਕਲੀ ਹੈ, ਮੇਰਾ ਕੇਸ ਨਕਲੀ, ਆਪਾਂ ਨਹੀਂ ਫੜ ਸਕਦੇ, ਸਿੰਪਲ ਜੀ ਗੱਲ ਆ। ਹੁਣ ਇਹਦੇ ਵਿੱਚ ਕੋਈ ਉਹ ਤਾਂ ਹੈ ਨਹੀਂ ਹੈਰਾਨ ਪਰੇਸ਼ਾਨ ਹੋਣਾ ਜੀ। ਸਾਡੇ ਨਾਲ ਦੁਖੀ ਹੋਣਾ ਤੁਹਾਡੀ ਮਰਜ਼ੀ ਆ, ਹੁਣ ਜਿਹਦੇ ਕਰਕੇ ਜੇਲ੍ਹ ਤਾਂ ਮੈਂ ਜਾ ਰਿਹਾ ਰਾਈਟ ਜੀ। ਸਿੰਪਲ ਜਿਹਾ ਸੀਗਾ ਕਿ ਸਾਰੇ ਜੀ ਪਿਛਲੇ ਸਮੇਂ 'ਚ ਆਪਣੇ ਪੰਜਾਬੀ ਵਕੀਲ ਜੇਲ੍ਹ 'ਚ ਪਹੁੰਚੇ ਆ, ਆਪਾਂ ਪਹੁੰਚੇ। ਹੁਣ ਕਈਆਂ ਦੀ ਮੈਂਟੈਲਿਟੀ ਏਦਾਂ ਕਿ ਭਾਈ ਪੈਸੇ ਦੇ ਕੇ ਕੰਮ ਕਰਾਉਣਾ, ਹੁਣ ਏਦਾਂ ਕਿ ਭਾਈ ਜੇ ਨਹੀਂ ਕੰਮ ਕਰਨਾ ਕਿਸੇ ਨੇ ਪੈਸੇ ਲੈ ਕੇ ਵੀ ਤੁਹਾਡੇ ਤੋਂ, ਫਿਰ ਤੁਸੀਂ ਧੱਕੇ ਨਾਲ ਤਾਂ ਕੰਮ ਕਿਸੇ ਤੋਂ ਕਰਾ ਨਹੀਂ ਸਕਦੇ, ਸਿੰਪਲ ਜੀ ਗੱਲ। ਜੀ ਬਿਲਕੁਲ। ਤੇ ਉਹ ਤਾਂ ਹੁਣ ਫਿਰ ਲੋਕਾਂ ਦਾ ਕੀ ਐਕਸਪੀਰੀਅੰਸ ਰਹਿੰਦਾ ਕਿ ਉਹਨਾਂ ਨੂੰ ਲੱਗਦਾ ਕਿ ਨਹੀਂ ਇਹ ਵਕੀਲ ਮਾੜਾ, ਦੂਜੇ ਦੇ ਕੋਲ ਜਾ ਕੇ ਦੇਖਦੇ ਆ, ਦੂਜਾ ਫਿਰ ਦੇਖਦੇ ਆ ਕਿ ਹੋਰ ਛਿੱਤਰੀ ਗਾਲ ਵੀ ਕੋਈ ਕੱਢ ਦਿੰਦੇ ਵਕੀਲ, ਤਾਂ ਏਦਾਂ ਦੇ ਵੀ ਹੈਗੇ ਮਾਰਕੀਟ ਦੇ ਵਿੱਚ। ਜੀ। ਤੇ ਏਦਾਂ ਕਿ ਸਾਡੇ ਸਭ ਤੋਂ ਬੈਸਟ ਕਸਟਮਰ ਉਹ ਆ ਜਿਹੜੇ ਆਲਰੇਡੀ ਦੂਜੇ ਵਕੀਲਾਂ ਕੋਲ ਧੱਕੇ ਖਾ ਕੇ ਆਏ ਆ। ਇਹਦੇ ਵਿੱਚ ਸੱਚਾਈ ਆ, ਉਹਨਾਂ ਨੇ ਸਿੱਧਾ ਹੀ ਸਾਨੂੰ ਆ ਕੇ ਕਹਿ ਦੇਣਾ ਕਿ ਬਾਈ ਮੈਨੂੰ ਪਤਾ ਕਿੱਦਾਂ, ਉਹਨੇ ਰੇਡੀਓ ਵਾਲੀ ਜਿਹੜੀ ਗੱਲ ਹੈ ਨਾ, ਆਪਾਂ ਹੁਣ ਗੱਲ ਕਰ ਰਹੇ ਹਾਂ, ਉਹਨੇ ਰੇਡੀਓ ਵਾਲੀ ਗੱਲ ਹੀ ਸੁਣ ਕੇ ਕਹਿ ਦੇਣੀ ਕਿ ਮੈਨੂੰ ਪਤਾ ਕਿੱਦਾਂ ਵਾ, ਤੁਸੀਂ ਰੇਡੀਓ ਤੇ ਵੀ ਕਹਿੰਦੇ ਕਿ ਆਪਾਂ ਕਹਾਣੀ ਕੂਣੀ ਨਹੀਂ ਬਣਾਉਂਦੇ ਆ। ਤੇ ਕਹਿੰਦਾ ਆਪੇ ਬੰਦੇ ਕਹਿੰਦੇ ਕਿ ਮੈਂ ਤੁਹਾਡਾ ਟਾਈਮ ਨਹੀਂ ਖਰਾਬ ਕਰਨਾ, ਜਦੋਂ ਮੇਰਾ ਕੇਸ ਆਊਗਾ ਮੇਰਾ ਧਿਆਨ ਦੇ ਦਿਓ। ਉਹ ਸਿੰਪਲ ਹੋ ਰਿਹਾ, ਜਿਹੜੇ ਲੋਕੀ ਸਮਝ ਰਹੇ ਆ ਕਰ ਰਹੇ ਆ, ਉਹ 4-4 3-3 ਮਹੀਨੇ ਪਹਿਲਾਂ ਆ ਕੇ ਵੀ ਜਿਹਨਾਂ ਦੇ ਕੰਮ ਹੋ ਰਹੇ ਆ, ਜਿਹੜਾ ਨਹੀਂ ਉਹਨੂੰ ਸਮਝਾਉਣ ਦਾ ਤਾਂ ਹੁਣ ਇੰਨਾ ਤਾਂ ਕਿਸੇ ਕੋਲ ਵੀ ਨਹੀਂ ਟਾਈਮ, ਹਨਾ ਕਿੱਦਾਂ। ਜੀ। ਸੋ ਬਿਲਕੁਲ ਦੇਖੋ, ਹੁਣ ਇਹ ਗੱਲ ਐਥਿਕਸ ਦੀ ਵੀ ਹੁੰਦੀ ਆ। ਬਹੁਤ ਵਾਰੀ ਕੀ ਹੁੰਦਾ ਨਾ ਵੀ ਬੰਦਾ ਸੋਚਦਾ ਨਹੀਂ ਜੀ ਮੇਰਾ ਕੇਸ ਅਪਲਾਈ ਕਰ ਦੋ, ਪਰ ਮੈਂ ਜਿਹੜਾ ਵਿਆਹ ਆ ਉਹ ਤਾਂ ਵੈਸੇ ਪੇਪਰ ਲੈਣ ਲਈ ਕਰਾਇਆ। ਹੁਣ ਵਕੀਲ ਕਿੱਦਾਂ, ਜਦ ਤੁਸੀਂ ਵਕੀਲ ਨੂੰ ਦੱਸਤਾ, ਉਹ ਕਿੱਦਾਂ ਤੁਹਾਨੂੰ ਇਹ ਕੇਸ, ਝੂਠੇ ਕੇਸ ਨੂੰ ਰਿਪਰੈਜ਼ੈਂਟ ਕਰੂਗਾ? ਹੋ ਸਕਦਾ ਕੋਈ ਵਕੀਲ ਹੋਣਗੇ, ਪਰ ਬਹੁਤ ਸਾਰੇ ਬੰਦਿਆਂ ਦੇ ਐਥਿਕਸ ਹੁੰਦੇ ਆ, ਉਹ ਨਹੀਂ ਲੈਂਦੇ ਇਦਾਂ ਦੇ ਕੇਸ। ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ, ਆਪਾਂ ਐਡਰੈਸ ਵਾਲਾ ਕਿੰਨੀ ਵਾਰੀ ਗੱਲ ਕਰਦੇ ਹਾਂ ਕਿ ਜਿੱਥੇ ਰਹਿਣਾ ਉੱਥੇ, ਹਨਾ।
ਜੀ, ਹੁਣ ਜਦੋਂ ਆਪਣੇ ਕੋਲ ਕੰਮ ਨਹੀਂ ਵੀ ਸੀਗਾ ਨਾ, ਉਦੋਂ ਵੀ ਮੰਨ ਲਓ ਕਿ 10 ਚੋਂ 7 ਕੇਸ ਨਹੀਂ ਹਾਇਰ ਕਰਦੇ ਸੀ ਸਾਨੂੰ, ਉਹਨੇ ਆਉਣਾ, ਕਹਿਣਾ ਕਿ ਮੇਰਾ ਤਾਂ ਨਕਲੀ ਹੈ, ਮੇਰੀ ਹੈਲਪ ਕੀ ਕਰੋਗੇ? ਮੈਂ ਕਿਹਾ ਹੈਲਪ ਨਹੀਂ ਕਰਨੀ। ਉਹ ਜੀ, ਕਹਿੰਦਾ ਕੁਛ ਤਾਂ ਕਹਾਣੀ ਬਣਾਓਗੇ, ਕੁਛ ਤਾਂ ਦੱਸੋਗੇ। ਮੈਂ ਕਿਹਾ ਏਦਾਂ ਤਾਂ ਕੁਛ ਨਹੀਂ ਹੋਣਾ। ਜਦੋਂ 0 ਕੇਸ ਸੀਗੇ ਉਦੋਂ ਵੀ 10 ਚੋਂ 7 ਬੰਦੇ ਛੱਡ ਕੇ ਚੱਲ ਜਾਂਦੇ ਸੀਗੇ। ਲੈ ਉਹ ਕਹਿ ਦਿੰਦੇ ਸੀ ਕਿ ਯਾਰ ਤੂੰ ਤਾਂ ਨਵਾਂ-ਨਵਾਂ ਵਾ, ਤੇ ਜੀ, ਕਹਿੰਦਾ ਦੂਜਾ ਵਕੀਲ ਤਾਂ ਕਹਿੰਦਾ ਉਹਦਾ ਤੇਰੇ ਤੋਂ ਜ਼ਿਆਦਾ ਨਾਮ ਆ, ਉਹ ਤਾਂ ਕਹਾਣੀ ਵੀ ਬਣਾ ਦਊਗਾ। ਮੈਂ ਜੀ, ਕਿਹਾ ਫਿਰ ਤੂੰ ਚੱਲ ਜਾ ਹੈ ਨਾ, ਜਿੱਥੇ ਜਾਣਾ ਵਾ। ਤੇ ਉਹਨਾਂ ਨੇ ਸਿਸਟਮ ਆਪਣਾ ਰੱਖਿਆ, ਜਿੱਦਾਂ ਇੰਟਰਪ੍ਰੀਟਰ ਕਈ ਦਫ਼ਤਰਾਂ ਚ ਘੁੰਮਦੇ ਫਿਰਦੇ ਆ ਕਿ ਇੱਧਰੋਂ ਚੱਲ ਜਾ ਉੱਧਰੋਂ। ਤੇ ਉਹ ਉਦੋਂ ਸੀਗਾ ਕਿ ਜਦੋਂ ਕੰਮ ਨਹੀਂ ਵੀ ਸੀਗਾ, ਜੇ ਉਦੋਂ ਹੀ ਨਹੀਂ ਕਹਾਣੀਆਂ ਬਣਾਈਆਂ, ਹੁਣ ਕਿਉਂ ਕਹਾਣੀਆਂ ਬਣਾਉਣੀਆਂ ਜਦੋਂ ਕੰਮ ਬੰਦੇ ਕੋਲ ਹੈਗਾ ਵਾ। ਜੀ। ਨਹੀਂ, ਨਾਲੇ ਤੇ ਇਹਨੂੰ ਦੱਸਦੇ ਜਾਈਏ, ਅਸੀਂ ਵਾਰ-ਵਾਰ ਦੱਸਦੇ ਆਏ ਹਾਂ ਵੀ ਜੇ ਤਰੀਕੇ ਨਾਲ ਉਹਨੂੰ 13 ਸਾਲ ਤੋਂ ਵੱਧ ਹੋ ਗਿਆ, ਪਹਿਲਾਂ H1 ਦੇ ਸਾਰੇ ਕੰਮ ਇਹ ਕਰਦੇ ਸੀ। ਤੇ ਨਾਲੇ ਜੇ ਕਿਸੇ ਦਾ ਕੇਸ ਡਿਨਾਈ ਹੋਇਆ ਜਾਂ ਮੈਸ ਅਪ ਹੋਇਆ, ਉਹ ਆ ਕੇ ਜ਼ਰੂਰ ਕਾਲ ਕਰ ਸਕਦਾ। ਹਮੇਸ਼ਾ ਹੀ ਕਿੰਨੇ 3 ਸਾਲਾਂ ਦੇ ਦੌਰਾਨ ਦੱਸਿਆ ਵੀ ਇੱਕੋ ਹੀ ਕੇਸ ਆ, ਉਹ ਜਿਹੜਾ ਡਿਨਾਈ ਹੋਇਆ ਸੀ, ਉਹ ਕੁੜੀ ਨੇ ਗਲਤ ਇਨਫੋਰਮੇਸ਼ਨ ਤੁਹਾਨੂੰ ਦੱਸਿਆ ਨਹੀਂ ਸੀ ਵੀ ਮੈਂ ਯੂਰਪ 'ਚ ਰਹੀ ਹਾਂ ਜਾਂ ਇਟਲੀ 'ਚ, ਕੀ ਕੁਛ ਏਦਾਂ ਦਾ ਸੀਗਾ ਚੱਕਰ। ਇੱਕ ਆਪਣਾ ਹੋਰ ਕੇਸ ਡਿਨਾਈ ਹੋਇਆ ਸੀਗਾ। ਮੈਂ ਹੁਣ ਪੂਰੀ ਇਨਫੋਰਮੇਸ਼ਨ ਕੌਨਫੀਡੈਂਸ਼ੀਅਲ ਤਾਂ ਨਹੀਂ ਦੇ ਸਕਦਾ, ਪਰ ਜੱਜ ਦਾ ਜਿਹੜਾ ਬਿਆਨ ਸੀਗਾ ਨਾ, ਉਹ ਇਹ ਸੀਗਾ ਕਿ ਕਹਿੰਦਾ ਕਿ ਬੰਦਾ ਆਪਣੇ ਨਾ ਕੇਸ 'ਚ ਇੰਟਰਸਟਿਡ ਨਹੀਂ, ਕਹਿੰਦਾ ਮੈਨੂੰ ਲੱਗ ਰਿਹਾ ਆਪ। ਜੀ, ਬੰਦੇ ਦੀ ਹੁਣ ਜਿੱਦਾਂ ਐਨਰਜੀ ਬਹੁਤ ਜ਼ਿਆਦਾ ਲੋ ਸੀ, ਬੋਲਿਆ ਸਾਰਾ ਕੁਝ ਸਹੀ, ਪਰ ਐਨਰਜੀ ਜਿਹੜੀ ਸੀਗੀ ਕਿ ਬੋਲਣ ਦਾ ਜਿਹੜਾ ਤਰੀਕਾ, ਜੱਜ ਕਹਿੰਦਾ ਕਿ ਸੇਮ ਟੋਨ ਆ, ਕਿ ਜਦੋਂ ਲੱਗ ਹੀ ਨਹੀਂ ਰਿਹਾ, ਕੋਈ ਇਮੋਸ਼ਨਸ ਨਹੀਂ ਹੈਗੇ ਬੰਦੇ ਦੇ, ਹਨਾ। ਤੇ ਆਪਾਂ ਹੁਣ ਕਈ ਵਾਰੀ ਦੱਸਿਆ ਵੀ ਕਿ ਯਾਰ ਜਦੋਂ ਕੇਸ ਤੁਹਾਡਾ ਹੈਗਾ, ਇਹਦੇ ਵਿੱਚ ਕਈ ਵਾਰੀ ਆਪਾਂ ਤਿਆਰੀ ਵੀ ਜਦੋਂ ਕਰਦੇ ਆ ਨਾ, ਬੰਦਾ ਪੂਰਾ ਕਈ ਵਾਰੀ ਟਰੈਕਟਰ ਚਲਾ ਕੇ ਆਇਆ ਹੁੰਦਾ ਐਨ ਥੱਕਿਆ ਟੁੱਟਿਆ, ਤੇ ਜੀ, ਸੁਹਾਗ ਨਹੀਂ ਜਾਂ ਸ਼ਿਫਟ ਲਾਈ ਰਾਤ ਦੀ, ਹਨਾ। ਤੇ ਇਮੀਗ੍ਰੇਸ਼ਨ ਨੂੰ ਪਾਇਆ ਸਭ ਤੋਂ ਐਂਡ ਦੇ ਵਿੱਚ ਕਈ ਲੋਕਾਂ ਨੇ ਆਪਣੀ ਕੈਟਾਗਰੀ 'ਚ, ਕਿ ਇਮੀਗ੍ਰੇਸ਼ਨ ਤਾਂ ਦੇਖੋ ਕੰਮ ਪਹਿਲਾਂ ਜ਼ਰੂਰੀ ਆ, ਬਿਲਕੁਲ ਜੀ, ਜ਼ਰੂਰੀ ਆ ਜਾਂ ਸ਼ਿਫਟ ਜ਼ਰੂਰੀ ਆ, ਤੇ ਇਮੀਗ੍ਰੇਸ਼ਨ ਦਾ ਹੁੰਦਾ ਰਹੂਗਾ, ਕਿੱਦਾਂ ਵਕੀਲ ਆਪ ਹੀ ਦੇਖ ਲੂਗਾ। ਪਰ ਏਦਾਂ ਗੱਲ ਬਣਦੀ ਨਹੀਂ, ਕਿਉਂਕਿ ਇੱਕ ਤੁਹਾਨੂੰ ਲੈਵਲ ਦੀ ਅੰਡਰਸਟੈਂਡਿੰਗ ਚਾਹੀਦੀ। ਜੱਜ ਮੂਹਰੇ ਜਾ ਕੇ ਬਹਿਣਾ ਕਿਤੇ ਸੌਖਾ ਕੰਮ ਆ, ਫੈਡਰਲ ਜੱਜ ਦੇ ਮੂਹਰੇ ਜਾ ਕੇ ਬਹਿਣਾ ਕਿਤੇ, ਕੋਈ ਸਰਕਾਰੀ ਵਕੀਲ ਵੀ ਜਦੋਂ, ਉਹ ਤਾਂ ਕਈ ਵਾਰੀ ਨਾ ਵਿੱਚ ਬ੍ਰੇਕ ਲੈਂਦੇ, ਉਹ ਤਾਂ ਕਲਾਇੰਟ ਆ ਕੇ ਵਿੱਚ ਕਈ ਵਾਰੀ ਬ੍ਰੇਕ ਤੇ ਕਹਿੰਦਾ ਕਿ ਭਾਜੀ ਇਹ ਤਾਂ ਕਹਿੰਦਾ ਬਹੁਤ ਜ਼ਿਆਦਾ ਸਵਾਲ ਪੁੱਛਣ ਡਿਆ ਵਾ। ਤੇ ਮੈਂ ਜੀ, ਕਿਹਾ ਤੂੰ ਕਿਹੜੇ ਹਿਸਾਬ ਨਾਲ ਤੁਰਿਆ ਸੀਗਾ ਨਾ, ਉਹਨੂੰ ਲੱਗਦਾ ਕਿ ਮੇਰੇ ਰੂਮਮੇਟ ਨੂੰ ਨਹੀਂ ਪੁੱਛੇ, ਸ਼ਾਇਦ ਮੈਨੂੰ ਵੀ ਨਹੀਂ ਪੁੱਛਣੇ, ਜਾਂ ਬਿਲਕੁਲ ਜੀ। ਆਪਣਾ। ਉਹ ਲੱਕ ਹੁੰਦੀ, ਕਈ ਵਾਰੀ ਕੋਈ ਚੰਗਾ ਬੰਦਾ ਟੱਕਰ ਜਾਂਦਾ ਜੀ। ਉਹ ਤਾਂ ਫਿਰ ਏਦਾਂ ਆ ਕਿ ਕਈ ਵਾਰੀ ਉਹ ਕਹਿੰਦਾ ਭਾਜੀ ਇਹ ਤਾਂ ਕਹਿੰਦਾ ਬਹੁਤ ਜ਼ਿਆਦਾ ਕਹਿੰਦਾ ਸਵਾਲ ਜਿਹੜੇ ਪੁੱਛੇ ਆ। ਇੱਕ ਦੱਸ ਦਈਏ, ਇੱਕ ਸਾਡਾ ਰਿਟਨ ਡਿਸੀਜਨ ਸੀਗਾ ਜੱਜ ਟਿਸੋਕੋ ਦਾ ਸਿਐਟਲ ਵੱਲੋਂ, ਜਿਹਨੇ ਦੱਸਿਆ ਸੀ ਨਾ ਕਿ 7:30 7 ਵਜੇ ਤੱਕ 8 ਵਜੇ ਤੱਕ ਰਾਤ ਦੇ ਸਾਡੀ ਹੀਅਰਿੰਗ ਚੱਲੀ ਸੀਗੀ। ਅੱਛਾ ਤੇ ਜੀ, ਉਹਨੇ ਫਿਰ ਵੀ ਕਿਹਾ ਸੀ ਕਿ ਮੈਂ ਰਿਟਨ, ਉਹ ਕੇਸ ਉਹਨੇ ਬਾਅਦ ਚ ਰਿਟਨ ਡਿਸੀਜਨ ਦੇ ਵਿੱਚ ਪਾਸ ਕਰਤਾ। ਅੱਛਾ ਜੀ, ਤੇ ਉਮੀਦ ਨਹੀਂ ਸਾਨੂੰ ਸੀਗੀ ਬੰਦੇ ਨੂੰ ਵੀ, ਉਹ ਏਡੇ ਇੱਕ ਸਵਾਲ ਤੇ ਸਰਕਾਰੀ ਵਕੀਲ ਵੀ ਹੌਸਲਾ ਛੱਡ ਗਿਆ ਸੀ ਇੱਕ ਵੇਲੇ ਕਿ ਨਹੀਂ ਇਹ ਤਾਂ ਬਹੁਤ ਜ਼ਿਆਦਾ ਸਵਾਲ ਆ। ਤੇ ਜੱਜ ਉਹਨੂੰ ਕਹਿੰਦਾ ਕਿ ਮੈਂ ਰੈਡੀ ਹਾਂ, ਜੇ ਤੁਸੀਂ ਰੈਡੀ ਆ। ਤੇ ਆਪਾਂ ਕਿਹਾ ਆਹੋ ਆਪਾਂ ਵੀ ਰੈਡੀ ਆ। ਤੇ ਅੱਜ 7:30 8 ਵਜੇ ਤੋਂ ਤੁਸੀਂ ਦੇਖ ਲਓ ਕੋਰਟ ਬੰਦ ਹੁੰਦੀ ਆ। ਉਹ ਫਿਰ ਨਾ ਜੱਜ ਐਂਡ ਦੇ ਵਿੱਚ ਉਹ ਕਹਿੰਦਾ ਕਿ ਸਿਕਿਉਰਿਟੀ ਕਹਿੰਦਾ ਹੁਣ ਕਹਿੰਦਾ ਜਿਹੜਾ ਬਿਲਡਿੰਗ ਦੀ ਸਿਕਿਉਰਿਟੀ ਹੈ, ਕਹਿੰਦਾ ਉਹਨਾਂ ਨੇ ਕਹਿੰਦਾ ਹੁਣ ਜਾਣਾ ਪੈਣਾ, ਕਹਿੰਦਾ ਮੈਨੂੰ। ਹਾਂਜੀ, ਤੇ ਪਰ ਉਹਨੇ ਪਾਸ ਕਰਤਾ ਸੀ, ਪਰ ਏਦਾਂ ਹੈਗਾ ਕਿ ਬੰਦਾ ਵੀ ਡਟਿਆ ਰਿਹਾ ਜਿੱਦਾਂ ਪੂਰਾ ਐਂਡ ਤੱਕ, ਐਨ ਐਨਰਜੀ ਨੂਰਜੀ ਜਿਹੜੀ। ਤੇ ਹੁਣ ਏਦਾਂ ਦਾ ਕਈਆਂ ਦਾ ਤਾਂ ਏਦਾਂ ਕਿ ਬਾਹਰ ਸ਼ੇਰ ਆ ਸੜਕ ਤੇ, ਜਦੋਂ ਜੱਜ ਨੇ ਬਿਠਾਇਆ 20 ਕੁ ਮਿੰਟ ਭਾਜੀ ਕੁਐਸਚਨ ਪੁੱਛੇ, ਪਰ ਤੂੰ ਕਹਿ ਜਾਂਦਾ ਫੇਰ ਨਾ ਦੋਸਤ ਜਿੱਤੇ ਜਾਂਦਾ, ਫਿਰ ਏਦਾਂ, ਫੇਰ ਤਾਂ ਜੱਜ ਦੇ ਨਾਲ ਤਾਂ ਸਰਕਾਰੀ ਵਕੀਲ ਦੇ ਨਾਲ ਕਲਮ ਕੱਲੀ ਜਦੋਂ ਚੱਲਦੀ, ਫੇਰ ਪਤਾ ਲੱਗਦਾ ਕਿ ਭਾਈ ਸਿਸਟਮ ਹੈ ਕੀ ਆ। ਜੀ। ਸੋ ਬਿਲਕੁਲ, ਜਿੰਨੇ ਵੀ ਸਾਡੇ ਸਰੋਤੇ ਆ, ਹਮੇਸ਼ਾ ਹੀ ਮੈਂ ਤਾਂ ਵਕੀਲ ਸਾਹਿਬ ਤੋਂ ਪਹਿਲਾਂ ਵੀ, ਜਦ ਤੋਂ ਪਿਛਲੇ 13 ਸਾਲਾਂ ਤੋਂ ਜਦ ਦਾ ਸਾਡਾ ਰੇਡੀਓ ਚੱਲਿਆ ਆ, ਹਮੇਸ਼ਾ ਹੀ ਕਹਿੰਦਾ ਵੀ ਜਿਹੜਾ ਇਮੀਗ੍ਰੇਸ਼ਨ ਤੁਹਾਡੀ ਪ੍ਰਾਇਓਰਟੀ ਹੋਣੀ ਚਾਹੀਦੀ ਆ, ਤੇ ਇਹ ਤੁਸੀਂ ਸਾਰੇ ਕੰਮ ਛੱਡ ਕੇ ਬਿਲਕੁਲ ਤੁਹਾਡੇ ਜਿਹੜੇ ਕੇਸ ਆ, ਚੱਜ ਨਾਲ ਉਹ ਤਿਆਰੀ ਹੋਣੀ ਚਾਹੀਦੀ ਆ, ਕਿਉਂਕਿ ਜੇ ਇਹ ਫੇਲ ਹੋ ਗਿਆ ਫਿਰ ਤੁਹਾਡਾ ਸਾਰਾ ਕੁਝ ਗਿਆ, ਠੀਕ ਹੈ। ਤੇ ਆਪਾਂ ਕਾਲਸ ਲੈਂਦੇ ਆ। ਸਭ ਤੋਂ ਪਹਿਲੇ ਸਾਡੇ ਕਾਲਰ ਹੈਗੇ ਆ ਗੁਰਪ੍ਰੀਤ ਸਿੰਘ। ਹਾਂਜੀ ਗੁਰਪ੍ਰੀਤ ਜੀ, ਹੈਲੋ। ਹਾਂਜੀ ਗੁਰਪ੍ਰੀਤ ਜੀ। ਹੈਲੋ, ਹਾਂਜੀ ਭਾਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ। ਸਾਰਿਆਂ ਨੂੰ। ਹਾਂਜੀ, ਮੇਰਾ ਕੁਐਸਚਨ ਹੈ ਜੀ ਟਰਕਿਆਂ ਜੀ, ਮੈਂ ਆਪਣੀ ਵਾਈਫ ਨਾਲ ਮਤਲਬ ਇੰਡੀਆ ਗਿਆ ਸੀਗਾ, ਹੁਣ ਮੰਗਣਾ ਕਰਾ ਕੇ ਆਇਆ ਤੇ ਕੋਰਟ ਮੈਰਿਜ ਕਰਾ ਕੇ ਇੱਥੇ I-30 ਅਪਲਾਈ ਕਰਦੇ ਆ ਜੀ। ਤੁਸੀਂ ਸਿਟੀਜ਼ਨ ਆ ਭਾਜੀ? ਉਹਦੇ ਮੈਂ ਗ੍ਰੀਨ ਕਾਰਡ ਹੋਲਡਰ ਹਾਂ ਜੀ। ਜੀ। ਤੇ ਮੈਂ ਇਹਦੇ ਚ ਪੁੱਛਣਾ ਵੀ, ਇੱਕ ਤਾਂ ਜਿਵੇਂ ਉਹ ਮੇਰੇ ਬ੍ਰਦਰ ਨੇ ਪਹਿਲਾਂ ਕਰੇ ਸੀਗਾ, ਉਹ ਕਹਿੰਦਾ ਵੀ ਇੱਕ ਤਾਂ ਪਾਸਪੋਰਟਾਂ ਦੇ ਨਾਮ ਚੇਂਜ ਕਰਾ ਦੇ। ਮੈਂ ਆਪਣੀ ਵਾਈਫ ਦਾ ਤਾਂ ਅਪਲਾਈ ਕਰਿਆ ਹੋਇਆ, ਚੇਂਜ ਹੋ ਗਿਆ ਇੰਡੀਆ, ਮੈਨੂੰ ਵੀ ਲੋੜ ਆ ਆਪਣੇ ਇੰਡੀਆ ਵਾਲੇ ਪਾਸਪੋਰਟ ਤੇ ਵਾਈਫ ਦਾ ਨਾਮ ਐਡ ਕਰਾਉਣ ਦੀ? ਨਹੀਂ ਨਹੀਂ। ਓਕੇ। ਤੇ ਇਹਦੇ ਇੱਕ ਤੇ ਮੈਂ ਜਿਵੇਂ ਲਾਵਾਂ ਨਹੀਂ ਕਰਾ ਕੇ ਆਇਆ, ਮੈਂ ਉੱਥੇ ਰੋਕਾ ਕਰ ਲਿਆ ਆਪਣੇ ਰੀਤੀ ਰਿਵਾਜਾਂ ਨਾਲ ਤੇ ਕੋਰਟ ਮੈਰਿਜ ਕਰਾ ਲਈ, ਲਾਵਾਂ ਦੀ ਲੋੜ ਪਏਗੀ ਜਦੋਂ ਅੱਗੇ ਜੇ ਕੇਸ ਪ੍ਰੂਫ ਜਿੱਦਾਂ ਹੁੰਦਾ?
ਨਹੀਂ ਵੀ ਉਹਦਾ ਦਿਖਾਉਣ ਨੂੰ। ਨਹੀਂ ਠੀਕ ਹੈ ਜੀ। ਤੇ ਇਹਦੇ ਜੀ ਫਾਸਟ ਇੱਕ ਲਾਸਟ ਇਹਦੇ 'ਚ ਹੈਗਾ ਵੀ ਐਵਰੇਜ ਟਾਈਮ ਕਿੰਨਾ ਕੁ ਚੱਲਦਾ ਜੀ ਅਪਰੂਵ ਹੋਣ ਦਾ? ਮੈਂ ਹੁਣੇ ਜੂਨ 'ਚ ਕੀਤਾ ਅਪਲਾਈ, ਤੇ ਕੋਈ ਫਾਸਟ ਪ੍ਰੋਸੈਸ ਵਗੈਰਾ ਹੈਗਾ ਇਹਦਾ? ਜਿਹੜਾ ਪਾਸ ਹੋਣ ਦਾ ਜਿਹੜਾ ਤੁਹਾਡਾ ਨਾ ਸਰਵਿਸ ਸੈਂਟਰ ਤੇ ਡਿਪੈਂਡ ਕਰਦਾ ਕਿ ਸਰਵਿਸ ਸੈਂਟਰ ਤੁਹਾਡਾ ਕਿਹੜੇ ਚ ਕੇਸ ਆ, ਉਹਦੀ ਤੁਹਾਨੂੰ ਆਨਲਾਈਨ ਜਿਹੜੀ ਚੈੱਕ ਹੋ ਜਾਣਾ। ਮੈਂ ਸੈਨ ਹਾਊਸ ਦੇ ਅਪਲਾਈ ਕੀਤਾ ਸੀਗਾ ਜੀ, ਸੈਨ ਹਾਊਸ ਦੇ ਤੋਂ। uscs.gov ਤੇ ਜਾ ਕੇ ਨਾ ਚੈੱਕ ਕਰੋ ਸਰਵਿਸ ਸੈਂਟਰ ਦਾ ਕਿੱਥੇ 130 ਤੁਹਾਡਾ ਪੈਂਡਿੰਗ ਆ। ਸੈਨ ਹੋਜ਼ੇ ਨਹੀਂ, ਇਹ ਕੈਲੀਫੋਰਨੀਆ ਸਰਵਿਸ ਸੈਂਟਰ ਆ, ਵਰਮੌਂਟ, ਟੈਕਸਸ। ਤੁਹਾਡੇ ਰਿਸੀਟ ਨੋਟਿਸ ਤੇ ਲਿਖਿਆ ਹੁੰਦਾ ਕਿ ਕਿਹੜਾ ਸੈਂਟਰ ਹੈ। ਧੰਨਵਾਦ ਜੀ। ਸੋ ਸਰੋਤਿਆਂ ਨੂੰ ਇੱਕ ਵਾਰੀ ਕਹਿ ਦਈਏ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਆਪਾਂ ਕੋਸ਼ਿਸ਼ ਇਹ ਕਰਨੀ ਆ ਵੀ ਵੱਧ ਤੋਂ ਵੱਧ ਜਿਹੜੇ ਆ ਕੁਐਸਚਨ ਉਹਨਾਂ ਦੇ ਆਨਸਰ ਦਿੱਤੇ ਜਾ ਸਕਣ, ਕਿਉਂਕਿ 59 ਮਿੰਟ ਤੋਂ ਵੀ ਬੰਦੇ ਜਿਹੜੇ ਆ ਹੋਲਡ ਤੇ ਹੈਗੇ ਆ। ਸਾਡੇ ਅਗਲੇ ਕਾਲਰ ਆ ਗੁਰਪ੍ਰੀਤ ਸਿੰਘ ਜੀ ਨਿਊਯਾਰਕ ਤੋਂ। ਹਾਂਜੀ ਭਾਜੀ, ਮੇਰਾ ਕੁਐਸਚਨ ਹੈਗਾ ਭਾਜੀ, ਮੈਂ ਨਿਊਯਾਰਕ ਵਿੱਚ ਨਾ ਤੁਹਾਡੇ ਤੋਂ ਕੇਸ ਲਾਉਣਾ ਚਾਹੁੰਦਾ ਭਾਜੀ। ਜੀ ਮੈਂ ਲਾ ਸਕਦਾ ਜੀ? ਹਾਂਜੀ ਲਾ ਸਕਦੇ। ਤੁਸੀਂ ਆਫਿਸ ਕੰਟੈਕਟ ਕਰ ਲਓ। ਸਾਡਾ ਫੋਨ ਨੰਬਰ ਜਿਹੜਾ ਹੈਗਾ 4159090503 ਆ, ਇੱਥੇ ਕਾਲ ਕਰ ਲਓ ਤੇ ਉਹਨਾਂ ਨਾਲ ਅਪਾਇੰਟਮੈਂਟ ਬਣਾ ਲਓ ਜੀ। ਸੋ ਬਿਲਕੁਲ ਆਪਾਂ ਦੱਸਦੇ ਜਾਈਏ, ਅਟਾਰਨੀ ਜੇ ਤਿਰਕੀਆਣਾ ਉਹਨਾਂ ਦਾ ਆਫਿਸ ਦਾ ਫੋਨ ਨੰਬਰ 4159090503। ਸੋ ਇਹਨਾਂ ਦੇ ਨਿਊਯਾਰਕ 'ਚ ਵੀ, ਸਿਆਟਲ 'ਚ ਵੀ ਤੇ ਬੇ ਏਰੀਆ 'ਚ ਵੀ, ਜਿੱਥੇ ਵੀ ਤੁਸੀਂ ਅਪਲਾਈ ਕਰਨਾ ਕਰ ਸਕਦੇ ਹੋ। ਸਾਡੇ ਅਗਲੇ ਕਾਲਰ ਆ ਹਰਦੀਪ ਕੌਰ ਜੀ। ਹੈਲੋ, ਸਤਿ ਹਾਂਜੀ ਸ਼੍ਰੀ ਅਕਾਲ ਜੀ। ਜੀ ਜੀ। ਹਾਂਜੀ ਭਾਜੀ, ਮੈਂ ਪੁੱਛਣਾ ਚਾਹੁੰਦੀ ਕਿ ਮੇਰੀ ਬੇਟੀ ਦਾ ਮੈਂ ਅਪਲਾਈ ਕੀਤਾ ਸੀ 2017 'ਚ, ਤੇ ਮੈਨੂੰ ਉਦੋਂ ਪਤਾ ਨਹੀਂ ਸੀ ਸੈਕਰਾਮੈਂਟ ਤੋਂ ਹੀ, ਤੇ ਉਦੋਂ ਆਪਾਂ ਲਈ ਸੀ, ਬੇਟੀ ਡੱਪ ਕੀਤੀ ਸੀ, ਤੇ ਉਹਨਾਂ ਨੇ ਮੇਰੇ ਕੋਲ ਕੁਐਸਚਨ ਪੁੱਛਿਆ ਮੁੜ ਕੇ ਕਿ ਇਹਦਾ DNA ਕਰਨਾ, ਤੇ ਮੈਂ ਸੱਚ ਬੋਲਿਆ ਕਿ ਮੈਂ ਲਈ ਹੋਈ ਹੈ ਮੇਰੀ DNA, ਮੈਂ ਤਾਂ ਸੱਚ ਬੋਲਤਾ ਸੀ। ਫਿਰ ਮੇਰੀ ਵਕੀਲ ਨੇ ਉਹਦਾ ਕੋਈ ਸਾਲ ਦਾ ਟਾਈਮ ਲਿਆ। ਉਹ ਕਹਿੰਦੇ ਕਿ ਇੰਡੀਆ ਤੋਂ ਤੁਸੀਂ ਉਹ ਡੀਡ ਬਣਾਓ। ਆਪਾਂ ਡੀਡ ਨਹੀਂ ਬਣਾਈ, ਉੱਦਾਂ ਲਿਖਿਆ ਸੀ ਕਚਹਿਰੀ 'ਚ। ਤੇ ਹੁਣ ਡੀਡ ਬਣ ਰਹੀ ਹੈ, ਤੇ ਉੱਥੇ ਜੇ ਡੇਟ ਤੋਂ ਡੇਟ ਪਾ ਰਹੇ, ਸਤੰਬਰ 'ਚ ਲਾਇਆ ਸੀ ਇਹ ਚੰਡੀਗੜ੍ਹ ਕੇਸ, ਤੇ ਡੇਟ ਤੋਂ ਡੇਟ ਪਾ ਰਹੇ ਤੇ ਕਿ 1 ਸਾਲ ਦਾ ਉਹਨਾਂ ਨੇ ਸਾਨੂੰ ਦਿੱਤਾ ਟਾਈਮ। ਕੀ ਆਪਾਂ ਉਹਦਾ ਵਰਕ ਉਦਾਂ ਅਪਲਾਈ ਕਰ ਸਕਦੇ ਹਾਂ ਵਿਜ਼ਟਰ ਵੀਜ਼ਾ? ਤੁਹਾਡਾ ਸਟੇਟਸ ਕੀ, ਸਿਟੀਜ਼ਨ ਹੋ ਤੁਸੀਂ? ਮੈਂ ਸਿਟੀਜ਼ਨ। ਹਾਂਜੀ। ਪਹਿਲੀ ਗੱਲ ਤਾਂ ਵਕੀਲ ਤੁਹਾਡੀ ਜੋ ਜਿਹੜੇ ਵੀ ਵਕੀਲ ਆ, ਇਹ ਗਲਤ ਸਲਾਹ ਦੇ ਰਹੀ ਬਿਲਕੁਲ। ਅਡਾਪਸ਼ਨ ਡੀਡ ਜਿਹੜੀ ਹੈਗੀ ਆ, ਉਹ ਪਹਿਲੀ ਗੱਲ ਤਾਂ ਜਿਹੜੀ ਕਚਹਿਰੀਆਂ ਵਾਲੀ ਜਿਹੜੀ ਡੀਡ ਆ, ਉਹ ਕਾਊਂਟ ਨਹੀਂ ਹੁੰਦੀ। ਜਿਹੜੀ ਇਹਦੇ ਵਿੱਚ ਉਹ ਕਾਊਂਟ ਨਹੀਂ ਹੋਈ ਤੇ ਦੁਬਾਰਾ ਉੱਥੇ ਕੇਸ ਲਾਇਆ ਨਾ ਇੰਡੀਆ 'ਚ, ਉਹ ਬੇਟੀ ਵੱਲੋਂ ਹੀ ਲਾਤਾ ਚੰਡੀਗੜ੍ਹ। ਇਹਦਾ ਜਿਹੜਾ ਕੇਸ ਹੈਗਾ, ਇਹ ਤੁਹਾਡਾ ਕੁੜੀ ਦੀ ਉਮਰ ਕਿੰਨੀ ਹੈ ਇਸ ਵੇਲੇ? 21 ਸਾਲ ਦੀ ਹੋਵੇ। ਹਾਂ, ਨਹੀਂ ਹੁਣ ਤਾਂ ਅਡਾਪਸ਼ਨ ਦਾ ਬਾਅਦ, ਉਹ ਤਾਂ 14 ਸਾਲ ਤੋਂ ਪਹਿਲਾਂ ਜਿਹੜਾ ਅਡਾਪਸ਼ਨ ਕੰਪਲੀਟ ਹੋਣੀ ਚਾਹੀਦੀ ਹੈ। ਤੁਹਾਡਾ ਇਹ ਕੇਸ ਨਹੀਂ ਤੁਹਾਡਾ ਬਣਨਾ। ਅੱਛਾ ਜੀ, ਸਾਡੇ ਤੇ ਇੱਥੇ ਵਕੀਲ ਜਿਹੜੀ ਸਰਕਾਰੀ ਹੁੰਦੇ ਉਹਨਾਂ ਨੇ ਟਾਈਮ ਲਿਆ ਆ। ਚਲੋ, ਇਹ ਤੁਹਾਡੀ ਬਣਨੀ ਨਹੀਂ ਗੱਲਬਾਤ। ਇੱਥੇ ਹੁਣ ਤੁਸੀਂ ਬਾਹਲੇ ਪੈਸੇ ਤਾਂ ਟਾਈਮ ਨਾਲ ਆਪਣਾ ਫੂਕੋ, ਤਾਂ ਹੋਰ ਕੋਈ ਤਰੀਕਾ ਦੇਖੋ। 21 ਸਾਲ ਦੀ ਹੋ ਗਈ ਹੈ ਤਾਂ ਵਿਆਹ ਵੀ ਵਾਲਾ ਤਰੀਕਾ ਜਿਹੜਾ ਫੈਮਿਲੀ। ਹਾਂਜੀ, ਵਿਜ਼ਟਰ ਵੀਜ਼ਾ ਵੀ ਨਾ ਆਪਾਂ ਅਪਲਾਈ ਕਰ ਸਕਦੇ ਸੀ ਸਟੂਡੈਂਟ ਦੇ? ਅਪਲਾਈ ਕਰ ਸਕਦੇ, ਪਰ ਦੇਣਾ ਨਹੀਂ ਹੋਣਾ। ਇਹਨਾਂ ਨੂੰ ਪਤਾ ਇਹਨੇ ਵਾਪਸ ਨਹੀਂ ਮੁੜਨਾ। ਤੇ ਸਟੂਡੈਂਟ ਦਾ ਵੀ ਨਹੀਂ ਕਰ ਸਕਦੇ? ਨਹੀਂ, ਕਰ ਸਕਦੇ ਆ, ਪਰ ਉਹਨਾਂ ਨੇ ਦੇਣਾ ਨਹੀਂ। ਉਹਨਾਂ ਨੂੰ ਪਤਾ ਇਹਨੇ ਵਾਪਸ ਨਹੀਂ ਮੁੜਨਾ। ਕਿਉਂਕਿ ਡਿਸਕਲੋਜ਼ ਕਰਨਾ ਪੈਣਾ ਪਹਿਲਾਂ। ਆ ਹੋਇਆ ਸੀ, ਜੇ ਨਹੀਂ ਡਿਸਕਲੋਜ਼ ਕਰਦੇ ਫਿਰ ਹੋਰ ਪ੍ਰੋਬਲਮ। ਹਾਂਜੀ, ਉਹ ਤਾਂ ਰੈਕੋਰਡ 'ਚ ਆਲਰੇਡੀ ਹੈਗਾ ਨਾ। ਸੋ ਤੁਸੀਂ ਇਹਦੇ ਵਿੱਚ ਜੇ ਫੈਮਿਲੀ ਇਮੀਗ੍ਰੇਸ਼ਨ ਦੇ ਥਰੂ ਆ ਸਕਦੀ ਆ, ਵਿਆਹ ਵੀ ਜੇ ਉਹਦਾ ਅੱਗੇ ਕਿਤੇ ਹੁੰਦਾ, ਉਹੀ ਤੁਹਾਡੇ ਲਈ ਬੈਸਟ ਆਪਸ਼ਨ ਆ। ਤੇ ਇਹਨਾਂ ਨੇ ਤੇ ਜਵਾਬ ਨਹੀਂ ਦਿੱਤਾ ਕੋਈ ਸਾਨੂੰ ਅਜੇ, ਇਹਨਾਂ ਨੇ ਵੀ ਨਹੀਂ ਹੋ ਸਕਦਾ ਇਮੀਗ੍ਰੇਸ਼ਨ ਵਾਲਿਆਂ ਨੇ। ਤੁਹਾਡੀ ਗੱਲ ਬਣਨੀ ਨਹੀਂ ਇਹਦੇ ਵਿੱਚ। ਤੁਹਾਨੂੰ ਮੈਂ ਦੱਸ ਰਿਹਾ ਉਹੀ। ਹੁਣ ਤੁਸੀਂ ਜਿੱਧਰਲੇ ਪਾਸੇ ਇਹਨੂੰ ਲਿਜਾਣਾ ਲੈ ਜਾਓ। 14 ਸਾਲ ਤੋਂ ਪਹਿਲਾਂ ਜਿਹੜੀ ਅਡਾਪਸ਼ਨ ਤੁਹਾਡੀ ਫੁੱਲ ਫਾਈਨਲਾਈਜ਼ ਹੋਣੀ ਚਾਹੀਦੀ ਹੈ, ਤੇ 21 ਸਾਲ ਉਹਦੀ ਉਮਰ ਹੋ ਗਈ ਹੈ, ਤੇ ਪਹਿਲਾਂ ਜਿਹੜੇ ਤੁਸੀਂ ਪੇਪਰ ਲਾਏ ਸੀਗੇ ਡੀਡ ਡੂਡ ਵਾਲੇ, ਉਹ ਚੱਲਦੇ ਨਹੀਂ ਉੱਥੇ, ਹਨਾ। ਤੇ ਇਹ ਕਨਵੈਨਸ਼ਨ ਦਾ ਪ੍ਰੋਸੈਸ ਹੁੰਦਾ, ਉਹ ਤੁਸੀਂ ਫੋਲੋ ਨਹੀਂ ਕੀਤਾ, ਤੇ ਹੁਣ ਕੁੜੀ ਦੀ ਉਮਰ ਹੋ ਗਈ ਹੈ। ਧੰਨਵਾਦ ਜੀ। ਸਾਡੇ ਅਗਲੇ ਕਾਲਰ ਆ ਸੰਦੀਪ ਜੀ ਨਿਊਯਾਰਕ ਤੋਂ। ਹੈਲੋ। ਹਾਂਜੀ ਹਾਂਜੀ, ਮੇਰਾ ਸਵਾਲ ਸੀਗਾ ਜੀ, ਫਰਵਰੀ 'ਚ ਮੇਰੀ ਐਡਜਸਟਮੈਂਟ ਉਹ ਸਟੇਟਸ ਗ੍ਰਾਂਟ ਹੋਇਆ ਸੀ ਇਮੀਗ੍ਰੇਸ਼ਨ ਕੋਰਟ ਤੋਂ। ਠੀਕ ਹੈ, ਕਿਹੜੇ ਬੇਸ? ਵਿਆਹ ਦੇ ਬੇਸ ਤੇ? ਇਹਦੇ ਬੇਸ ਤੇ? ਵਾਵਾ ਦਾ ਕੇਸ ਸੀਗਾ ਜੀ। ਜੀ। ਤਾਂ ਉਸ ਤੋਂ ਬਾਅਦ ਫਿਰ ਮੈਂ ਇਨਫੋ ਪਾਸ ਅਪੁਆਇੰਟਮੈਂਟ ਲੈ ਕੇ ਆਫਿਸ 'ਚ ਗਿਆ ਸੀ। ਉਹਨਾਂ ਨੇ ਟੈਂਪਰੇਰੀ ਸਟੈਂਪ ਲਾਤੀ ਸੀ 551 ਦੀ, ਬਟ ਹਾਲੇ ਤੱਕ ਮੇਰਾ ਗ੍ਰੀਨ ਕਾਰਡ ਨਹੀਂ ਆਇਆ ਜੀ। ਹਾਰਡ ਕਾਪੀ ਨਹੀਂ ਮਿਲੀ ਮੈਨੂੰ ਹਾਲੇ ਤੱਕ। ਉਹ ਤਾਂ ਤੁਸੀਂ ਫੋਲੋ ਅਪ ਹੀ ਕਰ ਸਕਦੇ ਹੋ ਉਹਨਾਂ ਨਾਲ ਜੀ। ਹੋਰ ਤਾਂ ਕੁਛ ਉਹਦੇ ਵਿੱਚ ਹੈ ਨਹੀਂਗਾ ਇਸ ਵੇਲੇ। ਧੰਨਵਾਦ ਜੀ। ਅਗਲੇ ਸਾਡੇ ਕਾਲਰ ਆ ਗੁਰਸ਼ੇਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਜੀ
ਭਾਜੀ ਮੈਂ ਪੁੱਛਿਆ ਮੇਰਾ ਕਜ਼ਨ ਜਿੱਦਾਂ ਇਟਲੀ ਵਿੱਚ ਆ ਸਿਟੀਜ਼ਨ ਹੋਇਆ ਤੇ ਉਹ ਕਿਹੜੇ ਤਰੀਕੇ ਇੱਥੇ ਆ ਸਕਦਾ ਤੇ ਉਹਨੂੰ ਕਿੰਨਾ ਟਾਈਮ ਲੱਗੂਗਾ, ਮਤਲਬ ਪੈਸੇ ਲੱਗਦੇ ਆ? E2 ਵੀਜ਼ੇ ਦੇ ਥਰੂ ਉਹਨੂੰ ਆਉਣਾ ਚਾਹੀਦਾ, ਇਨਵੈਸਟਮੈਂਟ ਵੀਜ਼ਾ ਵਾ, ਤੇ ਬਿਜ਼ਨਸ ਲੱਭੇ ਕਿਹੜਾ ਬਿਜ਼ਨਸ ਕਰਨਾ ਵਾ, ਉਹਦੀ ਘੱਟੋ ਘੱਟ 51% ਹਿੱਸੇਦਾਰੀ ਚਾਹੀਦੀ ਆ। ਤੇ ਜ਼ਿਆਦਾਤਰ ਜਿਹੜਾ ਵੀ ਬਿਜ਼ਨਸ ਇੰਨਾ $2-3 ਲੱਖ ਇੰਨਾ ਲੱਗਦਾ ਹੈ ਨਾ ਇਨਵੈਸਟ, ਜਿੰਨਾ ਵੀ ਬਿਜ਼ਨਸ ਖੜਾ ਕਰਨਾ ਚਾਹੁੰਦਾ ਕਿ ਪੈਸੇ ਉਹ ਇਨਵੈਸਟ ਕਰੇ, ਬਿਜ਼ਨਸ ਖੋਲੇ ਤੇ ਉਹਦੇ ਬੇਸ ਤੇ ਆਵੇ। ਜੀ ਸੋ ਬਹੁਤ ਸਾਰੇ ਜਿਹੜੇ ਆ ਯੂਰਪ ਤੋਂ ਆਉਂਦੇ ਆ, ਮੈਂ ਦੇਖਿਆ ਵੀ ਕੋਈ ਲਿਕਰ ਸਟੋਰ ਲੈ ਲਿਆ, ਸਾਬੇ ਇਦਾਂ ਦੇ ਜਿਹੜੇ ਆ ਨਾ, ਕਿਉਂਕਿ ਯੂਰਪ ਤੋਂ ਇਨਵੈਸਟਮੈਂਟ ਦੇ ਪੈਸੇ ਬੜੇ ਘੱਟ ਆ। ਠੀਕ ਹੈ, ਤੇ ਅੱਗੇ ਸਾਡੇ ਕਾਲਰ ਆ ਦੇਵੀ ਦਿਆਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਰਜੋਤ ਜੀ, ਮੈਂ ਅਪਸੈਟ ਹਾਂ ਥੋੜਾ ਜਿਹਾ, ਮੇਰਾ ਫੋਨ ਕੱਟਿਆ ਨਾ 2 ਵਾਰੀ ਪਹਿਲਾਂ, ਮੈਂ ਕਾਲ ਤੁਹਾਡੀ ਬਹੁਤ ਔਖੀ ਮਿਲਦੀ ਹੈਗੀ ਆ। ਮੈਂ ਪਹਿਲਾਂ ਵੀ ਤੁਹਾਡੇ ਨਾਲ ਗੱਲ ਕੀਤੀ ਸੀ। ਮੈਂ 2010 ਦੇ ਵਿੱਚ ਮੈਂ ਦੋਨੋਂ ਮੈਰਿਡ ਬੱਚਿਆਂ ਦਾ ਮੈਂ ਅਪਲਾਈ ਕੀਤਾ ਸੀਗਾ ਜੀ। ਹਾਂਜੀ, ਤੇ ਉਹਨਾਂ ਦੇ ਵਿੱਚੋਂ ਹੁਣ 2 ਸਾਲ ਹੋਏ ਆ, ਤੇ ਛੋਟੇ ਮੁੰਡੇ ਦੀ 9 ਦੀ ਡੈਥ ਹੋ ਗਈ ਹੈ ਤੇ ਵੱਡਾ ਮੁੰਡਾ ਉਹਦੀ ਡੈਥ ਹੋ ਗਈ ਹੈ ਜੀ ਜੀ। ਤੇ ਹਾਂਜੀ, ਤੇ ਹੁਣ ਛੋਟੇ ਦਾ ਮੇਰਾ ਪੋਤਾ ਹੈਗਾ 16 ਸਾਲ ਦਾ, ਉਹਨੇ 10ਵੀਂ ਹੁਣ ਕੀਤੀ ਹੈਗੀ ਆ ਜੀ। ਤੇ ਉਹ ਕਹਿੰਦੇ ਜੀ ਇਹ ਕੈਟਾਗਰੀ ਚੇਂਜ ਹੋਣੀ ਹੈਗੀ ਆ। ਹਾਂਜੀ, ਤੇ ਮੈਂ ਕਰਵਾਈ ਸੀਗੀ, ਉਹ ਕਿਸੇ ਨੇ F2 ਦੇ ਵਿੱਚ ਪਾਤੀ ਹੈ 2 ਸਾਲ ਪਹਿਲਾਂ, F2 ਦੇ ਵਿੱਚ ਆਉਂਦੀ ਹੈ। ਫਿਰ ਮੈਂ ਕਿਸੇ ਨਾਲ ਕੰਟੈਕਟ ਕੀਤਾ, ਉਹ ਕਹਿੰਦਾ ਅੰਕਲ ਹੁਣ ਤੱਕ ਤਾਂ ਤੁਹਾਡਾ ਮੁੰਡਾ ਆਉਣਾ ਹੋਣਾ ਸੀਗਾ, ਇਹ ਤਾਂ 14 ਚੱਲਦਾ ਪਿਆ ਹੈਗਾ। ਮੈਂ ਕਿਹਾ ਤੂੰ ਕਰਦੇ ਭਾਈ, ਤੇ ਹੁਣ ਮੈਂ ਮਹੀਨਾ ਖੋਇਆ ਉਹਦੇ ਕੋਲੋਂ, ਫਿਰ ਮੈਂ ਕਰਾਈ ਆ, ਉਹਨੂੰ ਡੈਥ ਸਰਟੀਫਿਕੇਟ ਜੋ ਵੀ ਆ ਸਾਰਾ ਲਾ ਕੇ ਉਹ ਕਰ ਦਿੱਤੀ ਹੈਗੀ ਆ। ਤੇ ਮੈਨੂੰ ਕਿਸੇ ਨੇ ਕਿਹਾ, ਕਹਿੰਦੇ ਵੀ ਸਕੂਲ ਬੱਚਾ, ਮੈਂ ਸਕੂਲ ਨਾਲ ਗੱਲ ਕੀਤੀ ਆ, ਉਹ ਕਹਿੰਦੇ ਵੀ $1200 ਫੀਸ ਆ ਉਹਦੀ, ਤੇ ਤੁਹਾਨੂੰ ਸਾਲ ਦੀ ਫੀਸ ਲਵਾਂਗੇ, ਉਹ ਤਾਂ ਤੁਹਾਡਾ ਆ ਜਾਊਗਾ। ਤੇ ਮੈਂ ਹੁਣ ਕਨਫਿਊਜ਼ ਆ ਵੀ ਹੁਣ ਕੋਈ ਕਹਿੰਦੇ ਗ੍ਰੀਨ ਕਾਰਡ ਮਿਲ ਜਾਊਗਾ ਉਹਨਾਂ ਨੂੰ, ਤੇ ਇਹ F1 ਦਾ ਚੱਕਰ ਹੈ, ਤੇ ਇਹ ਕਿੱਦਾਂ ਮੈਂ ਕਰਾਂ? ਹਾਂਜੀ, ਪਹਿਲਾਂ ਤਾਂ ਤੁਸੀਂ ਸਿਟੀਜ਼ਨ ਆ? ਮੈਂ ਸਿਟੀਜ਼ਨ ਹਾਂ। ਹਾਂਜੀ ਹਾਂਜੀ, ਸੌਰੀ ਤੁਹਾਡੀ ਫॉर योर ਲੌਸ। ਪਹਿਲਾਂ ਤਾਂ ਰੱਬ ਨੂੰ ਭਾਣੇ ਚ ਰਹਿ ਰਹੇ ਹਾਂ ਜੀ, ਮੈਂ ਬਜ਼ੁਰਗ ਹਾਂ, ਮੈਂ 73 ਸਾਲ ਦਾ ਬੇਟੇ, ਰਾਜੀ ਰਹੋ ਤੁਸੀਂ, ਪਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾਂ ਰੱਖੇ ਜੀ। ਇਦਾਂ ਤੁਸੀਂ ਸੇਵਾ ਕਰਦੇ ਹੋ, ਬਹੁਤ ਵਧੀਆ ਕਰਦੇ ਹੋ ਸੇਵਾ। ਮੈਨੂੰ ਹੁਣ ਘੱਟੇ ਹੋਣਾ ਫੋਨ, ਮੈਨੂੰ ਇਹ ਦੱਸ ਦਿਓ ਵੀ ਮੁੰਡਾ ਮੇਰਾ ਆਜੂਗਾ ਨਹੀਂ ਆਊਗਾ, ਨਹੀਂ ਤਾਂ ਮੈਨੂੰ ਮਿਲਦੀ ਹੈ ਸਿਕਿਉਰਿਟੀ 1700 ਮੈਂ ਉੱਥੇ ਗਿਆ, ਮੈਂ ਰੋਪਿਆ ਉੱਥੇ ਆ ਜੀ, ਉਹ ਕਹਿੰਦੇ ਤੁਸੀਂ ਇੰਡੀਆ ਜਾਣਾ, ਇੰਡੀਆ ਚਲੇ ਜਾਓ, ਵੀ ਅਸੀਂ ਉੱਥੇ ਭੇਜ ਦਿਆ ਕਰਾਂਗੇ, 100 ਕੁਛ ਡਾਲਰ ਅਸੀਂ ਕੱਟਾਂਗੇ, ਤੁਸੀਂ ਪੈਸੇ ਉੱਥੇ ਤੁਹਾਨੂੰ ਮਿਲ ਜਾਣਗੇ। ਮੈਂ ਹੁਣ ਦੇਖਦਾ ਕਿ ਮੈਂ ਸਿੱਖ ਲਿਆ, ਤੇ ਮੁੰਡਾ ਕਈ ਕਹਿੰਦੇ ਆ ਵੀ ਉਹਦੀ ਜ਼ਿੰਦਗੀ ਬਣ ਜੂ। ਮੇਰਾ ਮੁੰਡਾ ਸੀ ਪੋਤਾ ਕਲਾਕਾਰ ਹੈ ਜੀ, ਗਏ ਸੀਗੇ ਪਾਠ ਰੱਖੇ, ਮੈਂ 3 ਮੰਜ਼ਿਲਾ ਮੇਰਾ ਘਰ ਹੈ ਆਪਣੀ। ਚਲੋ ਤੁਸੀਂ ਹੁਣ ਆਪਣੇ ਸੁਣਿਓ, ਜਵਾਬ ਸੁਣ ਲਓ। ਹਾਂਜੀ, ਸੋ ਪਹਿਲੀ ਗੱਲ ਜੀ, ਜਿਹੜਾ ਤੁਹਾਡਾ ਜਦੋਂ ਨਾ ਕਿਸੇ ਦੀ ਡੈਥ ਹੋ ਜਾਂਦੀ ਹੈ ਸਪਾਊਸ ਦੀ, ਉਹ ਸਿੰਗਲ ਕੈਟਾਗਰੀ ਚ ਆ ਜਾਂਦਾ, ਤੇ ਸਿੰਗਲ ਜਿਹੜੀ ਕੈਟਾਗਰੀ ਹੈ ਉਹ ਥੋੜੀ ਫਾਸਟ ਚੱਲਦੀ ਆ ਮੈਰਿਡ ਨਾਲੋਂ। ਹਾਂਜੀ, ਇਹਦੇ ਵਿੱਚ ਹੁਣ ਕੀ ਸੀਗਾ ਕਿ ਉਹਨਾਂ ਨੂੰ ਆਪਣੇ ਆਪ ਨਹੀਂ ਪਤਾ ਲੱਗਦਾ, ਇਹ ਤੁਹਾਨੂੰ ਜਿਹੜਾ ਡੈਥ ਸਰਟੀਫਿਕੇਟ ਵਗੈਰਾ ਉਹ ਜਮ੍ਹਾਂ ਕਰਾਉਣਾ ਪੈਂਦਾ ਵਾ। ਤੇ ਹੁਣ ਜੇ ਤੁਸੀਂ, ਮੈਨੂੰ ਪਤਾ ਨਹੀਂ ਹੁਣ ਤੁਸੀਂ ਆਪ ਕੰਮ ਕਰ ਰਹੇ ਆ, ਕਿਸੇ ਤੋਂ ਕਰਾ ਰਹੇ ਆ ਜਾਂ ਕਿੱਦਾਂ ਵਾ, ਸੋ ਜਿਹੜਾ ਵੀ ਬੰਦਾ ਤੁਹਾਡੇ ਪੇਪਰ ਹੈਂਡਲ ਕਰ ਰਿਹਾ ਵਾ, ਇਹਨੂੰ ਤੁਸੀਂ ਆਪ ਨਾ ਪਹਿਲਾਂ ਤਾਂ ਹੈਂਡਲ ਕਰੋ। ਜਿਹੜਾ ਵੀ ਬੰਦਾ ਹੈਂਡਲ ਕਰ ਰਿਹਾ, ਉਹਦਾ ਜਿਹੜਾ ਡੈਥ ਸਰਟੀਫਿਕੇਟ ਵਗੈਰਾ ਸੀਗਾ ਉਹ ਭੇਜਣਾ ਜ਼ਰੂਰੀ ਸੀਗਾ, ਤੇ ਉਹਨੂੰ ਫਿਰ ਫੋਲੋ ਅਪ ਕਰਨਾ ਪੈਂਦਾ ਕਿ ਇਦਾਂ ਹੋ ਗਿਆ ਕਿਉਂਕਿ ਹੁਣ ਇਮੀਗ੍ਰੇਸ਼ਨ ਉਹ ਵੀ ਬਿਜ਼ੀ ਆ, ਉਹਨਾਂ ਨੂੰ ਕਈ ਵਾਰੀ ਨਹੀਂ ਪਤਾ ਲੱਗਦਾ ਹੈ ਨਾ, ਕਿ ਹੁਣ ਉਹਨਾਂ ਨੂੰ ਇਹ ਤਾਂ ਨਹੀਂ ਪਤਾ ਲੱਗ ਸਕਦਾ ਕਿ ਇਹਦੀ ਰਿਲੇਟਿਵ ਦੀ ਡੈਥ ਹੋਈ ਆ, ਕਿਹਨੇ ਦੁਬਾਰਾ ਵਿਆਹ ਕਰਾਇਆ ਜਾਂ ਕਿੱਦਾਂ। ਤੇ ਉਹਨੂੰ ਤੁਸੀਂ ਫੋਲੋ ਕਰੋ ਕਿ ਆਹ ਜਿਹੜੀ ਕੈਟਾਗਰੀ ਆ, ਜਿਹੜੇ ਤੁਹਾਡਾ ਜਿਹੜਾ ਬਾਇਓਲੋਜੀਕਲ ਚਾਈਲਡ ਹੈਗਾ ਉਹ ਤਾਂ ਆ ਸਕਦਾ ਹੈ ਨਾ। ਹੁਣ ਜਿਹੜੀ ਤੁਸੀਂ ਦੂਜੀ ਆਪਣੇ ਫੈਮਿਲੀ ਦੀ ਗੱਲ ਦੱਸੀ, ਜਿਹ ਤੁਹਾਡੇ ਮੁੰਡੇ ਦੀ ਡੈਥ ਹੋਈ ਆ, ਤੇ ਉਹਦੀ ਜਿਹੜੀ ਹੁਣ ਪੋਤਾ ਤੇ ਘਰ, ਜਿਹੜਾ ਤੁਹਾਡਾ ਪੋਤਾ ਤਾਂ ਵਾਈਫ ਜਿਹੜੀ ਹੈਗੀ ਆ, ਉਹ ਤੁਹਾਡਾ ਕੋਈ ਡਾਇਰੈਕਟ ਰਿਲੇਸ਼ਨਸ਼ਿਪ ਨਹੀਂ ਬਣਦਾ, ਤੇ ਉਹ ਤੁਸੀਂ ਉਹਨੂੰ ਸਿੱਧੇ ਤੌਰ ਤੇ ਜਿਹੜਾ ਹੈਗਾ ਨਹੀਂ ਮੰਗਾ ਸਕਦੇ, ਜਿਹੜਾ ਫੈਮਿਲੀ ਇਮੀਗ੍ਰੇਸ਼ਨ ਪ੍ਰੋਸੈਸ ਆ। ਤੇ ਉਹਦੇ ਵਿੱਚ ਆਪਾਂ ਜ਼ਿਆਦਾਤਰ ਕੋਈ ਪ੍ਰੋਸੈਸ ਉਹਦਾ ਹੈ ਨਹੀਂਗਾ, ਹਿਊਮੈਨਿਟੇਰੀਅਨ ਰੀਸੈਟਲਮੈਂਟ ਦਾ ਕੋਈ ਐਸਾ ਤਰੀਕਾ ਨਹੀਂ। ਉਹਨੂੰ ਮੈਂ ਸੈੱਟ ਕਰਤਾ ਉੱਥੇ ਲੁਧਿਆਣੇ, ਉਹਨੂੰ ਦੁਕਾਨ ਖੋਲ ਦਿੱਤੀ ਹੈ, ਉਹ 24 ਸਾਲ ਦਾ 25 ਸਾਲ ਦਾ ਹੋ ਗਿਆ,
ਤੇ ਉਹਨਾਂ ਨੂੰ ਸੈੱਟ ਕਰ ਦਿੱਤਾ ਹੈਗਾ, ਉਹਨਾਂ ਨੂੰ ਪੈਸੇ ਅਸੀਂ ਦੇ ਦਿੱਤੇ। ਹੁਣ ਮੈਂ ਕੁੜੀ ਜੰਗ ਕੁੜੀ ਸੀਗੀ 41-42 ਸਾਲ ਦੀ, ਚਲੋ, ਮੈਂ ਨਹੀਂ ਸੰਭਾਲ ਸਕਦਾ ਸੀਗਾ, ਮੈਂ ਉਹਨਾਂ ਨੂੰ ਜਿੰਨੇ ਠੀਕ ਆ। ਤੇ ਪੈਸੇ ਉਹਨਾਂ ਚਲੋ ਨੇ ਹਾਂਜੀ ਠੀਕ ਆ, ਦੂਸਰੇ ਦਾ ਦੱਸ ਦਿਆ ਹਾਂ ਦੂਸਰੇ ਦਾ ਮੈਂ ਪੁੱਛਦਾ, ਮੈਂ ਟਾਈਮ ਸੌਰੀ ਕੱਟਿਓ ਨਾ ਪਲੀਜ਼। ਹਾਂਜੀ, ਸੋ ਦੂਸਰੇ ਦਾ ਇਹੀ ਹੈ ਜੀ, ਉਹਨਾਂ ਨੂੰ ਆਪਣਾ ਫੋਲੋ ਅਪ ਤੁਸੀਂ ਕਰੋ ਉਹਨਾਂ ਨੂੰ ਕਿ ਹੁਣ ਇਹਦੀ ਕੈਟਾਗਰੀ ਚੇਂਜ ਹੋ ਗਈ ਹੈ ਤੇ F3 ਦੀ ਜਗ੍ਹਾ ਇਹ F1 ਕੈਟਾਗਰੀ 'ਚ ਜਿਹੜਾ ਬਿਲੋਂਗ ਕਰਦਾ, ਤੇ ਡੈਥ ਸਰਟੀਫਿਕੇਟ ਤੁਸੀਂ ਭੇਜਤਾ ਤੇ ਉਹਦਾ ਜਿਹੜਾ ਹੈਗਾ ਤੁਹਾਡਾ ਉਹ ਫਿਰ ਉਹਨੂੰ ਐਕਸਪੀਡੀਏਟ ਕਰ ਦੋਗੇ। ਇਹੀ ਹੈ ਜੇ ਤੁਹਾਡਾ ਬਿਲਕੁਲ ਇਹ ਹੋ ਸਕਦਾ, ਘਬਰਾਓ ਨਾ, ਤੁਸੀਂ ਆਪਣੇ ਵਕੀਲ ਨਾਲ ਗੱਲ ਕਰੋ। ਮਿੰਟ ਕੱਟਿਓ ਨਾ, ਮੈਂ ਨਾ ਪਹਿਲਾਂ ਪੌਣੇ 2 ਸਾਲ ਹੋ ਗਏ ਪਹਿਲਾਂ ਵਾਈਫ ਪੋਸਟ ਕਰਕੇ ਉਹਨਾਂ ਨੂੰ ਭੇਜਿਆ, ਉਹਨੇ ਜਿਹੜੇ ਬੰਦੇ ਨੇ ਪੇਪਰ ਭਰਿਆ ਉਹਨੇ F2 ਕਰਕੇ ਭੇਜ ਦਿੱਤਾ, ਉਹਨਾਂ ਨੇ ਕੁਛ ਐਕਸ਼ਨ ਨਹੀਂ, ਕੋਈ ਕੁਛ ਨਹੀਂ ਕੀਤਾ। ਹੁਣ ਮੈਂ ਦੁਬਾਰਾ ਕਰਾਇਆ, ਪੈਸੇ ਦਿੱਤੇ ਆ, ਇੰਨੀ ਗੱਲ ਫਰੀ ਕਰਾਇਆ ਹੈਗਾ, ਤੇ ਉਹ ਹੁਣ ਉਹ ਕੇਸ ਹੁਣ ਡਬਲ ਤਾਂ ਨਹੀਂ ਬਣ ਜਾਊਗਾ, ਖਰਾਬ ਤਾਂ ਨਹੀਂ ਹੋ ਜਾਊਗਾ, ਕਿੱਦਾਂ ਹੋਊਗਾ? ਨਹੀਂ ਖਰਾਬ ਤਾਂ ਨਹੀਂ, ਇਹਦੇ ਵਿੱਚ ਕੁਝ ਹੋਣਾ, ਡਿਲੇ ਹੀ ਹੋਇਆ, ਹੋਰ ਤਾਂ ਪਹਿਲੀ ਗੱਲ ਤਾਂ ਜਿਹੜਾ F2 ਵਾਲੀ ਕੈਟਾਗਰੀ ਆ ਉਹ ਤਾਂ ਹੈਗੀ ਗ੍ਰੀਨ ਕਾਰਡ ਹੋਲਡਰ ਵਾਸਤੇ। ਹੁਣ ਮੈਨੂੰ ਪਤਾ ਨਹੀਂ ਤੁਹਾਡਾ ਜਿਹੜਾ ਹਾਂਜੀ F1 ਕੈਟਾਗਰੀ ਦਾ ਹਾਂਜੀ ਮੈਂ ਦੁਬਾਰਾ ਅਪਲਾਈ ਕਰਨਾ ਤਾਂ ਮੈਂ ਪੁੱਛਦਾ ਵੀ ਦੁਬਾਰਾ ਇਹ ਖਰਾਬ ਤਾਂ ਨਹੀਂ ਹੋ ਜਾਊਗਾ ਕੰਮ? ਖਰਾਬ ਨਹੀਂ ਹੋਣਾ ਇਹ। ਨਹੀਂ ਠੀਕ ਆ, ਨਹੀਂ ਖਰਾਬ ਨਹੀਂ ਹੁੰਦਾ। ਥੈਂਕ ਯੂ। ਸੋ ਹੁਣ ਕਈ ਵਾਰੀ ਕੀ ਹੁੰਦਾ ਵੀ ਸਿਚੁਏਸ਼ਨ ਆ, ਆਪਾਂ ਫੋਨ ਵੀ ਲੰਮਾ ਹੋ ਗਿਆ ਹਨਾ, ਤੇ ਸਿਚੁਏਸ਼ਨ ਵੀ ਭਾਜੀ ਦੀ ਬੜੀ ਮਾੜੀ ਸੀ, ਕੀ ਕਰ ਸਕਦੇ ਆ। ਤੇ ਅਗਲੇ ਸਾਡੇ ਕਾਲਰ ਆ ਨਵੀ ਜੀ। ਇੱਕ ਇਹਦੇ ਵਿੱਚ ਹੁਣ ਚੀਜ਼ ਦੱਸਦੀ ਹੈ ਕਿੱਦਾਂ ਨਾ, ਹਾਂਜੀ ਜਿਹੜਾ ਹੁਣ ਸਾਡੇ ਕੋਲ ਜਿੱਦਾਂ ਐਵਰੀ ਡੇ ਦੇ ਵਿੱਚ ਕਾਫੀ ਇਮੋਸ਼ਨਲ ਸਿਚੁਏਸ਼ਨ ਵਾਲੇ ਲੋਕ ਆਉਂਦੇ ਆ ਹਨਾ ਜੀ। ਹੁਣ ਜਿਹੜਾ ਸਾਡਾ ਕੰਮ ਆ ਕਰਨ ਦਾ, ਹੁਣ ਇਹਦੇ ਵਿੱਚ ਜੇ ਮੈਂ ਕਿਸੇ ਦੀ ਹੈਲਪ ਕਰ ਸਕਦਾ ਤਾਂ ਉਹ ਇਹੀ ਹੈ ਕਿ ਭਾਈ ਇਮੀਗ੍ਰੇਸ਼ਨ ਵਾਲੀ ਮੈਂ ਹੈਲਪ ਕਰ ਸਕਦਾ, ਹੋਰ ਤਾਂ ਮੈਂ ਕੋਈ ਸਮਾਜਿਕ ਤੌਰ ਤੇ ਜਾਂ ਸਾਈਕੈਟ੍ਰਿਕ ਤੌਰ ਤੇ ਜਾਂ ਉਹ ਮੋਰਲ ਸਪੋਰਟ ਦਾ ਉਹਦੇ ਵਾਸਤੇ ਤਾਂ ਮੈਨੂੰ ਹੁਣ ਹੈਲਪ ਮੈਂ ਨਹੀਂ ਕਰ ਸਕਦਾ, ਇੰਨੀ ਮੇਰੀ ਐਕਸਪਰਟਿਜ਼ ਨਹੀਂ ਹੈਗੀ ਕਿ ਕਿਸੇ ਨੂੰ ਕਿੱਦਾਂ ਕੰਸੋਲ ਕਰਨਾ ਜਾਂ ਕੀ ਕਰਨਾ ਜੀ। ਇੱਦਾਂ ਕਿ ਜੇ ਤੁਹਾਡਾ ਜਿਹੜੇ ਕੁਐਸਚਨ ਹੈ ਨਾ, ਜੇ ਤੁਸੀਂ ਟੂ ਦਾ ਪੁਆਇੰਟ, ਜਿੱਦਾਂ ਇਹਦੇ ਵਿੱਚ ਇਹ ਸੀਗਾ ਕਿ ਮੈਂ ਸਿਟੀਜ਼ਨ ਤੇ ਮੇਰਾ ਜਿਹੜਾ ਇੱਕ ਮੁੰਡਾ ਉੱਥੇ ਉਹਦੀ ਵਾਈਫ ਦੀ ਡੈਥ ਹੋ ਗਈ, ਹੁਣ ਕਿੱਦਾਂ ਉਹਦੀ ਕੈਟਾਗਰੀ F2 ਪਾਤੀ ਗਲਤੀ ਨਾਲ, ਕਿੱਦਾਂ ਉਹ ਕਰਨਾ। ਸੋ ਕੀ ਹੈ ਕਿ ਜਿਹੜਾ ਆਹੀ ਆਪਾਂ ਸਾਰਾ 5 ਮਿੰਟ ਗੱਲ ਕੀਤੀ, ਉਹ ਫਿਰ ਇਦਾਂ ਕਿ ਜਿਹੜੇ 5 ਮਿੰਟ ਹੈਗੇ ਆ ਉਹ ਜਿਹੜਾ ਤੁਹਾਨੂੰ ਮੈਂ ਸਿੱਧੇ ਡਾਇਰੈਕਟਲੀ ਇਮੀਗ੍ਰੇਸ਼ਨ ਤੇ ਤੁਹਾਡੀ ਪ੍ਰੋਬਲਮ ਤੇ ਜਿਹੜਾ ਫੋਕਸ ਉਹ ਕਰ ਸਕਦਾ। ਤੇ ਇਦਾਂ ਹੀ ਜਦੋਂ ਜੱਜ ਦੇ ਕੋਲ, ਕੋਰਟ ਦੇ ਕੋਲ ਆਪਾਂ ਜਾਂਦੇ ਨਾ, ਉਹ ਵੀ ਤੁਹਾਨੂੰ ਕਹਿੰਦੇ ਆ ਕਿ ਰੈਲੀਵੈਂਸ ਤੇ ਆਓ, ਆਪਣਾ ਕੀ ਮੁੱਦਾ ਤੁਹਾਡਾ ਕੀ ਹੈਗਾ ਮੁੱਦੇ ਤੇ। ਸੋ ਇਦਾਂ ਕਿ ਆਪਣੇ ਥੋੜੇ ਜਿਹੇ ਜਿਹੜੇ ਜਦੋਂ ਕਾਲ ਕਰਦੇ ਆ ਤੇ ਉਹਨੂੰ ਆਪਣੀ ਜਿਹੜੀ ਤੁਹਾਡੀ ਹੈਲਪ, ਆਪਾਂ ਭਾਵੇਂ ਤੁਹਾਡੀ ਪ੍ਰੋਬਲਮ ਤੁਸੀਂ ਤੁਹਾਡੇ ਫੈਮਿਲੀ ਨਾਲ ਧੱਕਾ ਹੋਇਆ ਤਾਂ ਵੀ ਤੁਹਾਡੀ ਆਪਾਂ ਉਨੀ ਹੈਲਪ ਕਰਨੀ ਆ, ਭਾਵੇਂ ਤੁਹਾਡਾ ਜਿਹੜਾ ਨਾਰਮਲ ਕੇਸ ਆ ਤਾਂ ਵੀ ਤੁਹਾਡੀ, ਕਿਉਂਕਿ ਜਿਹੜਾ ਲੀਗਲ ਜਿਹੜੀ ਤੁਹਾਡੀ ਚੀਜ਼ ਆ ਐਸਪੈਕਟ ਦੀ, ਉਹਦੀ ਆਪਾਂ ਹੈਲਪ ਜਿਹੜੀ ਕਰ ਸਕਦੇ ਹਾਂ। ਸੋ ਜੇ ਤੁਸੀਂ ਆਪਣੇ ਕੁਐਸਚਨ ਜਿਹੜੇ ਹੈਗੇ ਸਾਰੇ ਸਾਨੂੰ ਪੁੱਛਣ ਵਾਲੇ ਥੋੜੇ ਜਿਹੇ ਇਹਨੂੰ ਸੌਰਟ ਕਰਕੇ ਕਿ ਹੁਣ ਰੇਡੀਓ ਤੇ ਜਾਣਾ ਹੈ ਨਾ, ਤੇ ਤੁਸੀਂ ਕਿਹਾ ਪਹਿਲਾਂ ਵੀ 2 ਵਾਰੀ ਕਾਲ ਕੀਤੀ ਸੀਗੀ, ਤੇ ਇਹਨੂੰ ਤੁਸੀਂ ਸਿੰਪਲ ਰੱਖੋ ਤੇ ਤੁਹਾਨੂੰ ਸਾਨੂੰ ਵੀ ਤੁਹਾਡਾ ਕੁਐਸਚਨ ਸੌਖਾ ਸਮਝ ਆਉਂਦਾ ਦੱਸਣ ਚ, ਸੁਣਨ ਵਾਲਿਆਂ ਨੂੰ ਵੀ ਥੋੜਾ ਜਿਹੜਾ ਜੀ ਸਮਝ ਆ ਜਾਂਦਾ। ਧੰਨਵਾਦ ਜੀ। ਨਵੀ ਜੀ ਸਾਡੇ ਅਗਲੇ ਕਾਲਰ ਆ ਸੁਰਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਹੈ ਜੀ ਕਿ ਮੈਂ ਆਪਣੀ ਮਦਰ ਦਾ ਪਟੀਸ਼ਨ, ਮੈਂ ਸਿਟੀਜ਼ਨ ਆ, ਪਟੀਸ਼ਨ ਪਾਈ ਸੀ ਪਹਿਲਾਂ ਜੀ, ਤੇ ਉਹਨਾਂ ਨੇ ਡਿਨਾਈ ਕਰਤੀ। ਉਹ ਕਹਿੰਦੀ ਜੀ ਤੁਸੀਂ ਪ੍ਰੂਫ ਨਹੀਂ ਕਰ ਪਾਏ ਕਿ ਤੁਹਾਡੇ ਮਦਰ ਆ, ਤੇ ਬਾਅਦ ਚ ਮੈਂ ਦੁਬਾਰਾ ਫਿਰ ਡਾਕੂਮੈਂਟ ਲਾਏ, ਹੋਰ ਜਿੰਨੇ ਵੀ ਲਾ ਸਕਦਾ ਸੀ ਆਪਣੇ ਰਿਲੇਸ਼ਨਸ਼ਿਪ ਦੇ, ਤੇ ਅਪੀਲ ਕੀਤੀ। ਅਪੀਲ ਦੇ ਵਿੱਚ ਪਰਸੋਂ ਉਹਨਾਂ ਨੇ ਫਿਰ ਮੇਲ ਕਰਤੇ ਜੀ ਤੁਹਾਡਾ ਕੇਸ ਡਿਨਾਈ ਕੀਤਾ ਜਾਂਦਾ, ਤੇ ਮੇਰਾ ਹੁਣ ਅਗਲਾ ਰਾਹ ਕੀ ਹੈ ਜੀ? ਡਿਨਾਈ ਕਿਉਂ? ਬਰਥ ਸਰਟੀਫਿਕੇਟ ਵਗੈਰਾ ਮਿਸਿੰਗ ਸੀਗਾ? ਬਰਥ ਸਰਟੀਫਿਕੇਟ ਲੇਟ ਐਂਟਰੀ ਬਾਅਦ ਚ ਬਣਾਇਆ ਸੀ ਮੈਂ, ਆਪਣਾ ਸਰਟੀਫਿਕੇਟ ਜਿਹੜਾ ਨਾ ਉਹ ਬਾਅਦ ਬਣਾਇਆ ਸੀ। ਤੇ ਆਪ ਹੀ ਹੈਂਡਲ ਕਰ ਰਹੇ ਪ੍ਰੋਸੈਸ? ਨਹੀਂ ਜੀ, ਮੈਂ ਭਰਵਾਇਆ ਸੀ ਕਿਸੇ ਕੋ, ਸੈਕਰਾਮੈਂਟੋ ਤੋਂ ਭਰਵਾਇਆ ਸੀ। ਵਕੀਲ ਸੀ ਜਾਂ ਪੈਰਾਲੀਗਲ ਸੀ? ਹਾਂਜੀ, ਨਹੀਂ ਵਕੀਲ ਸੀ ਜਾਂ ਪੈਰਾਲੀਗਲ ਸੀ? ਪੈਰਾਲੀਗਲ। ਇਹ ਫਿਰ ਪੈਰਾਲੀਗਲ ਵਾਲਾ ਹੀ ਕੰਮ ਲੱਗਦਾ। ਇਹਦੇ ਵਿੱਚ ਭਾਜੀ ਕੀ ਹੁੰਦਾ ਕਿ ਜਦ ਤੁਹਾਡਾ ਨਾ ਉਹ ਸਿਸਟਮ ਕੋਈ ਨਹੀਂ ਚੱਲਦਾ ਕਿ ਆਹ ਬਣਾਤਾ ਉਹ ਬਣਾਤਾ, ਇਹਦੀ ਨਾ ਰੈਗੂਲੇਸ਼ਨ ਹੁੰਦੀ ਹੈ ਕਿ ਬਰਥ ਸਰਟੀਫਿਕੇਟ ਜਿਹੜੇ ਸਰਟੀਫਿਕੇਟਸ ਉਹ ਕਿੱਦਾਂ ਤੁਸੀਂ ਪ੍ਰੂਵ ਕਰਨੇ ਆ, ਆਲਟਰਨੇਟਿਵਲੀ DNA ਦੇ ਥਰੂ ਤੁਸੀਂ ਕਿੱਦਾਂ ਜਾਣਾ। ਸੋ ਇਹਦਾ ਤੁਹਾਡਾ ਜੇ ਡਿਨਾਈ ਹੋ ਗਿਆ, ਅਪੀਲ ਪੂਲ ਕਰਨ ਦਾ ਤੇ ਕੋਈ ਤੁਹਾਨੂੰ ਫਾਇਦਾ ਨਹੀਂ ਸੀਗਾ, ਕਿਉਂਕਿ ਅਪੀਲ ਦੇ ਵਿੱਚ ਕੀ ਹੈ ਕਿ ਅਪੀਲ ਦੇ ਵਿੱਚ ਉਹਨਾਂ ਨੇ ਉਹੀ ਚੀਜ਼ ਦੇਖਣੀ ਹੈ ਕਿ ਕਿਤੇ ਗਲਤੀ ਤਾਂ ਨਹੀਂ ਕਿਸੇ ਦਾ ਹੋਈ। ਤੇ ਤੁਸੀਂ ਹੁਣ ਜਦੋਂ ਲੇਟ ਰਜਿਸਟਰਡ ਬਰਥ ਸਰਟੀਫਿਕੇਟ ਜਿਹੜਾ ਕੀਤਾ, ਉਹ ਜਿਹੜਾ ਲੇਟੈਸਟ ਜਿਹੜਾ ਇਮੀਗ੍ਰੇਸ਼ਨ 'ਚ ਚੱਲਦਾ ਕੇਸ ਲਾਅ ਵਗੈਰਾ ਉਹਨਾਂ ਦੀ ਰੈਗੂਲੇਸ਼ਨ, ਉਹਦੇ ਹਿਸਾਬ ਨਾਲ ਜਿਹੜਾ ਲੇਟ ਸਰਟੀਫਿਕੇਟ ਉਹਨੂੰ ਐਕਸੈਪਟ ਨਹੀਂ ਕਰਦੇ, ਜਾਂ ਤਾਂ ਤੁਹਾਨੂੰ ਇਹਦੇ ਵਿੱਚ ਕੀ ਹੁੰਦਾ ਕਿ ਨੌਨ ਅਵੇਲੇਬਿਲਿਟੀ ਲੈ ਕੇ ਦੇਣੀ ਹੁੰਦੀ ਕਿ ਇਹ ਸਰਟੀਫਿਕੇਟ ਅਵੇਲੇਬਲ ਨਹੀਂ ਹੈਗਾ ਰੈਕਡ, ਨਾਲ ਤੁਸੀਂ 2 ਐਫੀਡੇਵਿਟ ਦੇਣੇ ਹੁੰਦੇ ਆ, ਨਾਲ ਤੁਸੀਂ ਹੋਰ ਸੈਕੰਡਰੀ ਡਾਕੂਮੈਂਟ ਜਿਹੜੇ ਆਧਾਰ ਕਾਰਡ, ਪੈਨ ਕਾਰਡ, ਲਾਇਸੈਂਸ ਇੱਦਾਂ ਦੇ, ਤੇ
ਉਹਦੇ ਨਾਲ ਜਿਹੜੀ ਇੱਕ ਚੀਜ਼ ਤੁਸੀਂ ਕਰ ਸਕਦੇ ਸੀਗੇ ਉਹ ਸੀਗੇ ਕਿ ਡੀਐਨਏ ਹਨਾ, ਤੇ ਤੁਸੀਂ ਜਿੱਦਾਂ ਹੁਣ ਦੱਸ ਰਹੇ ਆ ਲੇਟ ਵਾਲਾ ਰਜਿਸਟਰ ਵਾਲਾ ਕੀਤਾ, ਤੁਸੀਂ ਗਲਤ ਰਾਹ ਪੈ ਗਏ ਥੋੜੇ ਜਿਹੇ। ਧੰਨਵਾਦ ਜੀ। ਸੋ ਇਸੇ ਕਰਕੇ ਆਪਾਂ ਜੀ ਸਾਰੇ ਸਰੋਤਿਆਂ ਨੂੰ ਦੱਸਦੇ ਹਾਂ ਵੀ ਕਈ ਵਾਰੀ ਬੰਦਾ ਥੋੜ੍ਹਾ ਜਿਹਾ ਲਾਲਚ ਕਰ ਲੈਂਦਾ ਵੀ ਥੋੜ੍ਹੇ ਪੈਸਿਆਂ ਨਾਲ ਮੇਰਾ ਕੰਮ ਹੋ ਜਾਣਾ, ਹੈ ਨਾ, ਵੀ ਕਿਸੇ ਪੈਰਾਲੀਗਲ ਨਾਲ ਜਾਂ ਕੋਈ ਇਮੀਗ੍ਰੇਸ਼ਨ ਦੇ ਪੇਪਰ ਭਰਦੇ ਆ ਉਹਨਾਂ ਤੋਂ ਕਰਾ ਲਓ। ਹਾਂ ਠੀਕ ਆ, ਛੋਟਾ-ਮੋਟਾ ਪੇਪਰ ਵਰਕ ਆ, ਕੋਈ ਰਿਨਿਊ ਕਰਾਉਣਾ ਤੁਹਾਡਾ ਵਰਕ ਪਰਮਿਟ, ਗ੍ਰੀਨ ਕਾਰਡ, ਉਹਦੇ ਲਈ ਤਾਂ ਠੀਕ ਆ, ਪਰ ਮੁੜ ਕੇ ਫਿਰ ਜਿਹੜੇ ਇੱਦਾਂ ਦੀ ਪ੍ਰੋਬਲਮ ਪੈ ਜਾਂਦੀ ਫਿਰ ਵਕੀਲ ਵੀ ਨਹੀਂ ਸੂਤ ਕਰ ਸਕਦਾ। ਜਿਹੜਾ ਸੋ ਹੁਣ ਏਦਾਂ ਕਿ ਪੈਰਾਲੀਗਲ ਜਿਹੜੇ ਹੈਗੇ ਆ ਉਹ ਵਧੀਆ ਵੀ ਬੜੇ ਆ ਕਈ, ਤੇ ਉਹ ਆਪਣਾ ਕੰਮ ਜਿਹੜਾ ਸਿੰਪਲ ਕੇਸ ਉਹ ਜ਼ਿਆਦਾ ਵਧੀਆ ਹੈਂਡਲ ਕਰ ਦਿੰਦੇ ਆ ਕਈ ਵਾਰੀ। ਕਿਉਂਕਿ ਉਹਨਾਂ ਨੇ ਕਹਿਣਾ ਆ ਜਾ, ਦੁਕਾਨ ਖੁੱਲੀ ਆ, ਬੰਦਾ ਆਮਣੇ ਸਾਹਮਣੇ ਬਹਿ ਜਾਂਦਾ, ਹਨਾ। ਅਟਰਨੀ ਕੋ ਕਈ ਵਾਰੀ ਉਹ ਚੀਜ਼ ਦਾ ਟਾਈਮ ਨਹੀਂ ਹੁੰਦਾ। ਤੇ ਰੇਡੀਓ ਦੇ ਵਿੱਚ ਤੁਸੀਂ ਯਕੀਨ ਮੰਨਿਆ ਕਿ ਲੋਕੀ ਕਹਿੰਦੇ ਅਸਾਈਲਮ ਦੀ ਗੱਲ ਕੱਲ ਹੀ ਕਰਦੇ ਤੁਸੀਂ ਜ਼ਿਆਦਾ ਫੈਮਿਲੀ ਦੀ। ਹੁਣ ਫੈਮਿਲੀ ਦੇ ਚਲੋ ਕੁਐਸਚਨ ਆਪਾਂ ਜਿਹੜੇ ਆਨਸਰ ਕਰਦੇ ਆ, ਹੁਣ ਜਿਹੜੇ ਲਾਇਰ ਆ ਉਹਨਾਂ ਦੀਆਂ ਫੀਸਾਂ ਜ਼ਿਆਦਾ, ਜਿਹੜੇ ਫੈਮਿਲੀ ਵਾਲੇ ਕੇਸ ਆ ਮੇਰੇ ਖਿਆਲ 10-15 ਕੇਸ ਸਾਡੇ ਕੋਲ ਜਿਹੜੇ ਪੂਰੇ 3 ਸਾਲਾਂ 'ਚ ਜਿਹੜੇ ਆਏ ਹੋਣੇ। ਜਿਹੜਾ ਜੀ। ਫੈਮਿਲੀ ਵਾਲਾ ਤੁਹਾਨੂੰ ਕਮਿਊਨਿਟੀ ਨੂੰ ਦੱਸਣ ਵਾਲਾ ਨਾ, ਸਾਡੀ ਕੋਈ ਐਕਸਪੈਕਟੇਸ਼ਨ ਨਹੀਂ ਹੈਗੀ ਕਿ ਤੁਸੀਂ ਸਾਡੇ ਕੋਲ ਆ ਕੇ ਕੇਸ ਕਰਾਓ। ਤੇ ਉਹ ਵਾਲੇ ਜਿਹੜੇ ਸਾਨੂੰ ਇਦਾਂ ਕਿ ਜਿਹੜੇ ਕੰਪਲੈਕਸ ਕੇਸ ਆ ਉਹਦੇ ਵਿੱਚ ਸਾਡੀ ਇਮਾਰਤਾਂ ਵਾ ਉਹੀ ਕਰਕੇ ਆਪਾਂ ਰਾਜੀ ਹਨਾ। ਤੇ ਜਿਹੜੇ ਸਿੰਪਲ ਕਈ ਵਾਰੀ ਕੇਸ ਹੁੰਦੇ ਆ ਪੈਰਾਲੀਗਲ ਜਿਹੜੇ ਹੈਗੇ ਆ ਉਹ ਜ਼ਿਆਦਾ ਸੂਤ ਆ ਜਾਂਦੇ ਆ ਬੰਦੇ ਨੂੰ। ਪਰ ਹੁਣ ਜਿੱਦਾਂ ਇਹ ਬਾਈ ਦੱਸਣ ਦਿਆ ਕਿ ਮੇਰਾ ਡਿਨਾਈ ਹੋ ਗਿਆ, RFE ਪਾਤੀ, ਅੱਗੇ ਉੱਤੋਂ ਅਪੀਲ ਪਾਤੀ, ਤੇ ਜਦੋਂ ਯਾਰ ਤੂੰ ਅਪੀਲ ਪੂਲ ਵਾਲੇ ਚੱਕਰਾਂ 'ਚ ਪੈ ਗਿਆ, ਤੈਨੂੰ ਉਸ ਵੇਲੇ ਨਹੀਂ ਪਤਾ ਲੱਗਣਾ ਚਾਹੀਦਾ ਕਿ ਇਹ ਪੈਰਾਲੀਗਲ ਵਾਲੇ ਤਾਂ ਹੁਣ ਕੰਮ ਜਿਹੜੀ ਗੱਲ ਬਾਹਰ ਹੋ ਗਈ ਆ। ਫਿਰ ਕਈ ਵਾਰੀ ਪੈਰਾਲੀਗਲ ਵੀ ਕੀ ਆ ਕਿ ਉਹ ਕਹਿੰਦਾ ਚੱਲ ਮੈਂ ਵੀ ਆਪਣੀ ਇੱਜ਼ਤ ਬਚਾਉਣ ਨੂੰ ਹੁਣ ਜੇ ਮੇਰਾ ਹੈਗਾ ਮੈਂ ਵੀ ਉੱਪਰ ਅਪੀਲ ਤੱਕ ਜਿਹੜਾ ਜਾ ਕੇ ਆਵਾਂ, ਹਨਾ। ਸੋ ਅਪੀਲ ਦੇ ਵਿੱਚ ਉਹ ਕਈ ਵਾਰੀ ਆਪਾਂ ਦੇਖਿਆ ਕਿ ਅਪੀਲ ਸਾਡੇ ਕੋਲ ਲੈ ਕੇ ਆਉਂਦੇ ਕਿ ਹੁਣ ਏਦਾਂ ਨਹੀਂ, ਹੁਣ ਆਪਾਂ ਨਵਾਂ ਸਬਮਿਟ ਕਰਤਾ, ਤੇ ਅਪੀਲ ਵਾਲੇ ਅੱਗੋਂ ਇੱਕ ਲਾਈਨ ਪਾ ਕੇ ਡਿਨਾਈ ਕਰ ਦਿੰਦੇ ਕਿ ਜਿਹੜੀ ਤੁਹਾਡੀ ਅਪੀਲ ਆ ਇਹ ਲਿਮਿਟਿਡ ਰਿਵਿਊ ਆ। ਮਤਲਬ ਕਿ ਅਪੀਲ ਆਪਾਂ ਇਸ ਚੀਜ਼ ਦੀ ਨਹੀਂ ਕਰਨੀ ਕਿ ਤੁਹਾਨੂੰ ਆਪਾਂ ਦੁਬਾਰਾ ਮੌਕਾ ਦੇ ਰਹੇ ਹਾਂ। ਅਪੀਲ ਆਪਾਂ ਇਸ ਚੀਜ਼ ਦੀ ਕਰਨੀ ਆ ਕਿ ਜਿਹੜਾ ਥੱਲੇ ਤੁਸੀਂ ਕਾਰਵਾਈ ਕੀਤੀ ਆ ਉਹਦੇ ਵਿੱਚ ਤਾਂ ਨਹੀਂ ਕੋਈ ਗੜਬੜ ਹੋਈ। ਤੇ ਉਹ ਜਿਹੜਾ ਹੁਣ ਇਹ ਬਾਈ ਦਾ ਸੀਗਾ, ਇਹਨੇ ਟਾਈਮ ਖਰਾਬ ਹੋ ਜਾਂਦਾ। ਇਹਦੇ ਵਿੱਚ ਕੀ ਸੀਗਾ ਕਿ ਇਹਨੂੰ ਨਵਾਂ ਕੇਸ ਜਿਹੜਾ ਸੀਗਾ ਫਾਈਲ ਕਰਨਾ ਚਾਹੀਦਾ ਸੀਗਾ, ਅਪੀਲ 'ਚ ਫਾਇਦਾ ਨਹੀਂ ਇਹਨੂੰ ਹੋਣਾ ਸੀਗਾ। ਮਨਪ੍ਰੀਤ ਕੌਰ ਜੀ। ਹਾਂਜੀ ਹਾਂਜੀ ਭੈਣ ਜੀ ਬੋਲੋ। ਹਾਂਜੀ ਭਾਜੀ, ਮੇਰੇ ਨਾ 2 ਕੁਐਸਚਨ ਸੀਗੇ। ਅਸੀਂ ਨਾ ਆਪਣਾ ਵੀਜ਼ੇ ਤੇ ਆਏ ਸੀ ਪਹਿਲਾਂ 2014 ਵਿੱਚ, ਤੇ ਹੁਣ ਆਪਣਾ ਕੋਰਟ ਵਿੱਚ ਹੈਗਾ ਕੇਸ ਅਸਾਈਲਮ ਦਾ। ਔਰ ਮੇਰੇ ਹਸਬੈਂਡ ਦਾ ਨਾ ਬ੍ਰਦਰ ਦਾ ਬਿਜ਼ਨਸ ਹੈਗਾ, ਤੇ ਉਹ ਏਦਾਂ ਕੁਝ ਹੋ ਸਕਦਾ ਉਹਨਾਂ ਵੱਲੋਂ? ਤੁਸੀਂ ਵੀਜ਼ੇ ਤੇ ਐਸੀ ਅਸਾਈਲਮ ਆਫਿਸ 'ਚ ਹੈਗੇ, ਕੋਰਟ ਦੇ ਵਿੱਚ ਹੈਗੇ ਆ? ਹੁਣ ਕੋਰਟ ਵਿੱਚ ਹੈਗੇ ਆ। ਵੀ ਨਹੀਂ, ਬਿਜ਼ਨਸ ਦਾ ਇਦਾਂ ਤਾਂ ਨਹੀਂ ਹੋ ਸਕਦਾ। ਜੇ ਤੁਹਾਡੇ ਕੋਲ $1 ਮਿਲੀਅਨ ਹੈਗਾ ਇਨਵੈਸਟ ਕਰਕੇ EB-5 ਗ੍ਰੀਨ ਕਾਰਡ, ਉਹ ਤੁਸੀਂ ਲਾ ਕੇ ਉਹਦੇ ਬੇਸ ਤੇ ਤੁਸੀਂ ਇਵੈਂਚੁਅਲੀ ਕੰਟਰੀ ਆਊਟ ਕਰਕੇ ਪੱਕੇ ਹੋ ਸਕਦੇ ਆ ਜੇ ਤੁਸੀਂ ਟਾਈਮ ਸਰ ਅਸਾਈਲਮ ਲਾਤਾ ਹੈਗਾ ਤਾਂ। ਹਾਂਜੀ, ਨਹੀਂ ਏਦਾਂ ਨਹੀਂ, ਜਿੱਦਾਂ ਉਹਨਾਂ ਦੇ ਮੇਰੇ ਹਸਬੈਂਡ ਦਾ ਬਿਜ਼ਨਸ ਹੈਗਾ ਨਾ, ਉਹਦਾ ਇੰਪਲੋਇਮੈਂਟ ਵੱਲੋਂ ਕੁਝ ਹੋ ਸਕਦਾ? ਨਹੀਂ, ਇੰਪਲੋਇਮੈਂਟ ਦਾ ਤਾਂ ਦੇਖੋ 15 ਸਾਲ ਦੀ ਵੇਟ ਆ ਉਹਦੀ ਇੰਪਲੋਇਮੈਂਟ ਦੀ, ਨਾਰਮਲ ਬੰਦੇ ਦੀ ਵੀ, ਇੰਜੀਨੀਅਰ ਜੂਨੀਅਰ ਸਾਰੇ ਦੀ। ਤੇ ਇੰਪਲੋਇਮੈਂਟ ਵਾਲਾ ਤਾਂ ਪਹਿਲੀ ਗੱਲ ਤਾਂ ਰਿਸ਼ਤੇਦਾਰ ਜਿਹੜਾ ਫਾਈਲ ਨਹੀਂ ਕਰ ਸਕਦਾ, ਹੈ ਨਾ। ਰਿਸ਼ਤੇਦਾਰ ਦੇ ਜਿਹੜਾ ਜਦੋਂ ਫਾਈਲ ਕਰਦਾ ਉਹਨੂੰ ਇਨਵੈਸਟੀਗੇਸ਼ਨ ਬੜੀ ਜ਼ਿਆਦਾ ਜੈਨੂਇਨ ਜੌਬ ਹੋਣੀ ਚਾਹੀਦੀ ਹੈ। ਤੇ ਇਹਦੇ ਵਿੱਚ ਇਦਾਂ ਕਿ ਇੰਪਲੋਇਮੈਂਟ ਵਾਲੇ 'ਚ ਵੀ ਤੁਹਾਨੂੰ ਕੰਟਰੀ ਆਊਟ ਕਰਨਾ ਪੈਣਾ ਵਾ, ਤੇ 15 ਕੁ ਸਾਲ ਦੀ ਜਿਹੜੀ ਤੁਹਾਡੀ ਵੇਟ ਹੁੰਦੀ ਹੈ। ਤੁਹਾਡਾ ਅਸਾਈਲਮ ਵਾਲਾ ਜਿਹੜਾ ਨੰਬਰ ਆ ਕੋਰਟ ਦੇ ਵਿੱਚ ਪਹਿਲਾਂ ਲੱਗ ਜਾਣਾ। ਅੱਛਾ ਜੀ। ਔਰ ਦੂਸਰਾ, ਜਿੱਦਾਂ ਪਹਿਲਾਂ ਵੀਜ਼ੇ ਤੇ ਸੀ ਔਰ ਹੁਣ ਕੋਰਟ ਵਿੱਚ ਹੈਗਾ ਕੇਸ, ਆਪਾਂ ਕੈਂਸਲੇਸ਼ਨ ਆਫ ਰਿਮੂਵਲ ਵਾਸਤੇ ਐਲੀਜੀਬਲ ਹੈਗੇ ਆ ਮਦਰ ਇਨ ਲਾ ਦੀ ਟੇਕ ਕੇਅਰ ਵਾਸਤੇ? ਨਹੀਂ, ਮਦਰ ਇਨ ਲਾ ਮਤਲਬ ਜਿਹੜੇ ਮਦਰ ਇਨ ਲਾ ਆ ਉਹ ਪੱਕੇ ਆ? ਔਰ ਕਾਲ ਡ੍ਰੌਪ ਹੋ ਗਈ ਐਕਚੁਅਲੀ। ਨਹੀਂ, ਕਿਸੇ ਮਦਰ ਇਨ ਲਾ ਹੁਣ ਪਤਾ ਨਹੀਂ ਕਿਹਨੂੰ ਇਹ ਕਹਿ ਰਹੇ। ਜੇ ਆਪ ਬੰਦਾ ਕੱਚਾ ਉਰੇ ਤਾਂ ਮਦਰ ਇਨ ਲਾ ਤਾਂ ਜੇ ਆਪਣਾ ਕੁਆਲੀਫਾਈਂਗ ਰਿਲੇਟਿਵ ਜਿਹੜਾ ਉਹ ਚਾਹੀਦਾ ਵਾ, ਤੇ ਕੈਂਸਲੇਸ਼ਨ ਆਫ ਰਿਮੂਵਲ ਦਾ ਥੋੜਾ ਲੰਬਾ ਚੌੜਾ ਪ੍ਰੋਸੈਸ ਆ। ਇਹਦੇ ਵਿੱਚ ਹੁਣ ਇਦਾਂ ਕਿ ਤੁਸੀਂ ਜੇ ਵਕੀਲ ਕੀਤਾ ਕੋਰਟ ਦੇ ਵਿੱਚ ਹੈਗੇ ਆ, ਉਹਨਾਂ ਬਹਿ ਕੇ ਜਿਹੜਾ ਤੁਸੀਂ ਹੈਗਾ ਇਦਾਂ ਦੀ ਕੰਪਲੈਕਸ ਆਪਸ਼ਨ ਆ ਉਹਦੇ ਨਾਲ ਜਿਹੜਾ ਡਿਸਕਸ ਕਰੋਗੇ ਕੀ ਕਹਿੰਦਾ ਉਹ, ਹਨਾ। ਹੁਣ ਇਹਨੂੰ ਐਡੇ ਛੋਟੇ ਕਮੈਂਟ ਦੇ ਵਿੱਚ ਕਿੱਥੋਂ ਤੁਹਾਨੂੰ ਕੈਂਸਲੇਸ਼ਨ ਦਾ ਰਿਲੀਫ ਮੈਂ ਸਮਝਾਉਂਗਾ, ਹਨਾ ਜੀ। ਅਮਰਜੀਤ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਇਹ ਪੁੱਛਣਾ ਸੀਗਾ, ਮੈਂ ਆਪਣੇ ਬੇਬੀ ਨੂੰ ਇੰਡੀਆ ਛੱਡਣਾ ਚਾਹੁੰਦੀ ਆ। ਛੋਟਾ ਹੀ ਹੈ ਹਲੇ ਉਹ, ਉਹਦੇ ਲਈ ਮੈਨੂੰ ਕਿੱਥੋਂ ਪਰਮਿਸ਼ਨ ਲੈਣੀ ਪਊਗੀ, ਕੀ ਕਰਨਾ ਪਊਗਾ? ਮੈਨੂੰ ਜੀ ਇੰਡੀਆ ਵਾਲਾ ਹਿਸਾਬ ਦਾ ਪਤਾ। ਤੁਹਾਡੇ ਹਸਬੈਂਡ ਵੀ ਹੈਗੇ? ਹਾਂਜੀ ਉਹ ਵੀ ਕੰਸੈਂਟਿੰਗ, ਉਹਨਾਂ ਦਾ ਵੀ ਕੰਸੈਂਟ ਹੈਗਾ ਇਹਦੇ ਵਿੱਚ? ਹਾਂਜੀ ਹਾਂਜੀ। ਪਰ ਤੇ ਦੋਨੋਂ ਜਣੇ ਟਰੈਵਲ ਕਰ ਸਕਦੇ ਹੋ ਤੁਸੀਂ ਕਿ ਨਹੀਂ ਕਰ ਸਕਦੇ? ਹਾਂਜੀ 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 ਹਾਂਜੀ। ਸਿਟੀਜ਼ਨ ਗ੍ਰੀਨ ਕਾਰਡ ਹੋਲਡਰ? ਸਿਟੀਜ਼ਨ ਨੇ, ਹਸਬੈਂਡ ਸਿਟੀਜ਼ਨ ਨੇ, ਮੈਂ ਗ੍ਰੀਨ ਕਾਰਡ। ਨਹੀਂ, ਫਿਰ ਤਾਂ ਤੁਸੀਂ ਜੇ ਸਾਰੇ ਜਾਣੇ ਜਾ ਸਕਦੇ ਆ ਤਾਂ ਦੋਨੋਂ ਜਾਣੇ, ਉਹ ਤਾਂ ਟਰਾਂਸਪੋਰਟੇਸ਼ਨ ਲੈਟਰ ਜਿਹੜਾ ਨਾਰਮਲੀ ਚਾਹੀਦਾ ਹੁੰਦਾ, ਉਹ ਤਾਂ ਹੁਣ ਜੇ ਤੁਸੀਂ ਜਾਂਦੇ ਆ ਉੱਥੇ ਤਾਂ ਉੱਥੇ ਜਾ ਕੇ ਵਕੀਲ ਨਾਲ ਗੱਲ ਕਰ ਲਓ। ਗਾਰਡੀਅਨ ਜੋ ਵੀ ਇੰਡੀਆ ਦੇ ਵਿੱਚ ਬਣਾਉਣਾ, ਦੋਨੋਂ ਜਾਣੇ ਜਾਓ। ਜੇ ਦੋਨੋਂ ਜਾਣੇ ਕੰਸੈਂਟਿੰਗ, ਤੇ ਉੱਥੇ ਲੀਗਲੀ ਗਾਰਡੀਅਨ ਅਪਾਇੰਟ ਕਰ ਦਿਓ। ਤੇ ਜਿਹੜੀ ਵੀ ਇੰਡੀਆ ਦੀ ਇਮੀਗ੍ਰੇਸ਼ਨ ਰਿਕੁਆਇਰਮੈਂਟ ਆ ਉਹਦੀ ਖਾਨਾ ਪੂਰਤੀ ਹੋਣੀ ਚਾਹੀਦੀ ਆ। ਜੇ ਤਾਂ ਬੱਚਾ US ਸਿਟੀਜ਼ਨ ਆ ਤਾਂ ਹੁਣ ਇਦਾਂ ਤਾਂ ਹੈ ਨਹੀਂ ਕਿ ਇੰਡੀਆ ਵਾਲੇ
ਜਦੋਂ ਮਰਜ਼ੀ ਆ ਜਾਓ। ਸੋ ਇੰਡੀਆ ਵਾਲੀ ਜਿਹੜੀ ਇਮੀਗ੍ਰੇਸ਼ਨ ਦੀ ਰਿਕੁਆਇਰਮੈਂਟ ਪੂਰੀ ਕਰੋ ਤੇ ਉੱਥੇ ਜਦੋਂ ਜਾਂਦੇ ਆ ਕਚਹਿਰੀ ਗਾਰਡੀਅਨਸ਼ਿਪ ਕਿਸੇ ਨੂੰ ਦੇ ਆਓ। ਸੋ ਇਹ ਤਰੀਕਾ ਹੈ। ਧੰਨਵਾਦ ਜੀ। ਸੋ ਕੁਛ ਕੁ ਸਰੋਤਿਓ ਆਪਾਂ YouTube ਤੇ Facebook ਤੇ ਜਿਹੜੇ ਕੁਐਸਚਨ ਆ ਉਹ ਲਵਾਂਗੇ। ਮੈਂ ਜੀ ਉੱਤੇ ਵੀ ਪਾ ਦਿੰਦਾ। ਉਹ ਇੱਕ ਹੈਗੇ ਆ ਅਮਰਜੀਤ ਗਰੇਵਾਲ ਜੀ, ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਤੇ ਮੇਰੇ ਕੋਲ ਅਬੰਡੈਂਟ ਚਾਈਲਡ ਆ, ਮੈਂ ਲੀਗਲ ਗਾਰਡੀਅਨਸ਼ਿਪ ਵੀ ਲਈ ਆ, I-360 ਅਪਰੂਵ ਹੋ ਗਿਆ, ਮੈਂ ਉਸ ਦਾ I-485 ਵੀ ਸੈਂਡ ਕਰ ਦਿੱਤਾ ਸੀ, ਫਿੰਗਰਪ੍ਰਿੰਟ ਵੀ ਹੋ ਗਿਆ ਸੀ ਮਾਰਚ 2023 ਵਿੱਚ, ਹੋਰ ਕਿੰਨਾ ਕੁ ਟਾਈਮ ਲੱਗੂ? ਜੀ ਇਹਦੀ ਜਿਹੜੇ ਹੋਰ ਕਿੰਨਾ ਕੁ ਟਾਈਮ ਵਾਲੇ ਉਹ ਇਹ ਹੈ ਕਿ ਜਦੋਂ ਤੁਹਾਡਾ 485 ਜਿੱਦਾਂ ਆਇਆ ਜਾਂ ਕੋਈ ਵੀ ਕੇਸ ਆਇਆ ਨਾ, ਉਹਦਾ ਰਿਸੀਟ ਨੋਟਿਸ ਜਿਹੜਾ ਹੈਗਾ ਉੱਤੇ ਲਿਖਿਆ ਹੁੰਦਾ ਕਿਹੜੇ ਸਰਵਿਸ ਸੈਂਟਰ 'ਚ ਉਹ ਪੈਂਡਿੰਗ ਆ, ਤੇ ਤੁਸੀਂ uscis.gov ਦੀ ਵੈਬਸਾਈਟ ਤੇ ਜਾਓ, ਉੱਥੇ ਫਾਰਮ ਸਿਲੈਕਟ, ਉੱਥੇ ਚੈੱਕ ਕੇਸ ਪ੍ਰੋਸੈਸਿੰਗ ਟਾਈਮ 'ਚ ਲਿਖਿਆ ਵਾ, ਉਹ ਟੈਬ ਨੂੰ ਦਬੋ ਤੁਸੀਂ, ਉਹਦੇ ਵਿੱਚ ਫਾਰਮ ਖੋਲੋ ਆਪਣਾ 485, ਉਹਨੇ ਕਹਿਣਾ ਕਿਹੜੀ ਕੈਟਾਗਰੀ ਤੇ ਆ, ਉਹ ਕਿਹੜੇ ਸਰਵਿਸ ਸੈਂਟਰ ਮੋਰੇ ਪੈਂਡਿੰਗ ਆ, ਤੇ ਉਹਨਾਂ ਨੇ ਐਵਰੇਜ ਟਾਈਮ ਤੁਹਾਨੂੰ ਜਿਹੜਾ ਦੱਸ ਦੇਣਾ। ਜੀ। ਅਗਲੇ ਸਾਡੇ ਇੱਕ Facebook ਤੇ ਕਮੈਂਟ ਆ ਵੀ ਮੇਰਾ ਕੇਸ ਇੰਡੀਆਨਾ 'ਚ ਲੱਗਿਆ, ਕਿੰਨੇ ਕੁ ਚਾਂਸ ਆ ਪਾਸ ਹੋਣ ਦੇ? ਜੀਨਾ ਰੀਨੋਲਡਸ ਮੇਰਾ ਜੱਜ ਆ। ਇਹ ਤਾਂ ਹੁਣ ਪਾਸ ਦਾ ਤਾਂ ਹੁਣ ਇਦਾਂ ਕਿ ਜਿਹੜੇ ਕੇਸ ਦੀ ਗੱਲ ਕਰਦਾ ਹੈ ਕਿ ਜੱਜ ਦੱਸਦਾ ਕਿ ਬੰਦਾ ਇੰਨਾ ਇੰਟਰਸਟਿਡ ਨਹੀਂ ਸੀਗਾ ਆਪਣੇ ਕੇਸ ਦੇ ਵਿੱਚ, ਇੰਨਾ ਉਹਨੂੰ ਇਮੋਸ਼ਨਲ ਨਹੀਂ ਲੱਗਾ, ਉਹ ਜੱਜ ਦੀ ਜਿਹੜੀ ਰੇਟਿੰਗ ਸੀਗੀ ਉਹ ਬੜੀ ਹਾਈ ਰੇਟਿੰਗ ਸੀਗੀ। ਅੱਛਾ ਜੀ। ਮਤਲਬ 80-90% ਵਾਲੇ ਜੱਜ ਸੀਗਾ। ਅੱਛਾ ਜੀ। ਸੋ ਇਹ ਇਕੱਲੇ ਜੱਜ ਤੇ ਨਹੀਂ, ਉਹ ਜਿਹੜਾ ਜੱਜ ਆ ਬੜਾ ਹਸਮੁਖ, ਉਹ ਮੈਂ ਉਹ ਬੰਦੇ ਨੂੰ ਉਹੀ ਮੈਂ ਕਿਹਾ ਯਾਰ ਇਹ ਤਾਂ ਆਪ ਹੀ ਤੂੰ ਹਨਾ ਆਪਣੀ ਬੇੜੀ 'ਚ ਬੱਟੇ ਪਾਉਣ ਵਾਲੀ ਗੱਲ ਜਿਹੜੇ ਹੋ ਗਈ ਕਿ ਜੱਜ ਤੈਨੂੰ ਇਸ ਕਰਕੇ ਕਹਿ ਰਿਹਾ ਕਿ ਇਮੋਸ਼ਨ ਨਹੀਂ ਹੈਗੇ ਬੰਦੇ ਦੇ ਵਿੱਚ ਕੋਈ। ਤੇ ਇਹਦੇ ਵਿੱਚ ਹੁਣ ਇਦਾਂ ਕਿ ਵਧੀਆ ਜੱਜ ਦੇ ਵਿੱਚ ਵੀ ਤੁਹਾਡਾ ਮੋਰੇ ਕੇਸ ਡਿਨਾਈ ਹੋ ਸਕਦਾ ਜੇ ਤੁਸੀਂ ਰੈਡੀ ਨਹੀਂ ਹੈਗੇ। ਤੇ ਇਹਦੀ ਪਰਸੈਂਟੇਜ ਰੇਟਿੰਗ ਜੱਜ ਦੀ ਜਿਹੜੇ ਸਿਰਫ ਆਹ ਕਿ ਘੱਟ ਪਰਸੈਂਟੇਜ ਵਾਲੇ ਦੇ ਵਿੱਚ ਵੀ ਜਿਹੜਾ ਇੱਕ ਵਧੀਆ ਬੰਦਾ ਜਵਾਬ ਦਿੰਦਾ ਵਾ, ਹਾਜ਼ਰ ਜਵਾਬੀ ਹੈਗੀ ਆ, ਉਹ ਪਾਸ ਹੋ ਸਕਦਾ। ਸੋ ਇੱਕ ਤੁਹਾਡੇ ਇਨਫੋਰਮੇਸ਼ਨ ਦੀ ਮੈਂ ਗੱਲ ਦੱਸਦਾ, ਇਹ ਕਿੱਦਾਂ ਕਿ ਇਹ ਵਕੀਲਾਂ ਲਈ ਵੀ, ਜਿਹੜੇ ਨਵੇਂ ਵੀ ਵਕੀਲ ਬਣਨੇ ਆ, ਪ੍ਰੋਗਰਾਮ ਸਾਡਾ ਸੁਣ ਰਹੇ ਆ, ਜਿਹੜੇ ਪੈਰਾਲੀਗਲ ਆ, ਜਿਹੜੇ ਕਿਸੇ ਨੇ ਸਲਾਹ ਦੇਣੀ, ਕਿਸੇ ਨੂੰ ਕੋਈ ਸੱਜਣ ਮਿੱਤਰ ਸੁਣ ਰਿਹਾ, ਸਾਰਿਆਂ ਲਈ ਇਹ ਸਲਾਹ, ਇਹ ਤੁਸੀਂ ਗੱਲ ਨੂੰ ਸਮਝੋ ਕਿੱਦਾਂ। ਹਰਜੋਤ ਭਾਈ ਨੇ ਪੁੱਛਿਆ ਕਿ ਕਿੱਦਾਂ ਜੀ ਜਿਹੜੀ ਆਪਾਂ ਗੱਲ ਕਰਦੇ ਸੀ ਕਿ ਕਹਾਣੀ ਬਣਾਣੀ ਨਹੀਂ ਬਣਾਣੀ ਹੈ ਨਾ, ਇਦਾਂ ਦੇ ਹੁਣ ਕੀ ਸੀਗਾ ਕਿ ਬੰਦਾ ਜਿਹੜਾ ਆਇਆ ਹੁਣ ਆਪਣੇ ਆਫਿਸ 'ਚ ਸਾਡੇ ਨਾਲ ਪਿਆ, ਉਹਨੂੰ ਪਹਿਲਾਂ ਆਪਾਂ ਕਿਹਾ ਕਿ ਬਾਈ ਤੂੰ ਦੱਸ ਤੇਰੀ ਕੀ ਹੱਡ ਬੀਤੀ ਆ, ਉਹਨੂੰ ਪਹਿਲਾਂ ਹੀ ਪ੍ਰੈਸ਼ਰ 'ਚ ਪਾਤਾ ਪਹਿਲੇ ਦਿਨ ਹੀ। ਦੋ ਚੀਜ਼ਾਂ ਹੋਣੀਆਂ, ਜਾਂ ਤਾਂ ਉਹਨੇ ਕਿਸੇ ਦੀ ਆਪਣੇ ਰੂਮਮੇਟ ਰਾਮੇਟ ਦੀ ਗੱਲ ਸੁਣ ਕੇ ਭੱਜ ਜਾਣਾ ਕਿ ਨਹੀਂ ਚੱਲ ਮੈਂ ਦੂਜੇ ਕੋਲ ਚੱਲਦਾ, ਮੈਂ ਇੰਟਰਪ੍ਰੇਟਰ ਟਰਾਂਸਲੇਟਰ ਹਾਇਰ ਕਰ ਲੈਣਾ, ਜਾਂ ਦੂਜੀ ਚੀਜ਼ ਇਹੋ ਆ ਕਿ ਉਹ ਕਹਿੰਦਾ ਕਿ ਮੈਂ ਇਹਨਾਂ ਦਾ ਪ੍ਰੋਗਰਾਮ ਸੁਣ ਰਿਹਾ, ਮੈਨੂੰ ਪਤਾ ਰੀਲੋਕੇਸ਼ਨ ਕੀ ਆ, ਮੈਨੂੰ ਪਤਾ ਸਾਰੇ ਕੀ ਆ, ਜੋ ਵੀ ਇਹਨਾਂ ਦੇ ਕਰਦੇ ਆ, ਬੜੀ ਇਨਫੋਰਮੇਸ਼ਨ ਆਪਾਂ ਦੇਤੀ ਉੱਥੇ ਹੈ ਨਾ, ਵੰਡਤੀ ਇੰਟਰਨੈਟ ਤੇ, ਉਹਨੂੰ ਜਿੱਦਾਂ ਮਰਜ਼ੀ ਯੂਜ਼ ਕਰੋ ਤੁਸੀਂ, ਸਾਨੂੰ ਹਾਇਰ ਕਰਨਾ ਸਾਨੂੰ ਕਰੋ, ਕਿਸੇ ਨੂੰ ਕਰਨਾ ਕਿਸੇ ਨੂੰ ਕਰੋ। ਪਰ ਜਿਹੜੀ ਸਹੀ ਅਪਰੋਚ ਇਹਦੇ ਵਿੱਚ ਇਹ ਹੈ ਕਿ ਜਿਹੜਾ ਬੰਦਾ ਜਦੋਂ ਆਉਂਦਾ ਪੈਂਦੀ ਸੱਟੇ ਹੀ ਦਫ਼ਤਰ, ਜਦੋਂ ਉਹਨੂੰ ਪੈਂਦੀ ਸੱਟੇ ਹੀ ਲਿਖਣਾ ਪੈ ਜਾਂਦਾ, ਆਪਣਾ ਹਿਸਾਬ ਕਿਤਾਬ ਦੱਸਣਾ ਪੈ ਜਾਂਦਾ, ਨਾਲ ਉਹਨੂੰ ਕਹਿੰਦਾ ਕਿ ਤੂੰ ਸੁਣ, ਉਹਨੂੰ ਕੀ ਹੈ ਕਿ ਉਹ ਬੰਦੇ ਨੇ ਕਦੀ ਵੀ ਤੋਤਾ ਨਹੀਂ ਬਣਨਾ, ਉਹਨੇ ਪੈਰਟ ਨਹੀਂ ਬਣਨਾ ਕਦੀ, ਉਹਨੇ ਰੱਟਾ ਨਹੀਂ ਕਦੀ ਲਾਣਾ, ਉਹਨੂੰ ਕਦੀ ਕਿਸੇ ਨੇ ਨਹੀਂ ਕਹਿਣਾ ਕਿ ਤੇਰਾ, ਜਦੋਂ ਉਹਨੇ ਸਰਕਾਰੀ ਵਕੀਲ ਮੋਰੇ ਪਾਣਾ, ਭਾਜੀ ਸਾਨੂੰ ਬੰਦੇ ਆ ਕੇ ਕਹਿੰਦੇ ਕਿ ਸਾਡੀ ਤਿਆਰੀ ਪਹਿਲਾਂ ਹੀ ਹੋ ਗਈ ਆ, ਰੇਡੀਓ ਸੁਣ ਕੇ ਸਾਡੀ ਤਿਆਰੀ ਆਉਣ ਤੋਂ ਪਹਿਲਾਂ ਹੀ ਹੋ ਗਈ ਆ, ਕੁਰਸੀ ਤੇ ਜਦੋਂ ਹੁਣ ਬੰਦਾ ਮੇਰੇ ਸਾਹਮਣੇ ਬੈਠਾ, ਸਟੂਫ ਨੇ ਜਦੋਂ ਇੱਕ ਵਾਰੀ ਸੁਣਿਆ ਕਰਿਆ, ਆਪਣੇ ਸਾਹਮਣੇ ਬੈਠਾ, ਉਹਨੂੰ ਰੀਲੋਕੇਸ਼ਨ ਦਾ ਕੀ, ਉਹਨੇ ਰੀਲੋਕੇਸ਼ਨ ਦੱਸਣਾ, ਮੈਂ ਆਪਣੇ ਹੱਕਾਂ ਦੀ ਮੰਗ ਨਹੀਂ ਕਰ ਸਕਦਾ। ਹੁਣ ਜਿਹੜਾ ਇੱਕ ਕਲਾਇੰਟ ਆ ਜਿਹਨੇ ਆਪਣਾ ਕੇਸ ਪਾਸ ਕਰਾਉਣਾ ਵਾ, ਉਹਨੂੰ ਉਹਦਾ ਇਨਫੋਰਮੇਸ਼ਨ ਕਿੰਨੀ ਹੈਗੀ, ਉਹਨੂੰ ਉਹਦੀ ਸਮਝ ਕਿੰਨੀ ਹੈਗੀ ਆ, ਉਹਦਾ ਇਹ ਬੇਸ ਤੇ ਕੇਸ ਜਿਹੜਾ ਪਾਸ ਜ਼ਿਆਦਾ ਹੋਣਾ, ਨਾ ਕਿ ਉਹਦਾ ਵਕੀਲ ਕੌਣ ਆ, ਉਹਦਾ ਜੱਜ ਕੌਣ ਆ, ਉਹਦੀ ਜੱਜ ਦੀ ਰੇਟਿੰਗ ਕਿੰਨੀ ਆ। ਹੁਣ ਜੇ ਬੰਦਾ ਮੇਰੇ ਕੋਲ ਆ ਕੇ ਬੈਠੂਗਾ, ਭਾਵੇਂ ਆਪਾਂ ਹੁਣ ਏਦਾਂ ਨਹੀਂ ਕਿ ਤੁਸੀਂ ਕਹਿਣਾ ਕਿ ਬਈ ਜੇ ਇਹਨੂੰ ਕੇਸ ਦੇਤਾ ਇਹਨੇ ਤਾਂ ਪਾਸ ਕਰਾ ਹੀ ਦੇਣਾ, ਏਦਾਂ ਕੁਝ ਨਹੀਂ ਹੋਣਾ ਭਾਈ। ਸਗੋਂ ਹੁਣ ਸਾਡੀ ਇਨਫੋਰਮੇਸ਼ਨ ਲੈ ਕੇ ਭਾਵੇਂ ਤੁਹਾਡਾ ਕੋਈ ਏਦਾਂ ਦਾ ਵਕੀਲ ਆ, ਨਹੀਂ ਵੀ ਵਧੀਆ ਮਾੜਾ ਵੀ ਆ, ਪਰ ਜੇ ਤੁਹਾਡੀ ਨੌਲੇਜ ਹੈਗੀ ਆ, ਤੁਸੀਂ ਉਹ ਤੋਂ ਵੀ ਆਪਣਾ ਕੇਸ ਪਾਸ ਕਰ ਸਕਦੇ। ਜੇ ਤੁਸੀਂ ਪ੍ਰੀਪੇਅਰਡ ਨਹੀਂ ਹੈਗੇ, ਤੁਹਾਡਾ ਕੇਸ ਮੇਰੇ ਕੋਲ ਵੀ ਫੇਲ ਹੋ ਸਕਦਾ। ਸੋ ਇਹ ਜਿਹੜਾ ਸਿਸਟਮ ਹੈਗਾ, ਇਹ ਅਲਟੀਮੇਟਲੀ ਜੱਜ ਨੇ ਡਿਸਾਈਡ ਕਰਨਾ, ਸਰਕਾਰੀ ਵਕੀਲ ਕਿਹੜੇ ਲੈਵਲ ਦਾ, ਤੁਹਾਡਾ ਉਦਣ એનર્ਜੀ ਕਿੰਨੀ ਆ, ਤੁਹਾਡੀ ਮੂਡ ਕਿੱਦਾਂ ਦਾ, ਤੁਹਾਡੇ ਡਾਕੂਮੈਂਟ ਕਿੱਦਾਂ ਤਿਆਰ ਹੈ, ਉਹਦੀ ਜਿਹੜੀ ਗਲਤੀ ਆ ਜੇ ਤੁਹਾਨੂੰ ਕੋਈ ਉਹ ਪੁਆਇੰਟ ਕਰਦਾ, ਉਹ ਜੱਜ ਨੂੰ ਤੁਸੀਂ ਕਿੱਦਾਂ ਐਕਸਪਲੇਨ ਕਰ ਸਕਦੇ ਆ। ਸੋ ਸਾਰੇ ਜਿਹੜੇ ਫੈਕਟਰ ਆ ਉਹਦੇ ਬੇਸ ਤੇ ਜਿਹੜਾ ਤੁਹਾਡਾ ਕੇਸ ਉਹ ਪਾਸ ਹੁੰਦਾ ਵਾ। ਇਹ ਕੋਈ ਏਦਾਂ ਨਹੀਂ ਕਿ ਇੰਡੀਆਨਾ ਦੇ ਵਿੱਚ ਮੇਰਾ ਕੇਸ ਪਾਸ ਹੋ ਜਾਊਗਾ ਕਿ ਨਹੀਂ ਹੋ ਜਾਊਗਾ, ਇਹ ਕੋਈ ਮੇਰੇ ਕੋਲ ਉਹ ਜਾਦੂ ਦਾ ਮਿਰਰ ਥੋੜਾ ਨਾ ਕਿ ਮੈਂ ਦੇਖ ਕੇ ਦੱਸ ਦੂੰਗਾ ਜੀ। ਸੋ ਬਿਲਕੁਲ, ਨਾਲੇ ਇਮੋਸ਼ਨਸ ਦੀ ਗੱਲ ਕਰਦੇ ਜਾਈਏ ਵੀ ਇਹ ਬਿਲਕੁਲ ਜਿੱਦਾਂ ਤੁਸੀਂ ਸਟੋਰੀ ਸੁਣਾਉਂਦੇ ਆ ਵੀ ਲੈ ਜੀ ਮੈਨੂੰ ਪੁਲਿਸ ਵਾਲਿਆਂ ਨੇ ਲੰਮਾ ਪਾਇਆ ਸੀ, ਕੁੱਟਦੇ ਸੀ, ਤੇ ਜੇ ਤੁਹਾਡੇ ਫੇਸ ਤੇ ਕੋਈ ਅਸਰ ਹੀ ਨਹੀਂ ਹੋ ਰਿਹਾ ਤੇ ਫਿਰ ਉਹ ਜੱਜ ਵੀ ਸੋਚਦਾ ਵੀ ਇਹ ਤਾਂ ਐਵੇਂ ਸਟੋਰੀ ਬਣਾਈ ਲੱਗਦੀ ਆ, ਹਨਾ।
ਜੀ। ਜੀ, ਤੇ ਅਗਲੇ ਸਾਡੇ ਇੱਕ ਕਮੈਂਟ ਹੈਗੇ ਆ ਜੇਦੀਪ ਵੀ ਤੁਹਾਡਾ ਆਫਿਸ ਸ਼ਿਕਾਗੋ ਜਾਂ ਵਿਸਕੌਨਸਨ 'ਚ ਹੈ? ਨਹੀਂ। ਜੀ। ਤੇ ਸਾਡਾ ਜਿਹੜਾ ਆਫਿਸ ਆ ਸੈਨ ਹੋਜ਼ੇ ਦੇ ਵਿੱਚ ਹੀ, ਜਿਹਦੀ ਆਪਾਂ ਗੱਲ ਕਰਦੇ ਸੀ ਕਿਸੇ ਟੈਨਰ ਉਹਦੇ ਲਾਗੇ, ਉਹਦਾ ਕੋਈ ਰੈਸਟ ਰੂਮ ਵਗੈਰਾ ਦੇ ਪਰਮਿਟ ਕਰਕੇ ਥੋੜਾ ਜਿਹਾ ਡਿਲੇ ਸੀਗਾ। ਉਹ ਸਾਡਾ ਨਵਾਂ ਆਫਿਸ ਖੁੱਲ ਜਾਣਾ ਇਸ ਸਾਲ ਦੇ ਅੰਦਰ ਅੰਦਰ। ਉਹ ਵੀ ਬਿਲਡਰ 1 ਮਹੀਨਾ 2 ਮਹੀਨੇ ਵਾਲਾ ਹਿਸਾਬ ਕਿਤਾਬ ਚੱਲ ਰਿਹਾ, ਤੇ ਇਸ ਵੇਲੇ ਸਾਡਾ ਸੈਨ ਹੋਜ਼ੇ ਆਫਿਸ ਆ। ਨਿਊਯਾਰਕ ਸਾਡਾ ਆਫਿਸ ਹੈਗਾ, ਉਹ ਜਿਹੜਾ ਸੀਗਾ ਸੇਮ ਥਿੰਗ। ਪਹਿਲਾਂ ਜਦੋਂ ਸੈਨ ਹੋਜ਼ੇ ਵਾਲੇ 'ਚ ਮੂਵ ਹੋ ਜਾਵਾਂਗੇ ਤਾਂ ਨਾਲ ਫਿਰ ਨਿਊਯਾਰਕ ਵਾਲੇ 'ਚ ਲੱਤ ਫਸਾਵਾਂਗੇ। ਇਸ ਵੇਲੇ ਜਿਹੜਾ ਸਾਡਾ ਆਫਿਸ ਆ ਸੈਨ ਹੋਜ਼ੇ ਹੀ ਆ। ਜਿਹੜੇ ਕੇਸ ਹੈਗੇ ਆ ਸਾਡੇ, ਉਹ ਆਪਾਂ ਕਿਤੇ ਵੀ ਲੜ ਸਕਦੇ ਹਾਂ, ਭਾਵੇਂ ਸ਼ਿਕਾਗੋ ਵਿੱਚ, ਜਿੱਥੇ ਵੀ ਕਰਨਾ ਵਾ, ਤੇ ਤੁਹਾਨੂੰ ਸਾਡੇ ਟਰੈਵਲ ਐਕਸਪੈਂਸਿਸ ਵਗੈਰਾ ਜਿਹੜੇ ਕਵਰ ਕਰਨੇ ਪੈਂਦੇ ਆ। ਜੀ। ਬੱਬੂ ਠਾਕਰ ਜੀ ਕਹਿੰਦਾ ਭਾਜੀ ਮੇਰਾ 601A ਵੇਵਰ ਪੈਂਡਿੰਗ ਹੈ, ਬਟ ਮੇਰੀ ਲਾਇਰ ਸੁਜੈਸਟ ਕਰਦੀ ਪਈ ਆ ਕਿ ਮੈਂ ਵੀਜ਼ਾ ਐਪਲੀਕੇਸ਼ਨ ਲਈ ਅਪਲਾਈ ਕਰ ਦੇਵਾਂ ਆਲਰੇਡੀ। ਕੀ ਇਦਾਂ ਕਰ ਸਕਦੇ ਆ? ਐਂਡ ਹਾਊ ਮੈਨੀ ਈਅਰਸ ਦੀ ਐਡਰੈਸ ਹਿਸਟਰੀ ਆਸਕ ਕਰਦੇ ਯੂਐਸ ਕੌਂਸੂਲੇਟ? ਇਹ ਬੱਬੂ ਜੀ, ਆਪਣਾ ਜਿਹੜਾ ਵੀਜ਼ਾ ਨਾ ਤੁਸੀਂ ਅਪਲਾਈ ਕਰਕੇ ਤਾਂ ਜਦੋਂ ਤੁਹਾਨੂੰ ਇੰਟਰਵਿਊ ਆ ਗਈ ਹੈ ਨਾ, ਪਰ ਵੇਵਰ ਤੁਹਾਡਾ ਅਪਰੂਵ ਜਿਹੜਾ ਉਹ ਹੋਣਾ ਚਾਹੀਦਾ ਹੈ ਨਾ। ਹੁਣ ਤੁਸੀਂ ਕਿਹੜਾ ਕੋਈ ਟਾਈਮ ਮਾੜਾ ਮੋਟਾ ਬਚ ਜਾਊਗਾ। ਹੁਣ ਇਹਨੂੰ ਤੁਸੀਂ ਸਬਰ ਰੱਖੋ ਥੋੜਾ ਜਿਹਾ, ਵੇਵਰ ਅਪਰੂਵ ਆਪਣਾ ਹੋਣ ਦਿਓ। ਇੱਕ ਵਾਰੀ ਵੇਵਰ ਅਪਰੂਵ ਹੋ ਜਾਂਦਾ ਫਿਰ ਤੁਸੀਂ ਜਾਓ। ਤੇ ਐਡਰੈਸ ਹਿਸਟਰੀ ਉਹ ਤੁਹਾਡੀ 5 ਸਾਲ ਦੀ ਜਿਹੜੀ ਆ ਉਹ ਮੰਗਦੇ ਆ। ਪਰ ਜਿਹੜੇ ਤੁਹਾਡੇ ਹੁਣ ਜੇ ਤੁਸੀਂ ਅਸਾਈਲਮ ਐਪਲੀਕੇਸ਼ਨਾਂ ਭਰੀਆਂ, ਕੋਈ ਵਿਆਹ ਵਾਲੇ ਤੁਹਾਡੇ ਮਸਲੇ ਆ, ਜਿਹੜੀ ਤੁਹਾਡੇ ਪੁਰਾਣੀਆਂ ਜਿਹੜੀਆਂ ਐਪਲੀਕੇਸ਼ਨਾਂ ਤੁਸੀਂ ਸਬਮਿਟ ਕੀਤੀਆਂ, ਇਹਦਾ ਆਪਾਂ ਕੇਸ ਵੀ ਦੱਸਿਆ ਸੀ ਪਟੇਲ ਵਰਸਸ ਯੂਨਾਈਟਿਡ ਸਟੇਟ ਜਿਹੜਾ ਸੀਗਾ, ਕਿ ਉਹਦੀ ਡੀਐਮਵੀ ਐਪਲੀਕੇਸ਼ਨ ਉਹਨਾਂ ਨੇ ਕੱਢੀ ਸੀਗੀ ਨਾਰਥ ਕੈਰੋਲਾਈਨਾ ਕਿਹੜੀ ਸਟੇਟ ਦੀ, ਉਹਦੇ ਬੇਸ ਤੇ ਉਹਦਾ ਜਿਹੜਾ ਅਸਾਈਲਮ ਦਾ ਕੇਸ ਡਿਨਾਈ ਕੀਤਾ ਹੈਗਾ ਕਿ ਤੇਰਾ ਡੀਐਮਵੀ ਰੈਕੋਰਡ ਦੇ ਵਿੱਚ ਤੂੰ ਝੂਠ ਬੋਲਿਆ ਹੈਗਾ। ਸੋ ਜਿਹੜੇ ਤੁਸੀਂ ਜੋ ਵੀ ਸਬਮਿਸ਼ਨ ਕੀਤੀਆਂ ਹੈਗੀਆਂ ਉਹ ਤੁਹਾਡੇ ਖਿਲਾਫ ਜਿਹੜੀਆਂ ਉਹ ਵਰਤੀਆਂ ਜਾ ਸਕਦੀਆਂ। ਤੇ ਤੁਸੀਂ ਹੁਣ ਜੇ ਇਹ ਸਵਾਲ ਪੁੱਛ ਰਹੇ ਆ ਕਿ ਕਿੰਨੇ ਸਾਲ ਦੀ ਐਡਰੈਸ ਹਿਸਟਰੀ ਉਹਨਾਂ ਨੂੰ ਚਾਹੀਦੀ ਆ, ਹੁਣ ਜੇ ਤਾਂ ਬੰਦੇ ਨੂੰ ਪਤਾ ਨਹੀਂ ਹੋਰ ਚੀਜ਼ ਆ, ਜੇ ਉਹਦੇ ਵਿੱਚ ਕੋਈ ਘਪਲੇ ਆ ਤੇ ਉਹ ਤੁਹਾਡੀ ਪ੍ਰੋਬਲਮ ਆ। ਜੀ। ਅਗਲੇ ਸਾਡੇ ਇੱਕ ਕਮੈਂਟ ਹੈਗੇ ਦਲਜੀਤ ਸੰਧੂ ਹੁਣੀ, F4 ਪਟੀਸ਼ਨ ਚਿਲਡਰਨ ਕਿਵੇਂ ਐਡ ਕਰ ਸਕਦੇ ਆ ਜੇ ਉਹ ਆਫਟਰ ਪਟੀਸ਼ਨ ਬੋਰਨ ਹੁੰਦੇ ਨੇ ਤੇ ਉਹਨਾਂ ਦਾ ਬਰਥ ਸਰਟੀਫਿਕੇਟ ਇਸ਼ੂ ਨਹੀਂ ਹੋਇਆ ਸੀ ਪਟੀਸ਼ਨ ਕਰਨ ਸਮੇਂ? ਦੁਬਾਰਾ ਬੋਲੇ ਕਰੀ ਜੀ। F4 ਪਟੀਸ਼ਨ ਚ ਚਿਲਡਰਨ ਕਿਵੇਂ ਐਡ ਹੋ ਸਕਦੇ ਆ? ਜੇ ਆਫਟਰ ਪਟੀਸ਼ਨ ਬੋਰਨ ਹੁੰਦੇ ਆ। ਆਫਟਰ ਪਟੀਸ਼ਨ ਜੇ ਬੌਰਨ ਹੁੰਦੇ ਆ ਤਾਂ ਤੁਸੀਂ ਇਮੀਗ੍ਰੇਸ਼ਨ ਇੱਕ ਦਾ ਤੁਸੀਂ ਸਿੱਧੇ ਹੀ ਬਰਥ ਸਰਟੀਫਿਕੇਟ ਲਿਖ ਕੇ ਇੱਥੇ ਜਿਹੜੇ ਇਮੀਗ੍ਰੇਸ਼ਨ ਵਾਲੇ ਆ ਉਹਨਾਂ ਨੂੰ ਰਾਈਟ ਕਰ ਸਕਦੇ ਆ। ਦੂਜਾ ਇਹ ਹੈ ਕਿ ਜਦੋਂ ਉਹਨਾਂ ਦੀ ਇੰਟਰਵਿਊ ਆਉਂਦੀ ਆ ਐਮਬੈਸੀ ਮੂਹਰੇ, ਤੇ ਉਦੋਂ ਤੁਸੀਂ ਜਿਹੜੇ ਜਵਾਕ ਆ ਉਦੋਂ ਵੀ ਜਿਹੜੇ ਐਡ ਕਰ ਸਕਦੇ ਆ। ਤੁਹਾਨੂੰ ਉੱਥੇ ਜਿਹੜਾ ਆਨਲਾਈਨ ਟੂਲ ਆ ਉਹ ਆਪਸ਼ਨ ਦਿੰਦਾ ਹੈਗਾ। ਜੀ। ਅਗਲੇ ਸਾਡੇ ਕਮੈਂਟ ਆ ਮਨੀਸ਼ ਆਨੰਦ ਜੀ ਕਹਿੰਦੇ ਭਾਜੀ ਮੇਰਾ ਅਸਾਈਲਮ ਕੇਸ ਡਿਨਾਈ ਹੋ ਗਿਆ, ਦ ਰੀਜ਼ਨ ਆਫ ਰੈਲੋਕੇਸ਼ਨ, ਬਟ ਆਈ ਆਲਰੇਡੀ ਰੈਲੋਕੇਟ 3 times in India. Please guide me what I can do to provide my logic in individual hearing. ਰੀਲੋਕੇਸ਼ਨ ਤਾਂ ਹੁਣ ਜੇ ਡਿਨਾਈ ਹੋਇਆ ਹੁਣ ਤਾਂ ਅਪੀਲ ਦੇ ਉੱਤੇ ਹੀ ਆ। ਜਿਹੜੀ ਹੁਣ ਆਰਗੂਮੈਂਟ ਪੇਸ਼ ਹੋ ਗਈ ਹੁਣ ਤਾਂ ਲਿਮਿਟਡ ਹੋ ਜਾਂਦਾ ਤੁਹਾਡਾ ਹਿਸਾਬ ਕਿਤਾਬ। ਤੇ ਹੁਣ ਡਿਪੈਂਡਿੰਗ ਤੁਸੀਂ ਸੈਕੰਡ ਸਰਕਟ ਜਾਂ 9th ਸਰਕਟ ਜਾਂ ਜਿਹੜੇ ਰੀਲੋਕੇਸ਼ਨ ਦੇ ਲਾਅ ਉਹਨਾਂ ਦਾ ਜਿਹੜਾ ਸਟੈਂਡਰਡ ਆਫ ਪ੍ਰੂਫ ਆ ਉਹ ਅਲੱਗ-ਅਲੱਗ ਆ। ਤੇ ਇਹ ਹੁਣ ਤੁਹਾਡੀ ਜਿਹੜੇ ਕਹਿ ਲਓ ਕਿ ਲਿਮਿਟਡ ਰਿਵਿਊ ਉੱਤੇ ਮਿਲਣਾ। ਹੁਣ ਤੁਸੀਂ ਆਰਗੂਮੈਂਟ ਇਸ ਵੇਲੇ ਕੁਝ ਨਹੀਂ ਪੇਸ਼ ਕਰ ਸਕਦੇ, ਜੋ ਪੇਸ਼ ਹੋਇਆ ਉਹਦੇ ਬੇਸ ਤੇ ਕੇਸ ਚੱਲੂਗਾ ਅੱਗੇ। ਜੀ। ਜੇ ਅਸਾਈਲਮ ਆਫਿਸ ਤੇ ਡਿਨਾਈ ਹੋਇਆ ਵਾ ਤੇ ਕੋਰਟ ਦੇ ਵਿੱਚ ਜਾਣਾ, ਤੇ ਫਿਰ ਕੋਰਟ ਦੇ ਵਿੱਚ ਤੁਹਾਡੇ ਕੋਲ ਆਰਗੂਮੈਂਟ ਪੇਸ਼ ਕਰਨ ਦਾ ਮੌਕਾ ਹੋਣਾ, ਪਰ ਅਪੀਲ ਦੇ ਵਿੱਚ ਨਹੀਂ ਹੋਣਾ। ਜੀ। ਮਨਜੋਤ ਸਿੰਘ ਕਹਿੰਦੇ ਵੀਰ ਜੀ ਆਈ 730 ਪਟੀਸ਼ਨ ਕਿਤੇ ਸੀ ਹਾਲਾ ਤੱਕ ਰਿਸੈਪਟ ਨੰਬਰ ਨਹੀਂ ਆਇਆ, 4 ਮਹੀਨੇ ਹੋ ਗਏ ਨੇ, ਕੰਟੈਕਟ ਵੀ ਕੀਤਾ ਸੀ ਯੂਐਸ CIS ਨੂੰ, ਫੋਨ ਨਹੀਂ ਪਿਕ ਕਰਦੇ। ਦੁਬਾਰਾ ਫਾਈਲ ਕਰ ਦਿਓ ਮੇਰੇ ਵੀਰ, ਇੰਨਾ ਟਾਈਮ ਤਾਂ ਨਹੀਂ ਲੱਗਣਾ ਚਾਹੀਦਾ, 4 ਮਹੀਨੇ। ਜੀ ਧੰਨਵਾਦ। ਸੋ ਆਪਾਂ ਅਗਲੇ ਕਾਲਰ ਲੈਣੇ ਆ ਰਜਿੰਦਰ ਸਿੰਘ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਜੀ। ਮੇਰਾ ਕੇਸ ਯੂ ਵੀਜ਼ਾ ਜੀ, ਮੇਰੀ ਸਪਾਊਸ ਸੀ, ਮੇਰੀ ਵਾਈਫ, ਉਹ ਕੱਲ ਆ ਗਈ ਹੈ ਇੱਥੇ। ਤੇ ਜਿਹੜਾ ਇਹਨਾਂ ਨੂੰ ਯੂ ਵੀਜ਼ਾ ਮਿਲਣਾ 4 ਸਾਲ ਦਾ, ਉਹ ਮੈਨੂੰ ਅਪਲਾਈ ਕਰਨਾ ਪਊਗਾ ਕਿ ਆਟੋਮੈਟਿਕ ਹੀ ਕਰਿਆ ਜਾਊਗਾ? ਕਿਹੜੇ ਸਟੇਟਸ ਤੇ ਹੋ ਆਏ ਆ ਇਸ ਵੇਲੇ? ਇਹ U2 ਵੀਜ਼ੇ ਤੇ ਆਏ ਜੀ। U2 ਵੀਜ਼ੇ ਤੇ ਜਿਹੜੀ ਐਂਟਰੀ ਦਿੱਤੀ ਉਹਨਾਂ ਨੂੰ U2 ਵੀਜ਼ੇ ਤੇ ਦਿੱਤੀ ਹੈ? ਹਾਂਜੀ ਹਾਂਜੀ, ਜਿੰਨੀ ਮੈਨੂੰ ਦਿੱਤੀ ਸੀ 2026 ਤਾਈਂ ਉਨੀ ਇਹਨਾਂ ਨੂੰ ਦਿੱਤੀ ਹੈ, 17/2026 ਤਾਈਂ। ਮੈਂ ਤੁਹਾਨੂੰ ਇਹਦਾ ਨੈਕਸਟ ਵੀਕ ਜਵਾਬ ਦਿੰਨਾ ਕਿ ਇਹਦਾ ਕੁਝ ਚੇਂਜ ਕਰਨਾ ਪੈਣਾ ਕਿ ਸਿੱਧੇ ਉਹ 3 ਸਾਲ ਬਾਅਦ ਕਰ ਸਕਦੇ ਆ। ਮੈਂ ਇਹਦਾ ਨੈਕਸਟ ਵੀਕ ਤੁਹਾਨੂੰ ਜਵਾਬ ਦਊਂਗਾ। ਧੰਨਵਾਦ ਜੀ। ਓਕੇ ਜੀ, ਥੈਂਕ ਯੂ। ਓਕੇ ਜੀ। ਸਾਡੇ ਅਗਲੇ ਕਾਲਰ ਆ ਮਨਪ੍ਰੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਭਾਜੀ ਮੇਰਾ ਕੁਐਸਚਨ ਆ ਜੀ, ਫੈਮਿਲੀ ਦਾ ਅਸੈਲੀ ਗ੍ਰੀਨ ਕਾਰਡ ਅਪਲਾਈ ਕੀਤਾ ਸੀ 3 ਸਾਲ ਪਹਿਲਾਂ, ਤੇ ਹੁਣ ਉਹਨਾਂ ਨੇ ਦੁਬਾਰਾ ਮੈਡੀਕਲ ਮੰਗਿਆ ਜੀ।
ਤੇ ਉਹ ਦੁਬਾਰਾ ਮੈਡੀਕਲ ਆਪਾਂ ਜਦੋਂ ਭੇਜਦੇ ਆ ਦੁਬਾਰਾ ਆਪਾਂ ਲਾਈਨ ਚਲਾਉਂਦੇ ਆ ਜਾਂ ਇੱਥੋਂ ਪ੍ਰੋਸੈਸ ਕਰਨਗੇ? ਤੇ ਦੂਸਰਾ ਕੁਐਸਚਨ ਮੇਰਾ ਇਹ ਹੈ ਜੀ, ਮੈਂ ਸਿਟੀਜ਼ਨ ਅਪਲਾਈ ਕਰੀਏ 4 ਮਹੀਨੇ ਹੋ ਗਏ ਜੀ ਤੇ ਉਹਦਾ ਕੋਈ ਆ ਨਹੀਂ ਰਿਹਾ ਜੀ, ਉਹ ਆਪਾਂ ਨੂੰ ਕਿੰਨਾ ਟਾਈਮ ਲੱਗਦਾ ਸਿਟੀਜ਼ਨ ਨੂੰ? ਜਿਹੜਾ ਤੁਸੀਂ ਕਹਿੰਦੇ ਫੈਮਿਲੀ ਦਾ ਗ੍ਰੀਨ ਕਾਰਡ ਅਪਲਾਈ ਕੀਤਾ 485 ਦੀ ਗੱਲ ਕਰਦੇ ਆ? ਹਾਂਜੀ। ਨਹੀਂ, ਉਹ ਤਾਂ ਭਾਜੀ ਜੇ ਮੈਡੀਕਲ ਜਿੱਦਾਂ 2 ਸਾਲ ਬਾਅਦ ਐਕਸਪਾਇਰ ਹੋ ਜਾਂਦੇ ਨਾ, ਤੁਸੀਂ ਉਹ ਉਹਨਾਂ ਨੇ ਉਹੀ ਮੰਗਿਆ, ਉਹਦਾ ਕੋਈ ਨਵਾਂ ਟਾਈਮ ਨਹੀਂ ਲੱਗਣਾ, ਉਹ ਤੁਹਾਡਾ ਉਹੀ ਟਾਈਮ ਚੱਲਣਾ ਜਦੋਂ ਤੁਸੀਂ ਫਾਈਲ ਕੀਤਾ ਹੈਗਾ। ਸਿਟੀਜ਼ਨ ਦੀ ਅੱਜ ਕੱਲ੍ਹ ਤਾਂ ਇੰਟਰਵਿਊ ਮੈਂ ਦੇਖਿਆ ਬੜੀ ਛੇਤੀ ਜਿੱਦਾਂ 6 ਮਹੀਨਿਆਂ ਦੇ ਵਿੱਚ ਹੀ ਆਈ ਜਾਂਦੀਆਂ। ਧੰਨਵਾਦ ਜੀ। ਅਗਲਾ ਸਾਡਾ ਇੱਕ ਅਨਨੋਨ ਹੈਗੇ ਆ, ਕਮੈਂਟ ਕੀਤਾ ਉਹਨਾਂ ਨੇ YouTube ਤੇ, ਕਹਿੰਦੇ ਆਈ ਵਾਸ ਗ੍ਰਾਂਟਡ ਵਿਦਹੋਲਡਿੰਗ ਆਫ ਰਿਮੂਵਲ ਬੈਕ ਇਨ 2013, ਕੈਨ ਆਈ ਫਾਈਲ 212 ਐਂਡ 601A ਐਟ ਸੇਮ ਟਾਈਮ? ਹਾਂਜੀ, ਤੇ ਆਪਣਾ ਜਿਹੜਾ ਕੇਸ ਆ, ਹੁਣ ਮੈਨੂੰ ਪਤਾ ਨਹੀਂ ਕੀ ਉਹਨਾਂ ਦਾ ਸਿਨੈਰੀਓ ਕਿਉਂ ਵਿਦਹੋਲਡਿੰਗ ਆ, ਕਿਉਂਕਿ ਹੁਣ ਜਿਹੜਾ ਕਰਨਾਡੋ ਐਸੀਵੈਦਾ ਦੀ ਮੋਸ਼ਨ ਅਜੇ ਵੀ ਚੱਲਦੀ ਆ, ਤਾਂ ਜਿਹੜਾ ਆਪਣਾ ਵਿਦਹੋਲਡਿੰਗ ਹੈਗਾ ਉਹਨੂੰ ਤੁਸੀਂ ਦੇਖੋ, ਜੇ ਰੀਓਪਨ ਹੋ ਸਕਦਾ ਕਿ ਨਹੀਂ ਹੋ ਸਕਦਾ। ਜੇ ਰੀਓਪਨ ਹੋ ਗਏ, ਹੋਰ ਵੀ ਤਰੀਕੇ ਹੋ ਸਕਦੇ ਆ ਕੇਸ ਨੂੰ ਹੈਂਡਲ ਕਰਨ ਦੇ, ਤੇ ਜੇ ਰੀਓਪਨ ਹੋ ਜਾਂਦਾ ਕੇਸ ਤੇ ਫਿਰ ਟਰਮੀਨੇਟ ਹੋ ਜਾਂਦਾ, ਤੇ ਫਿਰ ਆ 212 ਵਾਲਾ ਮਸਲਾ ਨਹੀਂ ਇਹਨਾਂ ਦਾ ਪੈਣਾ ਜੀ। ਅਗਲੇ ਸਾਡਾ ਇੱਕ ਕਮੈਂਟ ਹੈਗਾ, ਕਹਿੰਦੇ ਜੇ ਇੰਡੀਆ ਜਾਣਾ ਹੋਵੇ ਐਡਵਾਂਸ ਪੈਰੋਲ ਦੀ ਵਰਤੋਂ ਕਰਕੇ ਜਾਣਾ ਠੀਕ ਰਹੇਗਾ ਜਾਂ ਇਸ ਨਾਲ ਐਪਲੀਕੇਸ਼ਨ ਤੇ ਅਸਰ ਪਏਗਾ? ਹੁਣ ਇਹ ਤਾਂ ਪਤਾ ਨਹੀਂ ਕਿਹੜੀ ਐਪਲੀਕੇਸ਼ਨ ਪੈਂਡਿੰਗ ਆ, ਕਿਹੜੀਆਂ 12 ਲੱਗੀਆਂ, ਡੀਪੋਟੇਸ਼ਨ ਆਰਡਰ ਆ ਕਿ ਨਹੀਂ ਹੈ। ਇਦਾਂ ਹੁਣ ਛੋਟੇ ਜਿਹੇ ਤੁਹਾਨੂੰ ਮੈਂ ਜਵਾਬ ਦੇ ਦਾਂਗੇ ਤੁਸੀਂ ਇੰਡੀਆ ਚੱਲ ਜਾਓ, ਕੱਲ ਨੂੰ ਤੁਸੀਂ ਕਿਹੜਾ ਮੈਂ ਫਸ ਗਿਆ ਉੱਥੇ। ਜੀ ਜੀ। ਤੇ ਸਾਡੇ ਅਗਲੇ ਕਾਲਰ ਆ ਜਸਵੀਰ ਕੌਰ ਜੀ। ਜਸਵੀਰ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਨਾਮ ਜਸਵੀਰ। ਮੈਂ ਨਾ ਪੁੱਛਣਾ ਸੀਗਾ ਕਿ ਸਾਡਾ ਕੇਸ ਲੱਗਾ ਹੋਇਆ 2014 ਦਾ ਅਸਾਈਲਮ, ਅਸੀਂ ਵਿਜ਼ਟਰ ਵੀਜ਼ੇ ਤੇ ਆਏ ਸੀਗੇ, ਸਾਡੀ ਬੇਟੀ ਦਾ ਅਪਰੂਵ ਹੋ ਗਿਆ ਸੀ, ਉਦੋਂ ਉਹ ਸਿਟੀਜ਼ਨ ਹੋ ਗਈ ਆ, ਉਹਨੇ ਸਾਡਾ I-130 ਅਪਲਾਈ ਕੀਤਾ ਸੀ, ਉਹ ਅਪਰੂਵ ਹੋ ਗਿਆ, ਤੇ ਉਹਨੇ ਮਾਂ ਪਿਓ ਦਾ ਜਾਣੀ, ਤੇ ਮੇਰਾ ਬੇਟੇ ਦਾ ਨਾਲ ਅਸਾਈਲਮ ਦਾ ਕੇਸ ਹੈ, ਅਸੀਂ ਉਹ ਆਪਣਾ ਕੇਸ ਕਲੋਜ਼ ਕਰਾਉਣਾ ਹੈ, ਉਹਦੇ ਲਈ ਕਿਹੜਾ ਫਾਰਮ ਭਰਨਾ ਪਊਗਾ, ਸਾਨੂੰ ਕੀ ਕਰਨਾ ਪਊਗਾ? ਤੁਹਾਡੀ ਬੇਟੀ ਕੀ ਹੈ, ਗ੍ਰੀਨ ਕਾਰਡ ਹੋਲਡਰ ਹੈ ਇਸ ਵੇਲੇ? ਨਹੀਂ, ਬੇਟੀ ਸਿਟੀਜ਼ਨ ਆ। ਬੇਟੀ ਸਿਟੀਜ਼ਨ ਆ, ਤੁਸੀਂ ਵੀਜ਼ੇ ਤੇ ਆਏ ਸੀ ਹਨਾ? ਹਾਂਜੀ, ਬੇਟੀ ਦੇ ਨਾਲ ਹੀ ਆਏ ਸੀ, ਅਸੀਂ ਸਾਰੇ ਇਕੱਠੇ ਹੀ ਆਏ ਸੀ। ਤੇ ਤੁਹਾਡਾ ਕੇਸ ਕਿੱਥੇ, ਅਸਾਈਲਮ ਆਫਿਸ ਮੋਰੇ ਆ ਇਸ ਵੇਲੇ ਕਿ ਕੋਰਟ ਮੋਰੇ ਆ? ਕੋਰਟ ਮੋਰੇ ਆ ਇਸ ਵੇਲੇ। ਸਾਡੀ 2 ਵਾਰੀ ਤਰੀਕ ਅੱਗੇ ਕਰ ਦਿੱਤੀ, ਪਹਿਲਾਂ 23 ਚ ਸੀਗੀ, ਫਿਰ ਉਦੋਂ ਹੁਣ ਉਹਨਾਂ 26 ਚ ਕਰ ਦਿੱਤੀ ਅੱਗੇ ਚੱਕ ਕੇ। ਤੁਹਾਡੇ ਕੋਲ 2 ਆਪਸ਼ਨ ਹੈਗੀਆਂ, ਤੁਸੀਂ ਕੋਰਟ ਦੇ ਵਿੱਚ ਤੁਹਾਡੀ ਬੈਸਟ ਆਪਸ਼ਨ, ਮਤਲਬ ਤੁਹਾਡਾ ਤਾਂ ਕਲੀਨ ਕੇਸ ਆ, ਉਹਨਾਂ ਨੂੰ ਆਪਣਾ ਨਾ ਜਿਹੜਾ 130 485 ਜਿਹੜਾ ਪੈਕੇਟ ਬਣਾ ਕੇ ਕੋਰਟ ਨੂੰ ਫਾਈਲ ਕਰਕੇ ਕੋਰਟ ਦੇ ਵਿੱਚ ਆਪਣਾ ਐਡਮਿਨ ਕਲੋਜ਼ ਕਰਾਓ ਤੇ USCIS ਮੋਰੇ ਫਾਈਲ ਕਰੋ, ਇਹ ਬੈਸਟ ਆਪਸ਼ਨ ਆ। ਦੂਜੀ ਆਪਸ਼ਨ ਇਹ ਹੈ ਕਿ ਕੋਰਟ ਮੋਰੇ ਵੀ ਤੁਸੀਂ ਜਿਹੜੀ ਐਡਜਸਟਮੈਂਟ ਆ ਉਹ ਫਾਈਲ ਕਰ ਸਕਦੇ ਹੋ, ਤੇ ਇਹ ਤੁਹਾਡਾ ਤਾਂ ਸਿੱਧਾ ਹੀ ਕੰਮ ਜਿਹੜਾ ਹੈਗਾ, ਤੁਹਾਨੂੰ ਕੇਸ ਜਿਹੜਾ ਫਾਈਨਲ ਲੜਨ ਦੀ ਲੋੜ ਨਹੀਂ ਪੈਣੀ। ਧੰਨਵਾਦ ਜੀ। ਇੱਕ ਸੁਰਿੰਦਰ ਸਿੰਘ ਹੋਣਾ ਦਾ ਕਮੈਂਟ ਆ, ਕਹਿੰਦੇ ਵੀ ਭਾਜੀ ਮੇਰੀ ਇੰਡੀਵਿਜੂਅਲ ਮੇਰੇ ਖਿਆਲ ਨਾਲ ਫਾਈਲ ਸੀ ਲਿਖਿਆ ਉਹਨੇ, ਮੇਰਾ ਬ੍ਰਦਰ ਬਿਟਨਸ। ਇੰਡੀਵਿਜੂਅਲ ਦਾ ਮਤਲਬ ਹੁੰਦਾ ਕਿ ਫਾਈਨਲ ਹੀਅਰਿੰਗ ਨੂੰ ਇੰਡੀਵਿਜੂਅਲ ਕਹਿੰਦੇ ਆ। ਅੱਛਾ, ਮੇਰਾ ਬ੍ਰਦਰ ਬਿਟਨਸ ਸੀ, ਉਹਦਾ ਐਫੀਡੇਵਿਟ ਲੱਗਿਆ ਸੀ, ਮੇਰਾ ਜੱਜ ਨੇ ਮੇਰੇ ਬ੍ਰਦਰ ਦੀ ਸਟੋਰੀ ਸਬਮਿਟਡ ਕਰਨ ਨੂੰ ਕਿਹਾ, ਹੁਣ ਉਹ ਸਾਡਾ ਦੋਨਾਂ ਦਾ ਡਿਸੀਜਨ ਦੇਣਗੇ? ਜਿਹੜਾ ਨਹੀਂ, ਜਿਹਦਾ ਕੇਸ ਆ ਉਹਦਾ ਹੀ ਡਿਸੀਜਨ ਉਹਨੇ ਦੇਣਾ, ਜਿਹੜਾ ਜੱਜ ਮੋਰੇ ਹੈਗਾ। ਤੇ ਇਹਨਾਂ ਨੂੰ ਇਦਾਂ ਹੁੰਦਾ ਕਿ ਭਰਾਵਾਂ ਦੇ ਕੇਸ ਜਿਹੜੇ ਆ ਕੰਸੋਲੀਡੇਟ ਜਿਹੜੇ ਉਹ ਕਰਾ ਸਕਦੇ ਆ, 2 ਭਰਾਵਾਂ ਦੇ ਕੇਸ ਜਿਹੜੇ ਕੰਸੋਲੀਡੇਟ ਹੋ ਸਕਦੇ ਆ ਜੇ ਸੇਮ ਫੈਕਟ ਹੋਏਗਾ। ਤੇ ਹੁਣ ਇਹਦੇ ਵਿੱਚ ਇਦਾਂ ਕਿ ਜਦੋਂ ਬ੍ਰਦਰ ਤੁਹਾਡਾ ਆਲਰੇਡੀ ਜੇ ਕੋਰਟ ਸਿਸਟਮ ਦੇ ਵਿੱਚ ਹੁੰਦਾ ਵਾ, ਤੇ ਫਿਰ EOIR ਦਾ ਜੂਰਿਸਡਿਕਸ਼ਨ ਜਿਹੜਾ ਬਣਦਾ, ਉਹਨੂੰ ਉਹ ਵਿਟਨੈਸ ਬੁਲਾ ਸਕਦੇ ਆ ਜਾਂ ਐਫੀਡੇਵਿਟ ਕਰਨ ਲਈ ਜਾਂ ਇਦਾਂ ਕਰਨ ਲਈ ਕਹਿ ਸਕਦੇ ਆ। ਤੇ ਇਹ ਹੁਣ ਤੁਹਾਡਾ ਆਪਣੀ ਫਾਈਲ ਸਾਹਮਣੇ ਰੱਖੋ, ਬ੍ਰਦਰ ਦੀ ਸਾਹਮਣੇ ਰੱਖੋ, ਤੇ ਦੋਨਾਂ ਦੀ ਉਹਨਾਂ ਨੇ ਦੇਖਣਾ ਜੱਜ ਨੇ ਕਿ ਇੱਕ ਮਿਕ ਹੈਗੀ ਆ ਕਿ ਨਹੀਂ ਹੈਗੀ ਆ। ਜੀ। ਰਜਿੰਦਰ ਗੋਲਨ ਕਹਿੰਦੇ ਆ, ਸਤਿ ਸ਼੍ਰੀ ਅਕਾਲ ਜੀ, ਬਾਰਡਰ ਦੀ ਕੀ ਪੋਜੀਸ਼ਨ ਆ, ਕੀ ਇੰਡੀਆ ਲੋਕ ਮੈਕਸੀਕੋ ਬਾਰਡਰ ਕ੍ਰਾਸ ਪਾ ਰਹੇ ਆ, ਡਿਪੋਰਟ ਕਿੰਨੇ ਜਾ ਰਹੇ? ਇਹਦਾ ਜਵਾਬ ਨਹੀਂ ਆਪਾਂ ਦੇ ਸਕਦੇ, ਪਰ ਇਹਨਾਂ ਜ਼ਰੂਰ ਤੁਹਾਨੂੰ ਦੱਸ ਦਈਏ ਵੀ ਡਿਪੋਰਟ ਬਹੁਤ ਵੱਡੀ ਗਿਣਤੀ 'ਚ ਹੋ ਰਹੇ ਆ। ਆਪਾਂ ਪਿਛਲੇ ਸਮੇਂ 'ਚ ਤੁਹਾਡੇ ਨਾਲ ਖਬਰਾਂ ਸਾਂਝੀਆਂ ਕੀਤੀਆਂ ਸੀ, ਬਹੁਤ ਵੱਡੀ ਗਿਣਤੀ 'ਚ ਡਿਪੋਰਟ ਹੋ ਰਹੇ ਆ। ਹਾਂਜੀ, ਸੋ ਇਦਾਂ ਕਿ ਜਿਹੜਾ ਕਿਸੇ ਨੇ ਵੀਡੀਓ ਪਾਈ ਸੀ ਟਿਕਟੌਕ ਤੇ ਜੀ, ਉਹ ਲਾਈਨ ਜਿੱਦਾਂ ਲੱਗੀ ਨਾ, ਉਹ ਕਹਿੰਦਾ ਕਿੱਥੋਂ ਦੀ ਹੈ ਨਾ, ਉਹ ਕਹਿੰਦਾ ਇੰਡੀਆ ਇਦਾਂ ਨਾ ਲੋਕੀ ਆ ਰਹੇ, ਜ਼ਿਆਦਾਤਰ ਮੇਰੇ ਖਿਆਲ ਗੁਜਰਾਤ ਦੇ ਲੋਕੀ ਸੀਗੇ, ਕਿੱਥੋਂ ਤਾਂ ਇੰਡੀਆ, ਤਾਂ ਇਦਾਂ ਪੂਰੀ ਲਾਈਨ ਹੀ ਜਿੱਦਾਂ 100-200 ਬੰਦਾ ਇਕੱਠਾ ਹੀ ਜਿਹੜਾ। ਤੇ ਹੁਣ ਮੈਨੂੰ ਪਤਾ ਨਹੀਂ ਇਹਨੇ ਬਾਈ ਨੇ ਜਿਹੜਾ ਸਵਾਲ ਪੁੱਛਿਆ, ਇਹ ਤਾਂ ਹੁਣ ਟਿਕਟੌਕ ਤੇ ਵੀਡੀਓ ਸਰਚ ਕਰ ਲਓ, ਇੰਸਟਾਗ੍ਰਾਮ ਤੇ ਕਰ ਲਓ, ਉੱਤੋਂ ਤੁਹਾਨੂੰ ਪਤਾ ਲੱਗ ਜਾਣਾ ਕਿ ਕਿੱਦਾਂ ਬਾਰਡਰ ਤੇ ਲੋਕੀ ਟੱਪ ਕੇ ਆ ਰਹੇ ਆ। ਤੇ
ਉਹ ਵਾਲ ਜਿਹੜਾ ਹੈਗਾ ਨਾ, ਹੁਣ ਉਤੋਂ ਇਹ ਵੀ ਖਬਰਾਂ ਲੱਗ ਪਈਆਂ ਕਿ ਟਰੰਪ ਦੀ ਕੰਧ ਤੋਂ ਜਿਹੜਾ ਡਿੱਗ ਡੁੱਗ ਕੇ ਬਹੁਤ ਸੱਟਾਂ ਸੁੱਟਾਂ ਵੀ ਲੱਗੀਆਂ ਕਿਸੇ ਨੂੰ, ਤੇ ਇੱਕ ਮਾਈਨਰ ਜਿਹੜੀ ਕੁੜੀ ਸੀਗੀ ਇਨਫੈਂਟ ਕਿਸੇ ਦਾ ਦਰਿਆ 'ਚ ਡੁੱਬ ਕੇ ਵੀ ਮਰਿਆ। ਏਦਾਂ ਦੀਆਂ ਵੀ ਖਬਰਾਂ ਬਹੁਤ ਜਿਹੜੀਆਂ ਆ ਰਹੀਆਂ। ਸੋ ਬਾਰਡਰ ਕੋਈ ਏਡਾ ਮਜ਼ਾਕ ਵੀ ਨਹੀਂ ਇੰਨਾ ਹੈਗਾ ਕਿ ਸਿੱਧੇ ਬੰਦਾ ਜਿਹੜਾ ਆ ਸਕਦਾ ਵਾ। ਜੀ। ਸੋ ਬਾਕੀ ਜੇ ਕੋਈ ਸਪੋਰਟ ਕਰਦਾ ਕਿਸੇ ਦੀ ਇਲੀਗਲੀ ਬਾਰਡਰ ਕ੍ਰਾਸ ਕਰਨ ਦੀ, ਉਹ ਕ੍ਰਾਈਮ ਆ, ਫੈਲਨੀ ਹੈਗੀ ਆ, ਚਾਹੇ ਜੀ। ਤੁਸੀਂ ਸਿਟੀਜ਼ਨ ਵੀ ਆ ਜੀ। ਅਗਲੇ ਕਾਲਰ ਹੈਗੇ ਮਨੀਸ਼ ਜੀ। ਮਨੀਸ਼ ਜੀ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ। ਮੈਂ ਪੁੱਛਣਾ ਸੀ ਜੇ ਸਰ, ਮੈਂ ਪੁੱਛਣਾ ਸੀ ਜਿੱਦਾਂ ਹਨਾ ਦੂਜੀ ਸਟੇਟ ਮੂਵ ਹੋਇਆ ਹਨਾ, ਮੈਨੂੰ ਅਸਾਈਲਮ ਆਫਿਸਰ 'ਚ ਉੱਥੇ ਉਹਨਾਂ ਨੇ ਅਸਾਈਲਮ ਆਫਿਸਰ 'ਚ ਪੁੱਛਿਆ ਕਿ ਦੂਜੀ ਜਗ੍ਹਾ ਵੀ ਜਿੱਦਾਂ ਮੇਰੇ ਤੇ ਹਮਲੇ ਹੋ ਗਏ ਪੁਲਿਸ ਵੱਲੋਂ, ਤੇ ਉਹਨਾਂ ਨੇ ਕਿਹਾ ਉੱਥੇ ਉਹਨਾਂ ਨੇ ਕਿੱਦਾਂ ਤੈਨੂੰ ਲੱਭਿਆ, ਮਤਲਬ ਇਹਦਾ ਕੀ ਮਤਲਬ ਬਣ ਸਕਦਾ? ਮੈਨੂੰ ਤਾਂ ਹੁਣ ਪਤਾ ਨਹੀਂ ਉਹਨਾਂ ਨੇ ਕਿੱਦਾਂ ਲੱਭਿਆ। ਦੁਬਾਰਾ ਦੱਸਿਓ ਇੱਕ ਵਾਰੀ ਸਵਾਲ ਕੀ? ਉਹ ਕਹਿੰਦੇ ਵੀ ਇੰਡੀਆ 'ਚ ਦੂਜੀ ਸਟੇਟ 'ਚ ਮੂਵ ਹੋ ਗਿਆ, ਵੀ ਦੂਜੀ ਸਟੇਟ 'ਚ ਫੇਰ ਪੁਲਿਸ ਨੇ ਲੱਭ ਹਾਂਜੀ, ਲਿਆ, ਵੀ ਹਾਂਜੀ। ਕਿੱਦਾਂ ਲੱਭਿਆ? ਇੰਡੀਆ 'ਚ ਤਾਂ ਮੇਰੇ ਜੇ ਤੇ ਪੁਲਿਸ ਦੂਜੀ ਨੇ state ਲੱਭਣਾ ਹੋਵੇ ਉਹ ਤਾਂ ਲੱਭ ਲੈਂਦੇ, ਤੁਹਾਨੂੰ ਪਤਾ ਹੀ ਆ। ਨਹੀਂ, ਇਹ ਮੈਂ ਬਾਈ ਤੇਰੇ ਸਵਾਲ ਦਾ ਤਾਂ ਨਹੀਂ ਜਵਾਬ ਹੁਣ ਦੇ ਸਕਦਾ। ਹੁਣ ਏਦਾਂ ਕਿ ਜਿਹੜਾ ਰੀਲੋਕੇਸ਼ਨ ਦਾ ਜਿਹੜਾ ਮੁੱਦਾ ਨਾ, ਰੀਲੋਕੇਸ਼ਨ ਦੇ ਮੁੱਦੇ ਦੇ ਵਿੱਚ ਕੀ ਸੀਗਾ ਕਿ ਆਪਾਂ ਡਿਸਕਸ ਕੀਤਾ 9 ਸਰਕਿਟ ਦਾ ਕੇਸ ਸਿੰਘ ਵਰਸਸ ਵਿਟੇਕਰ, ਸੈਕੰਡ ਸਰਕਿਟ ਦਾ ਆਪਾਂ ਕੀਤਾ ਸਿੰਘ ਵਰਸਸ ਗਾਰਲੈਂਡ। ਰੀਲੋਕੇਸ਼ਨ ਦੇ ਮੁੱਦੇ ਦਾ ਹੁਣ ਜੇ ਉਹ ਇਦਾਂ ਨਹੀਂ ਹੈਗਾ ਕਿ ਮੈਂ ਦੂਜੀ ਸਟੇਟ 'ਚ ਗਿਆ, ਮੇਰੇ ਤੇ ਉੱਥੇ ਵੀ ਹਮਲਾ ਹੋ ਗਿਆ, ਇਹ ਰੀਲੋਕੇਸ਼ਨ ਦਾ ਮੁੱਦਾ ਨਹੀਂ ਹੈਗਾ। ਰੀਲੋਕੇਸ਼ਨ ਦਾ ਮੇਰਾ ਵੀਰ ਮੁੱਦਾ ਇਹ ਹੈਗਾ ਕਿ ਉਹ ਤੁਹਾਨੂੰ ਲੱਭੂਗੇ ਕਿੱਦਾਂ। ਜੀ। ਸੋ ਉਹ ਤੈਨੂੰ ਕੀ ਕਹਿ ਰਿਹਾ ਕਿ ਉਹ ਕਹਿੰਦਾ ਤੂੰ ਮੇਰਾ ਜਵਾਬ ਨਹੀਂ ਦਿੱਤਾ ਸਵਾਲ ਦਾ। ਉਹ ਕਹਿੰਦਾ ਤੈਨੂੰ ਲੱਭੂਗੇ ਕਿੱਦਾਂ, ਇਹ ਪੁੱਛਣਾ ਚਾਹੁੰਦਾ। ਉਹ ਇਹ ਨਹੀਂ ਪੁੱਛਣਾ ਚਾਹੁੰਦਾ ਕਿ ਜਦੋਂ ਦੂਜੀ ਸਟੇਟ ਤੇ ਵੀ ਅਸੀਂ ਉੱਥੇ ਵੀ ਹਮਲਾ ਹੋ ਗਿਆ, ਕਿਉਂਕਿ ਸਵਾਲ ਤਾਂ ਉੱਥੇ ਰਹਿ ਗਿਆ ਕਿ ਲੱਭਿਆ ਤੇ ਕਿੱਦਾਂ ਲੱਭਿਆ, ਹੈ ਨਾ। ਤੇ ਹੁਣ ਜਿਹੜਾ ਬੰਦਾ ਕੋਈ ਹੈਗਾ, ਉਹ ਹੁਣ ਰੀਲੋਕੇਸ਼ਨ ਦੀ ਜਿਹੜੀ ਆਰਗੂਮੈਂਟ ਆ ਨਾਰਮਲੀ, ਹੈ ਨਾ, ਜੇ ਕੋਈ ਕਹਿ ਰਿਹਾ ਕਿ ਮੈਂ ਦੂਜੀ ਸਟੇਟ 'ਚ ਜਾ ਕੇ ਆਪਣੇ ਹੱਕਾਂ ਦੀ ਮੰਗ ਕਰੂੰਗਾ, ਉਹਦੇ ਨਾਲ ਮੈਂ ਨੋਟਿਸ ਆਊਂਗਾ, ਮੈਨੂੰ ਲੱਭੂਗੇ। ਉਹ ਬੰਦਾ ਆਪਣਾ ਦੱਸ ਰਿਹਾ ਕਿ ਭਾਈ ਮੈਂ ਆਪਣੇ ਹੱਕਾਂ ਦੀ ਮੰਗ ਜੇ ਕਰੂੰਗਾ, ਉਹਨਾਂ ਮੈਨੂੰ ਫੜੂਗੇ। ਤੂੰ ਥੋੜਾ ਨਾ ਕੁਝ ਦੱਸ ਰਿਹਾ, ਤੂੰ ਤਾਂ ਕਹਿ ਰਿਹਾ ਮੈਂ ਦੂਜੀ ਸਟੇਟ 'ਚ ਗਿਆ, ਮੈਨੂੰ ਉਹਨਾਂ ਨੇ ਉੱਥੇ ਵੀ ਟੰਗਦਾ। ਜੱਜ ਕਹਿੰਦਾ ਕਿੱਦਾਂ ਟੰਗਦਾ, ਤੂੰ ਉਹਦਾ ਜਵਾਬ ਨਹੀਂ ਦਿੱਤਾ। ਫਿਰ ਇਹ ਤਾਂ ਹੁਣ ਤੂੰ ਦੱਸਣਾ ਕਿੱਦਾਂ ਟੰਗਿਆ, ਕਿ ਤੇਰਾ ਕਿਸੇ ਨੇ ਸੂਹ ਦਿੱਤੀ ਆ, ਕਿ ਕੀ ਤੈਨੂੰ ਕਿੱਦਾਂ ਲੱਭਿਆ ਉਹਨਾਂ ਨੇ। ਹੁਣ ਜੇ ਤੇਰਾ ਸਵਾਲ ਸੀਗਾ ਕਿ ਕਿਸੇ ਨੇ ਸੂਹ ਦਿੱਤੀ ਆ, ਉਹਨੇ ਕਹਿਣਾ ਫਿਰ ਭਾਈ ਤੂੰ ਤੀਜੀ ਸਟੇਟ 'ਚ ਚੱਲ ਜਾ ਜਿੱਥੇ ਕਿਸੇ ਨੂੰ ਸੂਹ ਆਪਣੀ ਨਾ ਦੇ, ਚੁੱਪ ਚਪੀਤੇ ਰਹਿ ਲੈ, ਹੈ ਨਾ। ਇਹ ਤਾਂ ਹੁਣ ਤੂੰ ਦੱਸਣਾ ਕਿ ਕਿੱਦਾਂ ਉਹਨਾਂ ਨੇ ਤੈਨੂੰ ਲੱਭਿਆ ਉੱਥੇ। ਮੈਂ ਤੁਹਾਨੂੰ ਦੱਸਣਾ ਐਜ਼ ਅ ਲਾਇਰ ਕਿ ਕਿੱਦਾਂ ਲੱਭਿਆ ਤੈਨੂੰ। ਧੰਨਵਾਦ ਜੀ। ਰੋਬਨ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਮੈਂ 2015 ਚ ਸਟੂਡੈਂਟ ਵੀਜ਼ੇ ਤੇ ਆਇਆ ਸੀਗਾ ਜੀ, ਮੁੜ ਕੇ ਵਿਆਹ ਕਰਾਇਆ ਸੀਗਾ ਜੀ 19 ਚ, ਤੇ 2020 ਦੇ ਵਿੱਚ ਆਪਣਾ ਮੈਨੂੰ ਗ੍ਰੀਨ ਕਾਰਡ ਮਿਲ ਗਿਆ ਸੀ ਵਿਆਹ ਦੇ ਬੇਸਿਸ ਤੇ ਮੁੜ ਕੇ ਮੈਂ ਦਸੰਬਰ 2021 ਦੇ ਵਿੱਚ ਲਾਇਆ ਸੀਗਾ ਜੀ ਕੰਡੀਸ਼ਨ ਟੂ ਰਿਮੂਵ, ਤੇ ਉਹਦਾ ਪੁੱਛਣਾ ਸੀਗਾ ਜੀ ਕਿੰਨਾ ਕੁ ਟਾਈਮ ਲੱਗਦਾ? ਉਹਦੇ ਭਾਜੀ 1.5-2 ਸਾਲ ਤੋਂ ਤਾਂ ਉੱਤੇ ਲੱਗਦੇ ਆ ਕੰਡੀਸ਼ਨਸ ਟੂ ਰਿਮੂਵ, ਪਰ ਤੁਹਾਨੂੰ ਟੈਂਪਰੇਰੀ ਉਹ ਗ੍ਰੀਨ ਕਾਰਡ ਦੇ ਦਿੰਦੇ ਜੀ। ਐਕਸਟੈਂਸ਼ਨਾਂ ਮਿਲੀ ਜਾਂਦੀਆਂ ਪਈਆਂ, ਤਾਂ ਵੈਬਸਾਈਟ ਤੇ 15 ਮਹੀਨੇ ਦੱਸਦਾ ਆ ਕੈਲਕੂਲੇਟਰ ਤੇ, ਪਰ ਹੁਣ 19 ਮਹੀਨੇ ਹੋ ਗਏ ਇਸ ਵੇਲੇ। ਹਾਂਜੀ। ਸੋ ਉਹਦਾ ਮਤਲਬ ਜਿਹੜਾ ਉਹ 15 ਮਹੀਨੇ ਦੱਸਦਾ, ਉਹਦਾ ਮਤਲਬ ਇਹ ਹੈ ਕਿ 80% ਜਿਹੜੇ 80% ਕੇਸ ਆ ਉਹ ਉਨੇ ਟਾਈਮ 'ਚ ਡਿਸਾਈਡ ਹੋ ਜਾਂਦੇ ਆ। 20% ਨੂੰ ਜ਼ਿਆਦਾ ਵੀ ਲੱਗ ਸਕਦਾ। ਉਹ ਕੋਈ ਇਦਾਂ ਦੀ ਗਾਰੰਟੀ ਨਹੀਂ ਹੈਗੀ ਕਿ ਇੰਨੀ ਦੇਰ 'ਚ ਕਰਨਾ, ਤੇ ਉਹ ਸਿਰਫ ਇੱਕ ਟੂਲ ਆ ਜਿਹਦੇ ਬੇਸ ਤੇ ਤੁਸੀਂ ਫੋਲੋ ਅਪ ਕਰ ਸਕਦੇ ਹੋ ਉਹਨਾਂ ਨਾਲ, ਪਰ ਉਹ ਆਪਣਾ ਟਾਈਮ ਪੂਰਾ ਲੈ ਸਕਦੇ ਇਹਦੇ ਵਿੱਚ। ਜੀ, ਜਿੱਦਾਂ ਆਪਣਾ ਫੋਲੋ ਅਪ ਕਰਕੇ ਉਹਨਾਂ ਨੂੰ ਕਾਲ ਕਰਕੇ ਕਹੀਏ ਜੀ ਕੀ ਚੱਲਦਾ ਪਿਆ ਦਾ ਉਹ ਜਦੋਂ ਤੁਸੀਂ ਆਨਲਾਈਨ ਚੈੱਕ ਕਰੋਗੇ ਨਾ, ਉੱਥੇ ਜਿਹੜਾ ਤੁਹਾਡਾ ਹੈਗਾ ਤੇ ਨੰਬਰ ਪਾ ਕੇ ਜੀ। ਨਹੀਂ, ਜਦੋਂ ਆਪਣਾ ਕੇਸ ਪ੍ਰੋਸੈਸਿੰਗ ਟਾਈਮ ਚੈੱਕ ਕਰਦੇ ਨਾ, ਉੱਥੇ ਤੁਹਾਨੂੰ ਇੱਕ ਆਪਸ਼ਨ ਦੇ ਦਿੰਦਾ ਫੋਲੋ ਅਪ ਦੀ, ਜੇ ਤੁਹਾਡਾ ਸਿਸਟਮ ਉਤੋਂ ਬਾਹਰ ਹੈਗਾ ਆਨਲਾਈਨ ਵਾਲੀ USCIS ਕੇਸ ਸਟੇਟਸ ਚੈੱਕ ਤੇ। ਠੀਕ ਹੈ ਜੀ, ਧੰਨਵਾਦ ਜੀ। ਅਸ਼ਵਨੀ ਸ਼ਰਮਾ ਜੀ। ਹਾਂਜੀ ਸਰ। ਇਹ ਭਾਜੀ ਮੇਰਾ ਨਾ 2016 ਦਾ ਪਰਮਿਟ ਅਸਾਈਲਮ ਦਾ ਲੱਗਿਆ ਹੋਇਆ ਸੀਗਾ ਜੀ, ਤੇ ਮੈਂ USCIS ਦੇ ਮੂਹਰੇ ਹੀ ਹਾਂ ਹਜੇ, ਨਾ ਤਾਂ ਕੋਈ ਉਹਨਾਂ ਦੀ ਕਮਿਊਨੀਕੇਸ਼ਨ ਆਈ ਹੈ, ਕੋਈ ਇੰਟਰਵਿਊ ਕੁਛ ਨਹੀਂ ਹੋਇਆ ਭਾਜੀ। ਤੇ ਇਸ ਦੇ ਰਿਗਾਰਡਿੰਗ ਮੇਰਾ ਜਿਹੜਾ ਵਕੀਲ ਹੈਗਾ ਗੋਰਾ ਉਰੇ, ਮੈਂ ਉਹਦੇ ਨਾਲ ਗੱਲ ਕੀਤੀ ਸੀ। ਉਹ ਕਹਿੰਦਾ ਸੀ ਵੀ ਆਫਟਰ 6 ਇਅਰਸ ਆਪਾਂ ਮੈਂਡੇਮਸ ਫਾਈਲ ਕਰ ਸਕਦੇ ਹਾਂ। ਕੀ ਉਹ ਫਾਈਲ ਕਰਨ ਦਾ ਫਾਇਦਾ ਹੈ ਭਾਜੀ? ਸੋ ਭਾਜੀ ਹੁਣ ਪਹਿਲਾਂ ਤਾਂ ਇਦਾਂ ਹੈ ਕਿ ਜਿਹੜੇ ਨਾ ਸ਼ਾਰਟ ਨੋਟਿਸ ਹੀਅਰਿੰਗ ਵਾਲੇ ਜਿਹੜੇ ਕੇਸ ਗਏ, ਹੁਣ ਅਸਾਈਲਮ ਆਫਿਸ ਥੋੜਾ ਜਿਹਾ ਐਕਟਿਵ ਹੋਇਆ ਵਾ ਆਹੀ ਮਹੀਨੇ ਦੇ ਵਿੱਚ, ਤਰੀਕਾਂ ਆਉਣੀਆਂ ਸ਼ੁਰੂ ਹੋਈਆਂ, ਤੇ ਇੱਕ ਅੱਧੀ ਆਪਣੀ ਵੇਟ ਕਰਕੇ ਦੇਖ ਲਓ, ਫੋਲੋ ਅਪ ਉਹਨਾਂ ਨੂੰ ਕਰ ਲਓ, ਤੇ ਅਮੈਂਡਮੈਂਟਸ ਤੁਸੀਂ ਕਰ ਸਕਦੇ ਆ ਬਿਲਕੁਲ। ਉਹਦਾ ਕੋਈ ਇਦਾਂ 6 ਸਾਲ ਵਾਲੇ ਨਾਲ ਲੈਣਾ ਦੇਣਾ ਨਹੀਂ, ਤੁਸੀਂ ਨਾਰਮਲੀ ਵੀ ਕਰ ਸਕਦੇ ਆ। ਕੋਰਟ USCIS ਤੇ ਡਿਪੈਂਡ ਕਰਦਾ ਕਿ ਉਹਨਾਂ ਨੇ ਕੰਪਰੋਮਾਈਜ਼ ਕਰਨਾ, ਕਿ ਉਹਨਾਂ ਨੂੰ ਫਾਈਟ ਕਰਨਾ, ਹੈ ਨਾ। ਤੇ ਉਹਦਾ ਫਾਇਦਾ ਬਸ ਇਹੀ ਹੈ, ਜੇ ਤੁਹਾਨੂੰ ਕਾਹਲੀ ਆ ਤਾਂ ਪੈਸੇ ਖਰਚਣ ਲਈ ਤੁਸੀਂ ਰੈਡੀ ਆ, ਤੇ ਤੁਸੀਂ ਫਾਈਲ ਕਰ ਲਓ। ਹਾਂਜੀ, ਅਸੀਂ ਕਹਿੰਦੇ ਥੋੜਾ ਜਿਹਾ ਤੇਰਾ ਮਤਲਬ ਪੈਸੇ ਲੱਗਣਗੇ, ਤੇ ਜਾਂ ਫਿਰ ਉਹਨੇ ਇੱਕ ਆਪਸ਼ਨ ਹੋਰ ਦਿੱਤੀ ਸੀ, ਕਹਿੰਦਾ ਵੀ ਤੈਨੂੰ 8 ਸਾਲ ਹੋ ਗਏ ਨੇ, ਵੀ ਤੇਰੇ ਆਫਟਰ 10 ਇਅਰਸ, ਕਿ ਮੇਰੇ ਕੋਲ ਇੱਕ ਬੇਟਾ ਵੀ ਹੈ ਜੀ, ਉਹ ਉਰੇ ਆ ਕੇ ਬਾਅਦ ਹੋਇਆ ਸੀ ਬੌਰਨ, ਤੇ ਉਹ ਕਹਿੰਦੇ ਵੀ ਆਫਟਰ 10
ਵੀ ਤੂੰ ਉਸ ਤੋਂ ਬਾਅਦ ਤੂੰ ਅਪਲਾਈ ਕਰ ਸਕਦਾ, ਕੋਈ ਸਿਸਟਮ ਹੋਊਗਾ ਜੀ। ਮੈਨੂੰ ਉਹਨੇ ਇਹਦੇ ਬਾਰੇ ਉਹਨਾਂ ਡਿਟੇਲ 'ਚ ਨਹੀਂ ਦੱਸਿਆ। ਸਿਸਟਮ ਭਾਜੀ ਉਹ ਇਦਾਂ ਹੁੰਦਾ ਕਿ ਬੇਟੇ ਨੂੰ ਜੇ ਕੋਈ ਪ੍ਰੋਬਲਮ ਆ, ਸਾਈਕੈਟ੍ਰਿਕ ਕੋਈ ਉਹ ਇਦਾਂ ਦੀ ਕੋਈ ਜੇ ਪ੍ਰੋਬਲਮ ਆ, ਉਹਦੇ ਬੇਸ ਤੇ ਤੁਸੀਂ ਜਿਹੜਾ ਹੈਗਾ ਉਹ ਫਾਈਲ ਕਰ ਸਕਦੇ ਆ। ਕੈਂਸਲੇਸ਼ਨ ਇਦਾਂ ਨਹੀਂ ਕਿ ਜੇ ਸਿੰਪਲ ਬੱਚਾ ਹੈਲਦੀ ਆ ਤੇ ਫੇਰ ਨਹੀਂ ਕਰ ਸਕਦੇ। ਧੰਨਵਾਦ ਜੀ। ਸ਼ਰਨਜੀਤ ਸਿੰਘ ਜੀ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਰ ਮੇਰੀ ਨਾ ਡਿਫੈਂਸਿਵ ਐਪਲੀਕੇਸ਼ਨ ਹੈ ਆਪਣਾ ਕੋਰਟ ਦੇ ਵਿੱਚ, ਹਨਾ, ਹੀਅਰਿੰਗ ਹੈ 2025 ਚ। ਤੇ ਮੈਂ ਕਿਹਾ ਜੇ ਆਪਣਾ ਜੈਨੂਅਨ ਮੈਰਿਜ ਹੈ ਤੇ ਜੇ ਆਪਾਂ ਮੈਰਿਜ ਵੀ ਉਹਨਾਂ ਦੇ ਸਾਹਮਣੇ ਜਿੱਦਾਂ ਜੱਜ ਅੱਗੇ ਰੱਖਦੇ ਆ ਤੇ ਉਹਦੇ ਚ ਅਸਾਈਲਮ ਪ੍ਰੂਵ ਹੁੰਦੇ ਕੋਈ ਚਾਂਸ ਹੁੰਦੇ ਨੇ, ਜਾਂ ਜੱਜ ਕਹਿੰਦਾ ਕਿ ਤੁਸੀਂ ਮਤਲਬ ਆਪਣਾ ਕੰਟਰੀ ਆਊਟ ਕਰਕੇ ਜਾਂ ਉਧਰੋਂ ਹੀ ਤੁਸੀਂ ਆਪਣਾ ਫਾਈਲ ਕਰੋ? ਜਿਹੜਾ ਬੰਦਾ 2 ਨੰਬਰ 'ਚ ਆਇਆ ਉਹਨੂੰ ਤਾਂ ਕੰਟਰੀ ਆਊਟ ਕਰਨਾ ਪੈਂਦਾ, ਜੱਜ ਦੇ ਕੋਲ ਨਹੀਂ ਪਾਵਰ ਹੈਗੀ ਇਹਨੂੰ ਪੱਕਾ ਕਰਨ ਦੀ। ਨਹੀਂ, ਮੈਂ ਕਿਹਾ ਉਹਦੇ ਬੇਸ ਤੇ ਜੇ ਉਹਨੂੰ ਮਤਲਬ ਜੱਜ ਨੂੰ ਹੋਵੇ ਕਿ ਵਿਆਹ ਜੈਨੂਅਨ ਹੈ, ਚਲੋ ਆਪਾਂ ਮਤਲਬ ਉਧਰੋਂ ਵੀ ਤੈਨੇ ਕਰਨਾ, ਮੈਂ ਇਧਰੋਂ ਜਿੱਦਾਂ ਅਸਾਈਲਮ ਪਾਸ ਕਰ ਦਵਾਂ। ਮੈਂ ਸਵਾਲ ਸਮਝਿਆ ਨਹੀਂ ਤੁਹਾਡਾ। ਜੇ ਮੇਰਾ ਵੀਰ ਤੇਰਾ ਅਸਾਈਲਮ ਪਾਸ ਹੋ ਗਿਆ ਤੇ ਫਿਰ ਤੂੰ ਅਸਾਈਲਮ ਦੇ ਬੇਸ ਤੇ ਗ੍ਰੀਨ ਕਾਰਡ ਆਪਣਾ ਫਾਈਲ ਕਰ ਸਕਦਾ। ਜਿਹੜਾ ਤੇਰਾ ਵਿਆਹ ਵਾਲਾ ਕੇਸ ਆ, ਵਿਆਹ ਦੀ ਰਿਕੁਆਇਰਮੈਂਟ ਇਹ ਹੈਗੀ ਹੈ ਕਿ ਇੰਸਪੈਕਟਡ ਤੇ ਐਡਮਿਟਡ ਹੋਣਾ ਚਾਹੀਦਾ, I-94 ਹੋਣਾ ਚਾਹੀਦਾ ਬੰਦੇ ਤੋਂ। ਤੇ ਉਹ ਤਾਂ ਫਿਰ ਅਸਾਈਲਮ ਪਾਸ ਹੋਣ ਤੋਂ ਬਾਅਦ 'ਚ ਹੀ ਫਿਰ ਜਿਹੜਾ ਆਪਣਾ ਗ੍ਰੀਨ ਕਾਰਡ ਵਗੈਰਾ ਤੇਰਾ 485 ਵਗੈਰਾ ਫਾਈਲ ਕਰਨ ਦੀ ਐਲੀਜੀਬਿਲਿਟੀ ਆਣੀ ਆ। ਜੱਜ ਮੋਰੇ ਜਿਹੜਾ ਤੇਰਾ ਰਿਲੀਫ ਆ ਉਹ ਅਸਾਈਲਮ ਦਾ ਹੀ ਆ ਇਸ ਵੇਲੇ। ਨਹੀਂ ਨਹੀਂ ਸਰ, ਮੈਂ ਕਹਿ ਰਿਹਾ ਕਿ ਜਿੱਦਾਂ ਮੰਨ ਲਓ ਜੱਜ ਨੂੰ ਉਹਨੂੰ ਪਤਾ ਹੈ ਕਿ ਇਹਨੇ ਮਤਲਬ ਉਧਰੋਂ ਵੀ ਤੇ ਕਰਨਾ ਹੀ ਹੈ, ਕਿ ਚਲੋ ਐਟਲੀਸਟ ਇਹ ਵੇ ਕਿ ਮੈਂ ਇਹਦਾ ਅਸਾਈਲਮ ਅਪਰੂਵ ਜੇ ਇਹਦਾ ਕੇਸ ਜੈਨੂਅਨ ਹੈ ਅਸਾਈਲਮ ਦਾ, ਤੇ ਜੇ ਉਧਰੋਂ ਇਹਨੂੰ ਜ਼ਿਆਦਾ ਟਾਈਮ ਲੱਗਣਾ ਹੈ ਤੇ ਇਧਰੋਂ ਮੈਂ ਚਲੇ ਦਾ ਅਸਾਈਲਮ, ਮਤਲਬ ਉਹਦੇ ਨਾਲ ਕੋਈ ਅਸਾਈਲਮ ਕੇਸ ਸਟਰੋਂਗ ਹੋ ਜਾਂਦਾ ਸਾਡਾ ਜਾਂ ਨਹੀਂ? ਨਹੀਂ ਨਹੀਂ, ਇਦਾਂ ਦਾ ਕੁਝ ਨਹੀਂ ਹੈਗਾ। ਜਿਹੜਾ ਅਸਾਈਲਮ ਦਾ ਕੇਸ ਆ ਉਹ ਅਸਾਈਲਮ ਦਾ ਕੇਸ ਆ। ਜੱਜ ਨੇ ਅਸਾਈਲਮ ਦਾ ਅਸਾਈਲਮ ਦੇ ਬੇਸ ਤੇ ਡਿਸਾਈਡ ਕਰਨਾ, ਤੇ ਜੱਜ ਨੂੰ ਇਦਾਂ ਦਾ ਕੁਝ ਨਹੀਂ ਲੱਗਣਾ ਕਿ ਇਹਦਾ ਟਾਈਮ ਲੱਗਣਾ। ਜੱਜਾਂ ਨੂੰ ਕੋਈ ਪਰਵਾਹ ਨਹੀਂ ਹੈਗੀ। ਜੱਜ ਨੇ ਤੇਰਾ ਜੇ 10 ਸਾਲ ਵੀ ਉਹਨੂੰ ਕੋਈ ਪੀਡੀ ਦੇ ਦਿੰਦੇ ਬੰਦੇ ਨੂੰ, ਬੰਦਾ ਕਹਿੰਦਾ ਕਿ ਯਾਰ ਮੈਂ 10 ਸਾਲ ਪਹਿਲਾਂ ਹੀ ਰਿਹਾ, ਮੈਨੂੰ ਅਸਾਈਲਮ ਆਫਿਸ ਜਾਣਾ ਪੈਣਾ, ਜੱਜ ਕਹਿੰਦਾ ਉਹ ਮੇਰੀ ਹੈਡੇਕ ਨਹੀਂ। ਸੋ ਜੱਜ ਦੇ ਮੋਰੇ ਜੇ ਤੂੰ ਲੀਗਲ ਆਇਆ ਹੁੰਨਾ ਤੇ ਸਿਟੀਜ਼ਨ ਨਾਲ ਵਿਆਹ ਵਾ, ਤੇ ਫਿਰ ਜੱਜ ਮੋਰੇ ਗ੍ਰੀਨ ਕਾਰਡ ਮਿਲ ਸਕਦਾ ਸੀ, ਜੱਜ ਉਹ ਦੇ ਸਕਦਾ ਸੀ। ਜੱਜ ਕੋ ਉਹ ਪਾਵਰ ਹੁੰਦੀ ਆ, ਤੇ ਦੂਜਾ ਜੱਜ ਤੈਨੂੰ ਅਸਾਈਲਮ ਗ੍ਰਾਂਟ ਕਰ ਸਕਦਾ। ਅਸਾਈਲਮ ਇੱਕ ਵਾਰੀ ਤੇਰਾ ਗ੍ਰਾਂਟ ਹੋ ਜਾਂਦਾ, I-94 ਵਗੈਰਾ ਆ ਜਾਂਦਾ, ਆਪਸ਼ਨਾਂ ਖੁੱਲ ਜਾਂਦੀਆਂ ਵਿਆਹ ਦੇ ਬੇਸ ਤੇ, ਕੰਟਰੀ ਦੇ ਵਿੱਚ ਪੱਕੇ ਹੁੰਦੀ। ਜੀ। ਟਰੈਵਲਿੰਗ ਟਰਬਨ ਇੱਕ ਕੁਐਸਚਨ ਹੈ, ਕਹਿੰਦਾ ਵੀ ਮੈਂ ਆਪਣੇ ਪਿਤਾ ਜੀ ਦਾ ਯੂ ਵੀਜ਼ਾ ਪਟੀਸ਼ਨ ਅਪਰੂਵ ਹੋਣ ਤੇ U3 ਐਪਲੀਕੇਸ਼ਨ ਦੇ ਤੌਰ ਤੇ ਅਮਰੀਕਾ ਆਇਆ ਸੀ। 3 ਸਾਲ ਪੂਰੇ ਹੋਣ ਤੇ ਜੋ ਗ੍ਰੀਨ ਕਾਰਡ ਅਪਲਾਈ ਕਰਨਾ ਸੀ, 1 ਮਹੀਨਾ ਰਹਿੰਦੇ ਹੀ ਸਤੰਬਰ 2022 ਨੂੰ ਐਪਲੀਕੇਸ਼ਨ I-485 ਤੇ I-131 ਐਡਵਾਂਸ ਪੈਰੋਲ ਐਪਲੀਕੇਸ਼ਨ USCIS ਨੂੰ ਭੇਜ ਦਿੱਤੀ ਸੀ। ਉਹਨਾਂ ਨੇ ਫਰਵਰੀ 2023 ਚ ਐਡਵਾਂਸ ਪੈਰੋਲ ਅਪਰੂਵ ਕਰ ਦਿੱਤਾ, ਕਾਰਡ ਭੇਜ ਦਿੱਤਾ, ਤੇ ਅਪ੍ਰੈਲ 2023 ਚ I-485 ਗ੍ਰੀਨ ਕਾਰਡ ਡਿਨਾਈ ਕਰ ਦਿੱਤਾ ਕਿ 3 ਸਾਲ ਦੀ ਐਲੀਜੀਬਿਲਿਟੀ ਪੂਰੀ ਕਰੋ। ਹੁਣ ਮੈਂ ਦੁਬਾਰਾ I-485 ਐਪਲੀਕੇਸ਼ਨ ਭੇਜੀ ਸੀ, ਜਿਸ ਦਾ ਰਿਸੈਪਟ ਨੋਟਿਸ ਮਿਲ ਗਿਆ ਕਿ ਮੈਂ ਇਸ ਸਮੇਂ ਜੇ ਕੈਨੇਡਾ ਜਾਣਾ ਹੋਵੇ ਜਾਂ ਇੰਡੀਆ ਜਾਣਾ ਹੋਵੇ ਤਾਂ ਐਡਵਾਂਸ ਪੈਰੋਲ ਦੀ ਵਰਤੋਂ ਕਰਕੇ ਜਾਣਾ ਠੀਕ ਰਹੇਗਾ, ਜਾਂ ਇਸ ਨਾਲ ਐਪਲੀਕੇਸ਼ਨ ਤੇ ਅਸਰ ਪਊਗਾ? ਜਿਹੜੀ ਐਂਟਰੀ ਸੀਗੀ ਉਹ ਟੂਰਿਸਟ ਵੀਜ਼ੇ ਤੇ ਸੀਗੀ। ਇਹ ਤਾਂ ਕੁਐਸਚਨ ਹੀ ਸੀ ਆਪਣੇ ਜੇ ਜੀ ਉਹਦੇ। ਮੈਨੂੰ ਹੁਣ ਸਵਾਲ ਨਹੀਂ ਸਮਝ ਲੱਗਿਆ ਕਿ 3 ਸਾਲ ਦੀ ਐਲੀਜੀਬਿਲਿਟੀ ਕਿਹਦੀ ਗੱਲ ਕਰ ਰਹੇ ਹੈਗੇ ਜੀ। ਹੁਣ ਪਤਾ ਨਹੀਂ, ਕੁਐਸਚਨ ਵੀ ਇਹਨਾਂ ਦਾ ਬਹੁਤ ਲੰਮਾ ਆ ਗਿਆ। ਜਾਂ ਤਾਂ ਕੁਐਸਚਨ ਇੱਥੇ ਟਾਈਪ ਕਰ ਦਿਓ ਸਕਰੀਨ ਤੇ, ਮੈਂ ਜਵਾਬ ਦੇ ਦਿੰਦਾ। ਮੈਨੂੰ ਕੁਐਸਚਨ ਨਹੀਂ ਸਮਝ ਆਇਆ। ਕੁਐਸਚਨ ਵੀ ਬਹੁਤ। ਚਲੋ ਫਿਰ ਇਹ ਆਪਾਂ ਬਾਅਦ ਚ ਟਰਾਈ ਕਰ ਲੈਂਦੇ ਹਾਂ। ਅਗਲੇ ਸਾਡੇ ਕਾਲਰ ਟਾਈਪ ਕਰ ਦਿਓ, ਆਪਾਂ ਅੱਗੇ ਵਧਦੇ ਹਾਂ ਤੇ ਮੈਂ ਜਵਾਬ ਦੇ ਦੂੰਗਾ। ਠੀਕ ਆ। ਹਰਮੀਤ ਸਿੰਘ ਜੀ। ਹਰਮੀਤ ਜੀ। ਹੈਲੋ। ਹਾਂਜੀ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਆਪਾਂ ਨਾ 2019 ਚ ਮੈਂ ਆਪਣਾ ਇੰਗਲੈਂਡ ਤੋਂ ਆਇਆ ਸੀ ਟੂਰਿਸਟ ਵੀਜ਼ੇ ਤੇ ਇੱਥੇ ਆਪਣਾ ਅਮਰੀਕਾ, ਤੇ ਬਾਅਦ ਜੀ ਆਪਣਾ ਫਲਾਈਟਾਂ ਕੈਂਸਲ ਹੋਣ ਕਰਕੇ ਮੇਰੇ ਤੋਂ ਵਾਪਸ ਨਹੀਂ ਜਾਇਆ ਗਿਆ, ਤੇ ਮੈਂ ਅਸਾਈਲਮ ਅਪਲਾਈ ਕਰਤਾ ਸੀ ਇੱਥੇ। ਤੇ 1 ਸਾਲ ਦੇ ਵਿੱਚ ਕੀਤਾ ਸੀ? ਹਾਂਜੀ 1 ਸਾਲ ਦੇ ਵਿੱਚ 2020 ਚ ਕਰਤਾ ਸੀ ਜੀ। 4 ਮਹੀਨੇ, ਹਾਂਜੀ ਆਪਣੇ 6 ਮਹੀਨੇ ਜਦੋਂ ਐਂਟਰੀ ਬਾਅਦ ਹੋਣ ਤੋਂ, ਐਂਟਰੀ ਐਕਸਪਾਇਰ ਹੋਣ ਤੋਂ ਬਾਅਦ ਚ ਜੀ। ਹਾਂਜੀ, ਤੇ ਹੁਣ ਤੱਕ ਜੀ ਤਰੀਕ ਨਹੀਂ ਆਈ ਕੋਈ ਅਜੇ ਤੱਕ। ਹਾਂਜੀ, ਉਹ ਨਾ ਹੁਣੇ ਉਹਦੀ ਗੱਲ ਕਰਕੇ ਹਟੇ ਅਮੈਂਡਮੈਂਟਸ ਵਾਲੀ। ਉਹ ਤਾਂ ਅਸਾਈਲਮ ਵਾਲਿਆਂ ਨੂੰ ਵੇਟ ਕਰਨਾ ਪੈਂਦਾ ਜਾਂ ਫਿਰ ਲਾਸੂਟ ਕਰਨਾ ਪੈਂਦਾ ਇਮੀਗ੍ਰੇਸ਼ਨ ਤੇ, 2 ਹੀ ਆਪਸ਼ਨ ਆ। ਅੱਛਾ ਭਾਈ ਜੀ, ਆਪਾਂ ਵੀ ਅਪੀਲ ਪਾ ਦਈਏ ਤੇ ਤੁਹਾਡੇ ਥਰੂ ਆਪਾਂ, ਕਿਉਂਕਿ ਮੈਂ ਨਾ ਆਪ ਹੀ ਕੀਤਾ ਸੀ ਅਪਲਾਈ, ਆਪਣਾ ਥੋੜਾ ਹੈਲਪ ਲਈ ਸੀ ਕਿਸੇ ਦੀ, ਤੇ ਵਰਕ ਪਰਮਿਟ ਤੇ ਹੁਣ ਮੈਂ ਕੰਮ ਕਰਦਾ ਆ, ਟਰੱਕ ਚਲਾਉਂਦਾ ਆ, ਤੇ ਪਰ ਮੈਂ ਨਾ ਚਾਹੁੰਦਾ ਕੋਈ ਅਪੀਲ ਪਾ ਕੇ ਤੁਹਾਡੇ ਥਰੂ ਤੇ ਜਾਂਦੀ ਹੈ। ਹਾਂਜੀ, ਕਿਹੜੇ ਸਾਲ ਅਪਲਾਈ ਕੀਤਾ ਸੀਗਾ? ਇਹ 2020 ਚ ਕੀਤਾ ਸੀ ਆਪਣਾ ਜੂਨ ਤੇ 6 ਮਹੀਨੇ ਐਂਟਰੀ ਖਤਮ ਹੋ ਜਾਂਦੀ ਹੈ ਨਾ, ਆਪਣਾ 6 ਮਹੀਨੇ ਆਪਣੇ ਵਿਜ਼ਿਟਰ ਦੀ, ਉਸ ਤੋਂ ਬਾਅਦ ਕੀਤਾ ਹੈ। ਮੇਰਾ ਵੀ ਤੇਰਾ ਤਾਂ ਅਜੇ ਟਾਈਮ ਹੀ ਨਹੀਂ ਕੱਖ ਹੋਇਆ। ਇਹ ਤੇ ਲੋਕੀ 10 ਸਾਲ ਵਾਲੇ ਰੋਈ ਜਾਂਦੇ ਆ। ਇਹਦਾ ਤੇਰੇ
2.5 ਸਾਲ ਹੀ ਹੋਏ ਆ, ਇਹ ਥੋੜਾ ਪੇਸ਼ੈਂਸ ਰੱਖ। ਹਾਂਜੀ ਧੰਨਵਾਦ। ਤੇ ਤਾਂ ਅਦਿੱਤੀ ਇਹ ਹੈ ਕਿ ਕੇਸ ਆਪਣਾ ਜੇ ਮੂਵ ਕਰਨਾ ਆਪਾਂ ਕਰ ਸਕਦੇ ਹਾਂ, ਇਹਦੀ ਕੋਈ ਸਪੀਡ ਅਪ ਹੋਣ ਦੀ ਗਾਰੰਟੀ ਨਹੀਂ। 2-2.5 ਸਾਲ ਦੇ ਤਾਂ ਭਾਜੀ ਨਿੱਤ ਆਪਣੀਆਂ ਤਰੀਕਾ ਤਰੁਕਾ ਅੱਗੇ ਪਿੱਛੇ ਚੱਕ ਕੇ ਮਾਰਦੇ 2-2.5 ਸਾਲ ਤੇ। ਤਾਂ ਇਹ ਤਾਂ ਮੇਰਾ ਵੀਰ ਤੂੰ ਨਵਾਂ ਹੀ ਆਇਆ ਉਰੇ ਇਹਨਾਂ ਦੇ ਹਿਸਾਬ ਨਾਲ। ਅੱਛਾ ਭਾਜੀ, ਜਿਹੜਾ ਉਹ ਕਹਿੰਦਾ ਸੀ ਨਾ ਕਿ ਮੈਂ ਪਹਿਲਾਂ ਅਪਲਾਈ ਕਰਤਾ, ਜੀ ਉਹ ਯੂ ਵੀਜ਼ੇ ਦੀ ਗੱਲ ਕਰਦਾ ਸੀ। ਯੂ ਵੀਜ਼ੇ ਦੀ ਰਿਕੁਆਇਰਮੈਂਟ ਇਹ ਹੁੰਦੀ ਹੈ ਕਿ 3 ਸਾਲ ਪਹਿਲਾਂ ਐਜ਼ ਅ ਯੂ ਤੁਹਾਨੂੰ ਰਹਿਣਾ ਪੈਂਦਾ, 3 ਸਾਲ ਬਾਅਦ ਤੁਸੀਂ ਅਪਲਾਈ ਕਰ ਸਕਦੇ ਹੋ। ਉਹ ਕਹਿੰਦਾ ਕਿ ਮੈਂ 1 ਮਹੀਨਾ ਪਹਿਲਾਂ ਹੀ ਕਰਤਾ ਸੀ। ਉਹ ਕਹਿੰਦੇ ਤੂੰ ਐਲੀਜੀਬਿਲਟੀ ਮੀਟ ਨਹੀਂ ਕੀਤੀ, ਸੋ ਇਮੀਗ੍ਰੇਸ਼ਨ ਸਹੀ ਆ, ਤੇ ਉਹ ਐਲੀਜੀਬਿਲਟੀ ਮੀਟ ਕਰਨੀ ਸੀਗੀ। ਹੁਣ ਚੱਕਰ ਇਹ ਹੈ, ਮੈਨੂੰ ਇਹ ਨਹੀਂ ਪਤਾ ਕਿ ਇਹਦੀ ਜਿਹੜਾ ਯੂ ਵੀਜ਼ਾ ਤੁਸੀਂ ਖਤਮ ਨਹੀਂ ਹੋਣ ਦੇਣਾ, ਉਹਨੂੰ ਤੁਸੀਂ ਐਕਸਟੈਂਡ ਕਰਾਉਣਾ ਹੁੰਦਾ ਹੋਰ ਫਾਰਮ ਕਰਕੇ। ਜੇ ਤਾਂ ਯੂ ਵੀਜ਼ੇ ਵੈਲਿਡ ਦੇ ਵਿੱਚ ਹੈਗਾ, ਫਿਰ ਤਾਂ ਉਹ ਗ੍ਰੀਨ ਕਾਰਡ ਦੁਬਾਰਾ ਕਰ ਸਕਦਾ। ਤੇ ਜੇ ਉਹਨੇ ਆਹ ਪੰਗਾ ਲੈ ਲਿਆ, ਤੇ ਹੁਣ ਜੇ ਯੂ ਵੀਜ਼ਾ ਦਾ ਖਤਮ ਹੋ ਗਿਆ, ਫਿਰ ਉਹਦਾ ਕੇਸ ਜਿਹੜਾ ਹੈਗਾ ਕੰਪਲਿਕੇਟਡ ਹੋ ਗਿਆ। ਫਿਰ ਤੁਸੀਂ ਸਾਡੇ ਦਫ਼ਤਰ ਨੂੰ ਕੰਟੈਕਟ ਕਰੋ। ਜੀ ਅਦਿੱਤੀ ਅਰੋੜਾ ਉਹਨਾਂ ਦਾ ਕੁਐਸਚਨ ਹੈ ਵੀ ਸਰ ਮੈਂ ਆਪਣੇ ਹਸਬੈਂਡ ਦਾ DS 260 ਫਾਰਮ ਕੁਛ ਖੁਦ ਭਰਿਆ ਤੇ ਕੁਛ ਉਹਨਾਂ ਨੇ ਆਪ ਭਰਿਆ, ਤੇ DS 260 ਵਿੱਚ ਕੁਐਸਚਨ ਹੈ ਇਫ ਐਨੀਵਨ ਅਸਿਸਟਡ ਯੂ ਟੂ ਫਿਲ ਅਪ ਦਿਸ ਫਾਰਮ, ਉਹਦੇ ਯੈਸ ਕਰਨਾ ਜਾਂ ਨੋ ਕਰਨਾ? ਜੇ ਖੁਦ ਭਰਿਆ ਤਾਂ ਫਿਰ ਨਹੀਂ, ਜੇ ਕਿਸੇ ਨੇ ਹੈਲਪ ਕੀਤੀ ਉਹਦਾ ਨਾਂ ਲਿਖ ਦਿਓ। ਜੀ ਬਿਲਕੁਲ, ਧੰਨਵਾਦ। ਅਗਲੇ ਸਾਡੇ ਕਾਲਰ ਹੈ ਗੁਰਪ੍ਰੀਤ ਜੀ। ਹਾਂਜੀ ਭਾਜੀ, ਹਾਂਜੀ ਆਪਣੇ ਜੀ ਮੈਂ ਨਿਊਯਾਰਕ ਰਹਿਣਾ ਹੀ, ਮੈਂ ਕੇਸ ਲਾ ਸਕਦਾ ਤੁਹਾਡੇ ਕੋਲ ਇੱਥੇ ਕੈਲੀਫੋਰਨੀਆ ਭਾਜੀ, ਤੇ ਮੈਨੂੰ ਇਨ ਪਰਸਨ ਉੱਥੇ ਆਫਿਸ ਆਉਣ ਦੀ ਲੋੜ ਤੇ ਨਹੀਂ ਹੈਗੀ ਭਾਜੀ? ਨਹੀਂ, ਕੇਸ ਤੁਹਾਡਾ ਨਿਊਯਾਰਕ ਹੀ ਲੱਗਣਾ। ਜੇ ਨਿਊਯਾਰਕ ਰਹਿੰਦੇ ਆ ਤਾਂ ਹਾਂਜੀ, ਕੇਸ ਤੁਸੀਂ ਲਾ ਸਕਦੇ ਆ, ਸਾਡੇ ਕੋਲ ਆਉਣ ਦੀ ਲੋੜ ਨਹੀਂ ਪੈਣੀ। ਅੱਛਾ ਜੀ ਭਾਜੀ, ਤੇ ਆਪਣੇ ਭਾਜੀ ਇੱਕ ਮੇਰੀ ਸੋਸ਼ਲ ਨਹੀਂ ਆ ਰਹੀ ਜੀ, ਮੈਂ 2 ਵਾਰ ਉੱਥੇ ਵੀ ਜਾ ਵੀ ਆਇਆ ਭਾਜੀ, 3 ਮਹੀਨੇ ਹੋ ਗਏ। ਫੋਲੋ ਅਪ ਹੀ ਕਰਨਾ ਪੈਣਾ ਭਾਜੀ, ਸੋਸ਼ਲ ਸਿਕਿਉਰਿਟੀ ਦੇ ਆਫਿਸ 'ਚ ਨਹੀਂ ਸਾਡੀ ਕੋਈ ਐਕਸਪਰਟਿਸ ਕੋਈ ਹੈਗੀ। ਅੱਛਾ ਜੀ, ਧੰਨਵਾਦ ਜੀ। ਸੋ ਬਹੁਤ ਵਾਰ ਕੀ ਹੋਇਆ ਨਾ, ਸੋਸ਼ਲ ਸਿਕਿਉਰਿਟੀ ਮੇਰੇ ਕੋਲ ਵੀ 1 ਵਾਰ 2 ਵਾਰੀ ਬੰਦਿਆਂ ਨੇ ਆਇਆ, ਉਹ ਕਹਿੰਦੇ ਵੀ ਜੇ ਜਦੋਂ ਤੋਂ ਅਪਲਾਈ ਕਰਦੇ ਨਹੀਂ ਆਉਂਦਾ 2 ਮਹੀਨੇ 'ਚ ਦੁਬਾਰਾ ਕੀ ਫਿਰ ਅਪਲਾਈ ਕਰ ਦਿਓ ਜਾਂ ਉਹਨਾਂ ਦੇ ਆਫਿਸ ਨੂੰ ਜਾ ਕੇ ਕੰਟੈਕਟ ਕਰੋ। ਇੱਕ ਆਪਣਾ ਨੰਬਰ ਦੱਸ ਦਿੰਨੇ ਆ ਜਿਹੜੇ ਪੁੱਛਦੇ ਆ। ਹਾਂਜੀ 415 909 0503। ਇੱਕ ਵਾਰੀ ਫੇਰ ਨੋਟ ਕਰ ਲਓ, ਟੈਲੀਫੋਨ ਨੰਬਰ ਹੈਗਾ 415 909 0503। ਤਿਰਕੀਆਣਾ ਇਮੀਗ੍ਰੇਸ਼ਨ। ਤੁਸੀਂ ਆਪਣੇ YouTube ਤੇ, ਆਪਣੇ Facebook ਤੇ ਪੰਜਾਬੀ ਰੇਡੀਓ ਦੇ, ਜਾਂ ਗੂਗਲ ਤੇ ਵੀ ਸਰਚ ਕਰ ਲਿਓ, ਤੇ ਉਹਨਾਂ ਦਾ ਨੰਬਰ ਜਿਹੜਾ ਆ ਉੱਪਰ ਹੀ ਆ ਜਾਣਾ ਆ। ਸੁਰਿੰਦਰਜੀਤ ਜੀ। ਸੁਰਿੰਦਰਜੀਤ ਜੀ, ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਮੇਰਾ ਨਾ ਯੂ ਵੀਜ਼ਾ 2021 ਚ ਪ੍ਰੂਫ ਹੋ ਗਿਆ ਜੀ। ਜੀ ਉਦੋਂ ਬਾਅਦ ਕੋਈ ਲੈਟਰ ਕੋਈ ਕਹਿੰਦਾ ਨਹੀਂ, ਤੇ ਨਾਲ ਹੀ ਪੋਲੀਟੀਕਲ ਦਾ ਹੁਣ ਐਰਕੀ 2023 ਦੀ ਮਾਰਚ ਚ ਵਾਪਸ ਲਿਆ ਗਿਆ ਪੋਲੀਟੀਕਲ ਦਾ ਜੀ। ਤੇ ਉਹਦਾ ਕੋਈ ਲੈਟਰ ਜਾਂ ਕਿੱਦਾਂ ਦੀ, ਮੈਂ ਹੁਣ ਜਿਹੜਾ ਪ੍ਰੂਫ ਪੋਲੀਟੀਕਲ ਦਾ ਸੀ ਉਹ ਪ੍ਰੂਫ ਉਹਨਾਂ ਨੇ ਪਾਇਆ ਇਮੀਗ੍ਰੇਸ਼ਨ ਵਾਲਿਆਂ ਨੇ, ਕੋਈ ਮੈਨੂੰ ਜਵਾਬ ਨਹੀਂ ਦਿੰਦੇ ਜੀ। ਉਹ ਮੈਂ ਪੜ੍ਹ ਜਾ ਬੰਦਾ। ਤੁਸੀਂ ਭਾਜੀ ਵਕੀਲ ਕੀਤਾ ਕੋਈ ਇਹਦੇ ਵਿੱਚ ਕਿ ਨਹੀਂ? ਗੂਗਲ ਵਕੀਲ ਕੋਈ ਅਟਾਰਨੀ ਹਾਇਰ ਕੀਤਾ ਕਿ ਨਹੀਂ? ਵਕੀਲ ਕੀਤਾ ਜੀ। ਵਕੀਲ ਉਹ ਕਹਿੰਦਾ ਨਾ ਵੀ ਆਪੇ ਆ ਜਾਊਗਾ। ਫਿਰ ਇੱਕ ਮੈਂ ਸਰਦਾਰ ਹੈ ਆਪਣਾ ਪੰਜਾਬੀ ਹੁਸ਼ਿਆਰਪੁਰ ਦਾ, ਮੈਂ ਉਹਦੇ ਕੋਲ ਗਿਆ, ਉਹ ਕਹਿੰਦਾ ਪ੍ਰੂਫ ਤੇ ਹੋ ਗਿਆ, ਹੁਣ ਮੈਂ ਕਦੋਂ ਤੇਰਾ ਕੇਸ ਲੈਣਾ। ਨਹੀਂ ਮੇਰਾ ਵੀਰ, ਹੁਸ਼ਿਆਰਪੁਰ ਹੀ ਜਾਂ ਅਮਰੀਕਾ ਚ? ਹੁਸ਼ਿਆਰਪੁਰ ਦਾ ਜੀ, ਅਮਰੀਕਾ ਚ। ਫਿਰ ਤੁਸੀਂ ਅਮਰੀਕਾ ਦਾ ਕਹੋ ਨਾ, ਹੁਸ਼ਿਆਰਪੁਰ। ਅੱਛਾ ਬਾਈ ਜੀ, ਇਹਦਾ ਨਾ ਜਦੋਂ ਯੂ ਵੀਜ਼ਾ ਤੁਹਾਡਾ ਅਪਰੂਵ ਹੁੰਦਾ ਵਾ, ਉਹ 4 ਸਾਲ ਦਾ ਮਿਲਦਾ ਵਾ। ਠੀਕ ਆ, ਹੁਣ ਜੇ ਤਾਂ ਤੁਹਾਡੇ ਕੋਲ ਨੋਟਿਸ ਨਹੀਂ ਆਇਆ, ਨੋਟਿਸ ਆ ਗਿਆ ਤੁਹਾਡੇ ਹੱਥ, ਫਿਰ ਮੇਰਾ ਵੀਰ ਇੱਕ ਪਟੀਸ਼ਨ ਹੁੰਦੀ ਆ 824, ਉਹ 824 ਪਟੀਸ਼ਨ ਫਾਈਲ ਕਰੋ। ਠੀਕ ਆ, ਇਹ ਚ ਵਕੀਲ ਨੇ ਕੁਝ ਨਹੀਂ ਕਰਨਾ। ਇਹ 824 ਜਿਹੜੀ ਪਟੀਸ਼ਨ ਉਹ ਕਰੋ, ਤੇ ਜਦੋਂ 824 ਪਟੀਸ਼ਨ ਅਪਰੂਵ ਹੋ ਗਈ, ਉਹਦਾ ਬੇਸਿਕਲੀ ਉਹ ਇਹ ਹੈ ਕਿ ਜਦੋਂ ਤੁਹਾਨੂੰ ਨੋਟਿਸ ਨਹੀਂ ਮਿਲਦਾ, ਗਵਾਚ ਜਾਂਦਾ ਕੁਝ ਵੀ, ਉਹ ਤੁਹਾਨੂੰ ਦੁਬਾਰਾ ਇਸ਼ੂ ਕਰ ਦਿੰਦੇ ਹੋ, ਤੁਸੀਂ ਫਾਈਲ ਕਰੋ। ਤੇ ਯੂ ਵੀਜ਼ੇ ਦੇ ਜਦੋਂ ਤੁਹਾਡੇ 3 ਸਾਲ ਹੋ ਗਏ, ਫਿਰ ਤੁਸੀਂ ਗ੍ਰੀਨ ਕਾਰਡ ਆਪਣਾ ਅਪਲਾਈ ਕਰੋ। ਜਿੱਦਾਂ 21 ਦਾ ਹੋਇਆ ਜੀ, 21 ਦਾ ਉਹਨਾਂ ਨੇ ਪ੍ਰੂਫ ਹੋ ਗਿਆ ਜੀ 21 ਦਾ, ਤੇ ਉਸ ਤੋਂ ਬਾਅਦ ਹੁਣ ਇਹ 7ਵੇਂ ਮਹੀਨੇ ਚ ਹੋ ਗਿਆ ਆਪਣੇ 3 ਸਾਲ। ਅੱਛਾ ਮੇਰਾ ਵੀਰ, ਅਪਰੂਵ ਹੋਣ ਨੂੰ 2 ਚੀਜ਼ਾਂ ਹੁੰਦੀਆਂ। ਇੱਕ ਤੇ ਪਹਿਲਾਂ ਦੱਸ ਦਿੰਦੇ ਕਿ ਤੇਰਾ ਆਪਾਂ ਅਪਰੂਵ ਕਰ ਦੇਣਾ ਜਦੋਂ ਤੇਰਾ ਨੰਬਰ ਲੱਗਾ, ਹੈ ਨਾ, ਬੋਨਾਫਾਈਡ ਡਿਟਰਮੀਨੇਸ਼ਨ ਨੂੰ ਕਹਿੰਦੇ ਆ। ਉਹਦੀ ਗੱਲ ਕਰਨ ਦੇ ਆ ਕਿ ਅਸਲ ਚ ਕੇਸ ਤੇਰਾ ਅਪਰੂਵ ਹੋ ਗਿਆ। 4 ਸਾਲ ਦਾ ਵਰਕ ਪਰਮਿਟ ਵੀ ਉਦੋਂ ਉਹਨਾਂ ਭੇਜਤਾ ਸੀ। ਫਾਈਲ ਕਦੋਂ ਕੀਤਾ ਸੀਗਾ ਯੂ ਵੀਜ਼ਾ? 16 ਚ ਜੀ। ਅੱਛਾ, ਤੇ ਇਹ ਤੇ ਫਿਰ ਮੇਰਾ ਵੀਰ ਆਪਣਾ ਨਾ ਜਿਹੜਾ 824 ਪਟੀਸ਼ਨ ਫਾਈਲ ਕਰ, ਤੇ ਜਦੋਂ ਅਪਰੂਵਲ ਆਊਗਾ, ਜਦੋਂ 3 ਸਾਲ ਹੋ ਗਏ 21 ਤੋਂ 22 23 24, ਤੇ ਉਹਦੇ ਵਿੱਚ ਜਾ ਕੇ ਆਪਣਾ ਗ੍ਰੀਨ ਕਾਰਡ ਫਿਰ ਫਾਈਲ ਹੋ ਸਕਦਾ ਵਾ।
ਠੀਕ ਹੈ ਜੀ, ਮੈਨੂੰ ਅੱਗੇ ਉਹ ਤੁਹਾਡੇ ਨਾਲ ਕਿੱਦਾਂ ਕਨੈਕਟ ਕਰ ਲਿਆ, ਸਾਨੂੰ ਤੇ ਇੰਨਾ ਪਤਾ ਨਹੀਂ ਲੱਗਦਾ ਜੀ। ਸੋ ਬਿਲਕੁਲ ਇਸੇ ਕਰਕੇ ਵਕੀਲ ਨਾਲ ਗੱਲ ਕਰੋ ਨਾ ਤੁਸੀਂ, ਇਹ ਕਰਕੇ ਨਾ ਦੇਖ ਲਓ ਵੀ ਹੁਸ਼ਿਆਰਪੁਰ ਦਾ ਆ ਵੀ ਮੈਂ ਹੁਸ਼ਿਆਰਪੁਰ ਵਾਲੇ ਸਰਦਾਰ ਤੋਂ, ਅਸੀਂ ਵੀ ਦੋਨੋਂ ਹੁਸ਼ਿਆਰਪੁਰ ਦੇ ਹੀ ਆ ਹਨਾ। ਤੇ ਅਗਲੇ ਸਾਡੇ ਕਾਲਰ ਆ ਲਵਪ੍ਰੀਤ ਸਿੰਘ ਜੀ। ਲਵਪ੍ਰੀਤ ਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕੇਸ ਇੱਥੇ ਸਿਐਟਲ, ਤਾਂ ਮੈਂ 2017 ਚ ਆਇਆ ਸੀਗਾ ਤੇ ਮੇਰਾ ਕੇਸ ਉਹਨਾਂ ਨੇ ਫੇਲ ਕਰਤਾ ਸੀ। ਜੱਜ ਨੇ, ਰੋਬਰਟ ਮੈਕਸੈਮਨੀ ਜੱਜ ਸੀਗਾ ਇੱਥੇ ਸਿਐਟਲ ਚ, ਤਾਂ ਉਹਨੇ ਅੱਗੋਂ ਭੇਜਿਆ ਸੀਗਾ ਕਿਉਂ ਫੇਲ ਕੀਤਾ, ਰੀਜ਼ਨ ਭੇਜਿਆ ਕਿ ਤੇਰਾ ਜਿਹੜਾ ਮੈਡੀਕਲ ਆ ਉਹ ਤੇਰਾ ਅਸਲੀ ਨਹੀਂ ਹੈਗਾ। ਉਹ ਸਭ ਕੁਝ ਅਸਲੀ ਹੈ, ਐਵਰੀਥਿੰਗ ਅਸਲੀ ਹੈ, ਹਸਪੀਟਲ ਵੀ ਵਧੀਆ ਉੱਥੇ ਬਣਿਆ ਹੋਇਆ ਇੰਡੀਆ, ਐਵਰੀਥਿੰਗ ਸਹੀ ਆ। ਤਾਂ ਹੁਣ ਅਪੀਲ ਲੱਗੀ ਹੋਈ ਮੇਰੀ 2021 ਦੀ, ਤਾਂ ਹਲੇ ਤੱਕ ਕੋਈ ਜਵਾਬ ਨਹੀਂ ਆਇਆ, ਉਹਦਾ ਕੁਝ ਨਹੀਂ ਦੱਸਿਆ। ਤੇ ਮੈਂ ਵਰਕ ਪਰਮਿਟ ਵੀ ਅਪਲਾਈ ਕੀਤਾ, ਉਹਦਾ ਵੀ 1.5 ਸਾਲ ਹੋ ਚੱਲਾ, ਹਲੇ ਤੱਕ ਉਹ ਵੀ ਨਹੀਂ ਆਇਆ। ਸਿਰਫ ਲੈਟਰ ਹੀ ਆ ਮੇਰੇ ਕੋਲ। ਮੇਰਾ ਵੀਰ ਜਿਹੜਾ ਮੈਡੀਕਲ ਅਸਲੀ ਹੈ ਨਾ, ਉਹਦਾ ਹਸਪਤਾਲ ਅਸਲੀ ਹੋਣ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਜਿਹੜਾ ਮੈਡੀਕਲ ਨਕਲੀ ਹੁੰਦਾ ਉਹ ਦੇਖਦੇ ਆ ਕਿ ਇਹ ਇਸ਼ੂ ਕਿੱਦਾਂ ਕੀਤਾ, ਡੇਟ ਕਿੱਦਾਂ ਸੀਗੀ, ਇਹਦੇ ਵਿੱਚ ਲਿਖਿਆ ਕੀ ਆ। ਹੁਣ ਬੰਦਾ ਕਵੇ ਮੇਰੇ ਤੇ ਹਮਲਾ ਹੋਇਆ, ਮੇਰੇ ਸੱਟ ਲੱਗੀ, ਮੇਰੀ ਲੱਤ ਤੇ ਸੱਟ ਲੱਗੀ, ਡਾਕਟਰ ਦੀ ਲੈਟਰ ਕੁਝ ਹੋਰ ਕਵੇ। ਬੰਦਾ ਬਿਆਨਾਂ 'ਚ ਲਿਖੇ ਮੇਰੇ ਇੰਜੈਕਸ਼ਨ ਲੱਗੇ ਆ, ਮੇਰੇ ਸਟਿਚਸ ਲੱਗੇ ਆ, ਡਾਕਟਰ ਦੀ ਲੈਟਰ ਕੁਝ ਹੋਰ ਲਿਖਿਆ ਨਾ। ਸੋ ਹੁਣ ਮੈਨੂੰ ਨਹੀਂ ਪਤਾ ਕਿ ਉਹਨਾਂ ਨੇ ਕਿਹੜੀ ਗੱਲ ਤੋਂ ਜੱਜ ਨੇ ਕਿਹਾ ਕਿ ਇਹ ਨਕਲੀ ਆ। ਤੇ ਉਹ ਜਿਹੜੇ ਮੁੱਦੇ ਹੈਗੇ ਆ ਉਹਦਾ ਇਦਾਂ ਕੋਈ ਨਹੀਂ ਕਿ ਹਸਪਤਾਲ ਅਸਲੀ ਬਣਿਆ ਕਿ ਨਹੀਂ ਬਣਿਆ, ਉਹਨਾਂ ਕੋਈ ਲੈਣਾ ਦੇਣਾ ਨਹੀਂ ਉਹਦਾ। ਸੋ ਜੋ ਵੀ ਮੁੱਦੇ ਸੀਗੇ ਨਾ, ਕਿਉਂ ਡਾਕਟਰ ਨੇ ਵਕੀਲ ਜੱਜ ਨੇ ਕਿਹਾ, ਉਹਨੂੰ ਤੁਹਾਨੂੰ ਜਿਹੜਾ ਹੈਗਾ ਉਹ ਅਪੀਲ ਤੇ ਹਾਈਲਾਈਟ ਕਰਨਾ ਪੈਣਾ। ਤੇ ਜਿਹੜੀ ਰਹੀ ਗੱਲ ਵਰਕ ਪਰਮਿਟ ਦੀ, ਉਹ 14-15 ਮਹੀਨੇ ਆਮ ਗੱਲ ਆ ਵਰਕ ਪਰਮਿਟ ਰਿਨਿਊਅਲ ਦੀ। ਪਰ ਭਾਜੀ ਜਿਹੜਾ ਮੇਰਾ ਡਾਕਟਰ ਦਾ ਸੀਗਾ, ਉਹ ਮੇਰੇ ਸਟਿਚ ਲੱਗੇ ਹੋਏ ਆ, ਸਭ ਕੁਝ ਮੈਂ ਲਿਖਿਆ ਪ੍ਰੋਪਰ ਲਿਖਿਆ ਹੋਇਆ, ਐਵਰੀਥਿੰਗ ਪ੍ਰੋਪਰ ਆ ਉਹਦੇ ਵਿੱਚ। ਇਹ ਨਹੀਂ ਕਿ ਫਾਲਤੂ ਲਿਖਾਇਆ ਕੁਝ ਵੀ। ਫਿਰ ਦੱਸ ਵੀ ਕਿਉਂ ਜੱਜ ਨੇ ਕਿਹਾ ਕਿ ਮੈਡੀਕਲ ਨਕਲੀ ਹੈ, ਰੀਜ਼ਨ ਤੇ ਦੱਸ ਨਾ ਮੈਨੂੰ, ਕਿਉਂ ਕਿਹਾ ਹੈਗਾ ਏਦਾਂ। ਉਹ ਨਹੀਂ ਭਾਈ, ਉਹ ਜੱਜ ਨੇ ਕਿਹਾ ਇਹੀ ਦੱਸਿਆ ਮੈਨੂੰ, ਮੇਰੇ ਵਕੀਲ ਨੇ ਕਹਿੰਦਾ ਤੇਰਾ ਉਹਨੇ ਇਹੀ ਰੀਜ਼ਨ ਦੱਸਿਆ ਕਿ ਤੇਰਾ ਜਿਹੜਾ ਮੈਡੀਕਲ ਆ ਉਹ ਨਕਲੀ ਹੈ। ਬਾਕੀ ਮੈਂ ਆਪਣੇ ਵੱਲੋਂ ਜਿੰਨੇ ਮੇਰੇ ਪੇਪਰ ਆ, ਮੈਂ ਐਵਰੀਥਿੰਗ ਰੀਅਲ ਬਣਾਇਆ ਹੋਇਆ ਸਭ ਕੁਝ। ਮੈਂ ਸਟਿਚ ਵੀ ਜਿਹੜਾ ਜੱਜ ਦਾ ਡਿਸੀਜਨ ਆ ਉਹ ਰਿਟਨ ਪੜਿਆ ਵਾ, ਆਪਣੇ ਅੱਖੀਂ ਪੜਿਆ ਵਾ ਜੱਜ ਨੇ ਕੀ ਲਿਖਿਆ ਵਾ? ਨਹੀਂ ਭਾਈ ਮੈਂ ਪੜਿਆ ਨਹੀਂ, ਮੈਂ ਬਸ ਉਹਨੂੰ ਫੋਨ ਕੀਤਾ। ਪੜੋ ਉਹਨੂੰ, ਤੇ ਲਿਖਿਆ ਹੋਣਾ ਰੀਜ਼ਨ ਜ਼ਰੂਰ। ਮੇਰਾ ਵੀਰ ਏਦਾਂ ਨਾ, ਤੈਨੂੰ ਮੈਂ ਸਵਾਲ ਪੁੱਛਦਾ ਤੇ ਤੈਨੂੰ ਹੁਣ ਪਤਾ ਨਹੀਂ ਲੱਗਣ ਦਿਆ ਕਿ ਕਿਉਂ ਡਿਨਾਈ ਕੀਤਾ। ਸੋ ਸਾਡੀ ਕਮਿਊਨਿਟੀ 'ਚ ਇਕੱਲੇ ਦੀ ਨਹੀਂ, ਇਹ ਬੜਿਆਂ ਦੀ ਪ੍ਰੋਬਲਮ ਆ। ਜਿਹੜਾ ਜੱਜ ਨੇ ਨਾ ਪੂਰਾ ਰੀਜ਼ਨ ਲਿਖਿਆ ਕਿ ਇਹਦੇ ਤਾਂ ਕਰਕੇ ਮੈਡੀਕਲ ਨਕਲੀ ਆ, ਉਹਨੂੰ ਨਾ ਟਰਾਂਸਲੇਟ ਕਰਾ ਉੱਥੋਂ ਪੰਜਾਬੀ ਇੰਟਰਪ੍ਰੀਟਰ ਤੋਂ ਕਿਸੇ ਤੋਂ, ਤੇ ਉਹਨੂੰ ਫੇਰ ਪੜ੍ਹ, ਤੈਨੂੰ ਫੇਰ ਪਤਾ ਲੱਗਣਾ ਕਿ ਕੀ ਉਹਨੇ ਮੁੱਦਾ ਛੇੜਿਆ ਹੈਗਾ ਵਿੱਚ। ਠੀਕ ਹੈ ਭਾਈ। ਤੇ ਭਾਈ ਮੈਂ ਇੱਕ ਹੋਰ, ਮੈਂ ਤੁਹਾਡੇ ਆਫਿਸ 'ਚ ਕਾਲ ਕੀਤੀ, ਉਹ ਮੈਨੂੰ ਕਹਿੰਦੇ ਤੇਰੀ ਅਪਾਇੰਟਮੈਂਟ ਬਣਾਤੀ, ਤੈਨੂੰ 27 ਤਰੀਕ ਨੂੰ ਕਾਲ ਲਗਾ ਦਾਂਗੇ। ਤੇ ਅੱਜ ਦੇਖ ਲਓ 9 ਤਰੀਕ ਹੋ ਗਈ, ਮੈਨੂੰ ਤੱਕ ਬੈਕ ਕਾਲ ਨਹੀਂ ਆਈ ਕੋਈ ਵੀ। ਮੈਂ ਕੇਸ ਤੁਹਾਡੇ ਕੋਲ ਟ੍ਰਾਂਸਫਰ ਕਰਵਾਉਣਾ ਸੀਗਾ। ਮੈਨੂੰ ਆਪਣਾ ਦੱਸਿਓ ਨੰਬਰ ਕੀ ਹੈਗਾ, ਤੇ ਮੈਂ ਤੁਹਾਡੀ ਇਨਕੁਆਇਰੀ ਪਾ ਦੇਣਾ। ਉਹਨੂੰ ਕਿਹੜੇ ਨੰਬਰ ਤੋਂ ਕਾਲ ਕੀਤੀ ਸੀਗੀ ਤੁਸੀਂ? 360-294-9373। ਮੈਨੂੰ ਨੇ ਕਿਹਾ ਸੀ 1 ਵਜੇ ਤੋਂ ਲੈ ਕੇ ਤਾਂ 1:30 ਵਜੇ ਦੇ ਕੇ 2 ਵਜੇ ਦੇ ਵਿੱਚ ਤੈਨੂੰ ਕਾਲ ਆਊਗੀ 27 ਤਰੀਕ ਨੂੰ, ਸਾਡੇ ਅਸਾਈਲਮ ਜਿਹੜੇ ਵੀ ਹੈਗੇ ਆ ਨਾ। ਤਾਂ ਬਟ ਉਹਨਾਂ ਨੇ ਐਪਲੀਕੇਸ਼ਨ ਮੈਨੂੰ ਭੇਜੀ, ਉਹ ਮੈਂ ਭਰਤੀ ਸੀ, ਸਭ ਕੁਝ ਕਰਤੀ ਸਬਮਿਟ, ਮੈਂ ਤੇ ਮੇਰਾ ਫਰੈਂਡ ਦੋਨੋਂ ਸੀਗੇ। ਤੇ ਕੋਈ ਕਾਲ ਨਹੀਂ ਆਈ। ਮੇਰਾ ਫਰੈਂਡ ਤਾਂ ਹੁਣ ਉਹ ਤੇ ਕਾਲ ਕਰਦਾ ਰਹਿੰਦਾ ਆ, ਤੇ ਬਟ ਮੈਨੂੰ ਹਲੇ ਤੱਕ ਕੋਈ ਕਾਲ ਨਹੀਂ, ਨਾ ਉਹਨੂੰ ਆਈ ਬੈਕ ਕਾਲ। ਠੀਕ ਆ, ਕੋਈ ਨਹੀਂ, ਮੈਂ ਕਰਾ ਦੂੰਗਾ। ਠੀਕ ਹੈ। ਹਾਂਜੀ। ਅਗਲਾ ਇੱਕ ਕੁਐਸਚਨ ਹੈਗਾ, ਕਹਿੰਦੇ ਭਾਜੀ 601 ਵੇਵਰ ਅਪਰੂਵਲ ਤੋਂ ਬਾਅਦ NYC ਐਪਲੀਕੇਸ਼ਨ ਦੀ ਕਿੰਨੀ ਵੇਟ ਚੱਲਦੀ ਹੈ ਹੁਣ? ਮੈਂ ਆਪਣੇ ਅਸਾਈਲਮ ਦੀ ਐਪ PD ਲਾਈ ਹੋਈ ਆ, 2015 ਦੀ ਅਸਾਈਲਮ ਦਾ ਕੇਸ ਟਰਮੀਨੇਟ ਕਰ ਸਕਦੇ ਕਿ ਨਹੀਂ? ਵਰਕ ਪਰਮਿਟ ਦਾ ਇਸ਼ੂ ਤੇ ਨਹੀਂ ਹੋ ਜੂ? ਅਸਾਈਲਮ ਦਾ ਕੇਸ PD ਦੇ ਵਿੱਚ ਤਾਂ ਉਹ ਕਹਿੰਦੇ ਆ ਕਿ ਰੀਨਿਊ ਉਹ ਕਰ ਦੋਗੇ, ਤੇ ਜਿਹੜੀ 601 ਦੀ ਉਹਨਾਂ ਨੂੰ ਜੇ ਉਹਨਾਂ ਦਾ ਆਲਰੇਡੀ ਅਪਰੂਵ ਹੋ ਗਿਆ ਤਾਂ ਇੱਕ ਵਾਰੀ ਆਪਣੀ ਅਪਾਇੰਟਮੈਂਟ ਬਣਾ ਲਓ, ਫਿਰ ਟਰਮੀਨੇਟ ਕਰਾ ਲਿਓ, ਹਨਾ। ਮਤਲਬ ਉਹ ਤਾਂ ਸਰਕਾਰੀ ਵਕੀਲ ਨੇ ਕਰ ਹੀ ਦੇਣਾ। ਤਾਂ ਇਹਨੂੰ ਤੁਸੀਂ ਚੱਲਣ ਦਿਓ ਕੇਸ ਨੂੰ ਆਪਣੇ ਨੂੰ ਫਿਲਹਾਲ ਇਦਾਂ ਹੀ। ਤੇ ਜਿਹੜੀ ਅਪਾਇੰਟਮੈਂਟ ਦੀ ਗੱਲ ਹੈਗੀ, ਜੇ ਤੁਹਾਡਾ 601 ਅਪਰੂਵ ਹੋ ਗਿਆ ਤੇ ਸਿਟੀਜ਼ਨ ਨਾਲ ਜੇ ਤੁਹਾਡਾ ਵਿਆਹ ਹੋਇਆ, ਫਿਰ ਤੇ ਤੁਹਾਨੂੰ ਤੁਰੰਤ ਮਿਲ ਜਾਣੀ ਚਾਹੀਦੀ ਹੈ ਜੀ। ਅਦਿੱਤੀ ਅਰੋੜਾ ਜੀ ਕਹਿੰਦੇ ਵੀ ਡੋਂਕੀ ਲਾਈ ਸੀ ਬਾਇਆ ਯੂਰਪ, ਹੁਣ ਜਦੋਂ DS 260 ਵਿੱਚ ਤੁਸੀਂ ਆਪਣੇ ਸਾਰੇ ਐਡਰੈਸ ਦੱਸਣੇ ਹੁੰਦੇ ਆ ਤਾਂ 16 ਸਾਲ ਤੋਂ ਬਾਅਦ ਦੀ ਉਮਰ ਦੇ, ਕੀ ਹੁਣ ਤੱਕ ਡੋਂਕੀ ਵਿੱਚ ਦਾ ਕੋਈ ਐਡਰੈਸ ਨਹੀਂ ਹੁੰਦਾ ਤੇ ਇਸ ਸਾਲ ਦਾ ਗੈਪ ਆ ਰਿਹਾ, ਕੀ ਐਡਰੈਸ ਪਾਉਣਾ ਚਾਹੀਦਾ? ਮੇਰੇ ਖਿਆਲ ਉਹਨਾਂ ਨੇ ਜਿਹੜੇ ਵੀ ਐਡਰੈਸ, ਉਹਨਾਂ ਦੀ ਕਾਲ ਆਫ ਕੁਐਸਚਨ ਹੈਗੀ ਉਹਨੂੰ ਫੋਲੋ ਕਰੋ, ਜਿਹੜੀ ਐਪਲੀਕੇਸ਼ਨ ਆ ਜੋ ਕਹਿ ਰਹੀ ਆ ਉਹ ਪਾਓ। ਤੇ ਜਿੱਥੇ ਇਨ ਹਾਈਡਿੰਗ ਸੀਗੇ ਤੁਸੀਂ, ਉਹਨੂੰ ਡੋਂਕੀ ਨਹੀਂ ਕਹਿੰਦੇ, ਉਹ ਤਾਂ ਆਪਣੇ ਕਹਿ ਦਿੰਦੇ ਡੋਂਕੀ ਲਾਈ ਆ।
ਉਹਨੂੰ ਤੁਸੀਂ ਇਨ ਟ੍ਰਾਂਜ਼ਿਟ ਕਹਿੰਦੇ ਆ, ਇਨ ਟ੍ਰਾਂਜ਼ਿਟ ਹੈ ਨਾ, ਵੇਰੀਅਸ ਕੰਟਰੀਜ਼ ਇਨ ਟ੍ਰਾਂਜ਼ਿਟ। ਜੇ ਆਪਣੇ ਦੇਸ਼ 'ਚ ਹੀ ਸੀਗਾ ਉਹਨੂੰ ਇਨ ਹਾਈਡਿੰਗ ਆ। ਇਹ ਡੋਂਕੀ ਤਾਂ ਉੱਦਾਂ ਆਪਣੇ ਲੋਕਾਂ ਨੇ ਬਣਾ ਲਿਆ, ਡੋਂਕੀ ਲਾਈ ਹੈ, ਇਹ ਇਨ ਟ੍ਰਾਂਜ਼ਿਟ ਆਉਂਦਾ ਜੀ। ਇੱਕ ਕੁਐਸਚਨ ਹੈਗਾ ਬਿੰਦਰ ਕੌਰ ਹੋਣਾ ਦਾ, ਭਾਜੀ 601 ਵੇਵਰ ਅਪਰੂਵ ਤੋਂ ਬਾਅਦ NY ਐਪਲੀਕੇਸ਼ਨ ਦੀ ਕਿੰਨੀ ਵੇਟ ਚੱਲਦੀ ਹੈ ਹੁਣ? ਮੈਂ ਆਪਣੇ ਅਸਾਈਲਮ ਦੀ PD ਲਾਈ ਹੋਈ ਆ 2015 ਦੀ। ਅਸਾਈਲਮ ਦਾ ਕੇਸ ਟਰਮੀਨੇਟ ਕਰ ਸਕਦੇ ਕਿ ਨਹੀਂ? ਵਰਕ ਪਰਮਿਟ ਦਾ ਇਸ਼ੂ ਤੇ ਨਹੀਂ ਹੁਣ? ਜਿਹੜਾ 601 ਵੇਵਰ ਦਾ NVC ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਤੁਸੀਂ ਆਪਣੀ ਅਪਾਇੰਟਮੈਂਟ ਆਪ ਸੈੱਟ ਕਰਨੀ ਹੈ। 601 ਹੋ ਗਿਆ, ਹੁਣ ਤੁਸੀਂ ਉਹਨਾਂ ਨੂੰ ਦੁਬਾਰਾ ਕੰਟੈਕਟ ਕਰਕੇ ਆਪਣੀ ਐਮਬੈਸੀ ਨਾਲ ਇੰਟਰਵਿਊ ਆਪਣੀ ਸੈੱਟ ਕਰੋ। ਮਤਲਬ ਜਿਹੜਾ ਹੁਣ ਬੰਦਾ ਉਹ ਬਿਨਾਂ 601 ਦੇ ਵੀ ਜਦੋਂ ਆਪਣਾ ਇੰਡੀਆ ਜਾ ਕੇ ਆਪਣੀ ਅਪਾਇੰਟਮੈਂਟ ਬਣਾ ਸਕਦਾ। ਪ੍ਰੋਬਲਮ ਇਹ ਹੁੰਦੀ ਫਿਰ ਉਹਨੂੰ ਕਹਿੰਦੇ ਕਿ ਤੂੰ ਇੱਥੇ ਰਹਿ ਕੇ 601 ਕਰ। ਸੋ 601A ਦਾ ਜਿਹੜਾ ਸਾਰਾ ਮਕਸਦ ਸੀਗਾ ਉਹ ਇਹ ਹੁੰਦਾ 601A ਦਾ ਕਿ ਜਿਹੜਾ ਵੇਵਰ ਤੁਸੀਂ ਪਹਿਲਾਂ ਹੀ ਐਡਵਾਂਸ 'ਚ ਲੈ ਕੇ ਜਾਂਦੇ ਆ, ਤੇ ਜਿਹੜਾ 601 ਹੁੰਦਾ ਵਾ ਉਹ ਜਿਹਨਾਂ ਨੂੰ ਇੰਟਰਵਿਊ ਤੋਂ ਬਾਅਦ ਉਹ ਜਿਹੜੇ ਕਹਿੰਦੇ ਆ ਕਿ ਨਹੀਂ ਤੁਸੀਂ ਐਲੀਜੀਬਲ ਨਹੀਂ ਹੈਗੇ, ਉਹ 601 ਕਰਦੇ ਹਨ। ਜਿਹੜੇ ਐਡਵਾਂਸ 'ਚ ਕਰਦੇ ਆ ਉਹ 601A ਕਰਕੇ ਜਾਂਦੇ ਆ। ਸੋ ਇਹ ਤੁਸੀਂ ਉਹਨਾਂ ਨਾਲ ਕੰਟੈਕਟ ਕਰਕੇ ਅਪਾਇੰਟਮੈਂਟ ਸੈੱਟ ਕਰਾਓ, ਇਹ ਆਟੋਮੈਟਿਕ ਕੁਝ ਨਹੀਂ ਹੋਣਾ ਜੀ। ਇੱਕ ਜੈਸੀ ਚੀਮਾ ਹੁਣੀ ਕਹਿੰਦੇ ਆ ਵੀ ਮੇਰੇ ਸਨ ਦਾ ਗ੍ਰੀਨ ਕਾਰਡ ਲਾਸਟ ਹੋ ਗਿਆ ਤੇ ਰਿਪਲੇਸਮੈਂਟ ਅਪਲਾਈ ਕੀਤੇ ਨੂੰ 1 ਸਾਲ ਹੋ ਗਿਆ। ਫਰਸਟ੍ਰੇਟਿੰਗ ਆ, ਕੋਈ ਆਨਸਰ ਨਹੀਂ ਆ ਰਿਹਾ, ਕੋਈ ਕੁਝ ਨਹੀਂ ਹੋ ਰਿਹਾ, ਤੇ ਕਿੰਨਾ ਟਾਈਮ ਲੱਗੂ? ਹਾਂਜੀ, ਫੋਲੋ ਅਪ ਕਰੋ ਆਪਣਾ ਜਿਹੜਾ I-90 ਰਿਸੀਟ ਨੋਟਿਸ ਹੈਗਾ। ਫਰਸਟ੍ਰੇਟਿੰਗ ਤਾਂ ਹੁੰਦਾ ਹੀ ਆ। ਹੁਣ ਉਹਨਾਂ ਨੇ ਵੀ ਆਪਣਾ ਲੋਸਟ ਵੀ ਤਾਂ ਤੁਸੀਂ ਕੀਤਾ ਹੈ ਨਾ, ਉਹਨਾਂ ਨੇ ਤਾਂ ਆਪਣਾ ਹੁਣ ਟਾਈਮ ਲੈ ਕੇ ਦੇਣਾ ਤੁਹਾਨੂੰ। ਬਿਲਕੁਲ। ਇੱਕ ਗੱਲ ਜ਼ਰੂਰ ਆ, ਆਪਾਂ ਜੀ ਜਿੰਨੇ ਵੀ ਸਾਡੇ ਸਰੋਤੇ ਆ ਨਾ, ਮੈਂ ਬਹੁਤ ਵਾਰ ਦੇਖਿਆ ਵੀ ਆਪਣੇ ਜਿਹੜੇ ਤੁਹਾਡੇ ਡਾਕੂਮੈਂਟ ਅੱਜ ਕੱਲ੍ਹ ਤਾਂ ਤੁਸੀਂ ਸਕੈਨ ਕਰਕੇ ਵੀ ਰੱਖ ਸਕਦੇ ਕਿਤੇ ਨਾ ਕਿਤੇ ਫਾਈਲ 'ਚ ਜ਼ਰੂਰ ਨਾ, ਘੱਟੋ ਘੱਟ। ਜੀ ਹਾਂਜੀ। ਸੋ ਸਰੋਤਿਓ, ਸਾਡਾ ਪ੍ਰੋਗਰਾਮ ਕਾਫੀ ਲੰਮਾ ਹੋ ਗਿਆ, ਆਲਮੋਸਟ 2 ਘੰਟੇ ਹੋ ਗਏ। ਜਿਨ੍ਹਾਂ ਦੀਆਂ ਕਾਲਸ ਜਾਂ ਨਹੀਂ ਲੈ ਸਕੇ ਜਾਂ ਜਿਨ੍ਹਾਂ ਦੇ ਕੁਐਸਚਨ ਸੀ ਆਨਸਰ ਨਹੀਂ ਕਰ ਸਕੇ, ਉਹਨਾਂ ਤੋਂ ਹੱਥ ਜੋੜ ਕੇ ਮਾਫੀ ਮੰਗਦੇ ਆ। ਤੇ ਇਸੇ ਤਰ੍ਹਾਂ ਅਗਲੇ ਹਫਤੇ ਫੇਰ ਆਪਾਂ ਜੁੜਾਂਗੇ। ਤੇ ਜਾਂਦੇ ਤਿਰਕੀਆਣਾ ਇਮੀਗ੍ਰੇਸ਼ਨ ਉਹਨਾਂ ਦੇ ਆਫਿਸ ਦਾ ਨੰਬਰ ਫੇਰ ਮੈਂ ਦੱਸਦਾ ਜਾਵਾਂ, 415 909 0503 415 909 0503। ਤੇ ਇਹਨਾਂ ਦਾ ਸੈਨੋਜ਼ੇ 'ਚ ਆਫਿਸ ਆ, ਤੇ ਮੰਡੇ ਟੂ ਫਰਾਈਡੇ ਤੁਸੀਂ ਆਫਿਸ ਟਾਈਮ ਤੇ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਸੋ ਜੀ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਸਰੋਤਿਓ, ਆਪਾਂ ਇਜਾਜ਼ਤ ਲੈਂਦੇ ਹਾਂ। ਹੁਣ ਤੋਂ ਬਾਅਦ ਤੁਹਾਡੇ ਜਿਹੜਾ ਅਗਲਾ ਪ੍ਰੋਗਰਾਮ ਉਹ ਢਾਡੀ ਵਾਰਾਂ ਦਾ ਹੋਊਗਾ। ਮੇਰੇ ਵੱਲੋਂ, ਹਰਜੋਤ ਸਿੰਘ ਵੱਲੋਂ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।